ਇਹਨੂੰ ਇੱਦਾਂ ਹੀ ਰੱਖ ਲਿਓ। ਇੰਟਰਸਟਿੰਗ ਹੋ ਗਿਆ ਨਾ। ਮੈਂ ਨਾ ਲਾਹੌਰ ਨਾਲ ਇੰਨਾ ਵਾਕਿਫ ਹੋਣਾ ਚਾਹੁੰਦੀ ਹਾਂ ਕਿ ਜਿਵੇਂ ਮੈਂ ਚੰਡੀਗੜ੍ਹ ਨਾਲ ਆ, ਲੁਧਿਆਣੇ ਨਾਲ ਆ ਜਾਂ ਆਪਣੇ ਪਿੰਡ ਨਾਲ ਆ। ਇਸ ਵਾਰੀ ਉਹ ਹੋਇਆ ਵੀ ਹੁਣ ਜਿਵੇਂ ਮੈਂ ਇਕੱਲੀ ਆ ਗਈ, ਓਨਾ ਹੀ ਸੇਫ ਲੱਗਦਾ, ਓਨਾ ਹੀ ਰਵਾਂ ਲੱਗਦਾ, ਓਨਾ ਹੀ ਪਿਆਰ ਮਿਲਦਾ। ਫਰੰਟੈਨਾ ਜਰਨਲਿਸਟ ਹੈ, ਉਹਨਾਂ ਗੱਲਾਂ ਨਹੀਂ ਆਉਂਦੀਆਂ। ਮੈਂ ਕਿਹਾ ਵੀ ਕਿਵੇਂ ਲੱਗਾ ਤੁਹਾਨੂੰ? ਬੜੇ ਤੇਜ਼ ਬੋਲਦੇ ਨੇ, ਬੜੇ ਤਿੱਖੇ ਬੋਲਦੇ। ਪਾਕਿਸਤਾਨ ਆਉਣ ਦਾ ਚਾਹ ਨਾਸਰ ਭਾ ਇਦਾਂ ਸੀ ਜਿਵੇਂ ਅਪ੍ਰੈਲ 'ਚ ਆਪਾਂ ਨਾਨਕੇ ਜਾਣਾ ਹੁੰਦਾ। ਅਰਜਨ ਸਾਡਾ ਦੋਸਤ ਹੈ, ਅਰਜਨ ਢਿੱਲੋਂ, ਸਿੰਗਰ ਮੁੰਡਾ, ਤੇ ਉਹ ਗੱਲ ਕਰਨੇ ਤਜੰਮਲ ਕਲੀਮ ਸਾਹਿਬ ਨਾਲ ਨਾ ਫੋਨ ਤੇ, ਉਹਨਾਂ ਨਾਲ ਆਂਦਾ ਮੇਰੀ ਗੱਲ ਕਰਾਉਣ ਲੈ, ਤੇ ਆਂਦਾ ਨਾਸਰਾ ਤੂੰ ਮੈਨੂੰ ਯਾਰ ਸਾਦਾ ਹੀ ਨਹੀਂ। ਮੈਂ ਕਿ ਮੈਂ ਹੱਸਣ ਡਿਆ ਪਿਆ ਉਹਨੂੰ। ਮੈਂ ਕਿ ਤੂੰ ਵਾਜੇ ਮੈਂ ਨੂਰ ਨੂੰ ਮਾਰਦਾ, ਤੁਹਾਨੂੰ ਕਵੇਂ ਤੇ ਅੱਗੇ ਤੋਂ ਪਿੰਡ ਤੁਹਾਡਾ ਕਿੰਨਾ ਕੁ ਹੈ ਦੂਰ। ਅੱਛਾ, ਮੇਰੇ ਮਾਂ ਪਿਓ ਨੇ ਉੱਦਾਂ ਹੀ, ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਕੋਈ ਅਵਾਰਡ ਮਿਲਣਾ ਸੀ ਤੇ ਮੇਰੀ ਮੰਮੀ ਗੋਹੇ ਵਾਲੀਆਂ ਚੱਪਲਾਂ ਪਾ ਕੇ ਆ ਗਈ ਤੇ ਪੂਰੀ ਸਟੇਜ ਤੇ ਚਿੱਟੀ ਚਾਦਰ ਵਿਛੀ ਹੋਈ। ਤੇ ਹੁਣ ਮੇਰਾ ਧਿਆਨ ਨਾ ਮੇਰੀ ਮੰਮੀ ਨੇ ਚੱਪਲਾਂ ਵੱਲ, ਕਿ ਜਦੋਂ ਇਹ ਗਈ ਤੇ ਉੱਥੇ ਪੂਰੇ ਮਹਿੰਦੀ ਵਾਂਗੂ ਨਿਸ਼ਾਨ। ਆਪਣੇ ਘਰ ਦੇ ਤਾਂ ਉਹ ਸੀ ਨਾ ਜਿਹੜੇ ਪਹਿਲਾਂ ਆਪਦੇ ਨਿਆਣੇ 'ਚ ਗਲਤੀ ਕੱਢਦੇ ਆ, ਵੀ ਇਹ ਨਹੀਂ ਕੀਤਾ ਹੋਣਾ, ਸਾਡੇ ਵਾਲੇ ਨਹੀਂ ਕੀਤਾ। ਮੈਨੂੰ ਤਾਂ ਸਭ ਤੋਂ ਲੰਬਾ ਹੁਣ ਤੱਕ ਤੂੰ ਹੀ ਦਿਸਿਆ। ਚਮਕੀਲਾ ਫਿਲਮ ਤੇ ਤੁਸੀਂ ਕੀਤਾ ਕੰਮ? ਹਾਂਜੀ, ਮੈਂ ਚਮਕੀਲੇ ਦਾ ਕੋਈ ਗੀਤ ਘਰੇ ਨਹੀਂ ਸੁਣ ਸਕਦੀ ਬਿਨਾਂ ਹੈੱਡਫੋਨ ਤੋਂ। ਉਹ ਸੱਚੀ ਮੁੱਚੀ ਇੰਨਾ ਟੈਲੈਂਟਡ ਸੀ। ਖੋ ਤਾਂ ਹੁਣ ਤੱਕ ਉਹਦੀਆਂ ਇੱਕ ਤਰਜ਼ ਤੇ ਘੱਟੋ ਘੱਟ 30 50 ਗਾਣੇ ਬਣੇ ਹੋਏ ਆ, ਹਨਾ ਵੀ ਗਿੱਪੀ ਹੋਰਾਂ ਦੇ ਲਾ ਲਓ, ਈਵਨ ਦਿਲਜੀਤ ਉਹਦਾ ਬਹੁਤ ਵੱਡਾ ਫੈਨ ਹੈ। ਉਹਦਾ ਇੱਕ ਗਾਣਾ ਜਿਹਦੀ ਹਰ ਲਾਈਨ ਦੇ ਵਿੱਚ ਇੱਕ ਮੁਹਾਵਰਾ ਆਉਂਦਾ, ਤੇ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਵੀ ਅੱਜ ਤੱਕ ਗਾਣਾ ਇੱਦਾਂ ਦਾ ਕੋਈ ਲਿਖ ਹੋਇਆ। ਇੱਕ ਪਰਸੈਪਸ਼ਨ ਇੱਦਾਂ ਬਣਾ ਦਿੱਤੀ ਜਾਂਦੀ ਹੈ ਵੀ ਜਿਵੇਂ ਇੱਥੇ ਕਿਸੇ ਔਰਤ ਦਾ ਚਿਹਰਾ ਨਹੀਂ ਦਿਖੂਗਾ, ਬੁਰਕਿਆਂ 'ਚ ਹੀ ਫਿਰਦੀਆਂ ਸਾਰੀਆਂ, ਹਨਾ, ਜਾਂ ਫਿਰ ਸਾਰੇ ਇੱਦਾਂ ਕਰਨਗੇ, ਸਾਰੇ ਆਦਾਬ ਕਰਨਗੇ, ਸੁਰਮਾ ਐਡਾ ਲੰਮਾ ਤਵੀਜ਼ ਪਾ ਦੇਣਗੇ, ਉਹਦੇ ਹਰੇ ਰੰਗ ਦਾ ਇੱਕ ਪਰਨਾ ਜਿਹਾ। ਹੁਣ ਇੱਥੇ ਹਰੇ ਰੰਗ ਦੇ ਹੋਣਗੇ। ਹੁਣ ਜਿਹੜਾ ਗੁੱਸਾ ਜਿਵੇਂ ਤੁਹਾਨੂੰ ਇੱਥੋਂ ਨੂੰ ਲੈ ਕੇ ਆ ਨਾ, ਕਿ ਜਿੱਦਾਂ ਦੇ ਪਾਕਿਸਤਾਨੀਆਂ ਨੂੰ ਦਿਖਾਉਂਦੇ ਆ, ਬਾਲੀਵੁੱਡ ਨਾਲ ਪੰਜਾਬੀਆਂ ਦਾ ਵੀ ਬਹੁਤ ਗੁੱਸਾ। ਕਿ ਤੁਹਾਡੀ ਪਰਸੈਪਸ਼ਨ ਇਹ ਬਣਾ ਦਿੱਤੀ ਜਾਂਦੀ ਜਿਵੇਂ ਅਸੀਂ ਸਾਰਾ ਦਿਨ ਸਤਿ ਸ਼੍ਰੀ ਅਕਾਲ ਦੀ ਜਗ੍ਹਾ ਜਾਂ ਹੈਲੋ ਦੀ ਜਗ੍ਹਾ ਬੱਲੇ ਬੱਲੇ ਹੀ ਕਹਿੰਦੇ ਹਾਂ। ਜਿਵੇਂ ਇੰਨੇ ਲਾਊਡ ਆ ਕਿ ਬਈ ਹਰ ਚੀਜ਼ ਨੂੰ ਅਸੀਂ ਉੱਚੀ ਹੀ ਬੋਲਦੇ ਹਾਂ, ਨੱਚਦੇ ਹੀ ਰਹਿੰਦੇ ਹਾਂ ਬਿਨਾਂ ਗੱਲ ਤੋਂ। ਔਰ ਅਸੀਂ ਪਗੜੀ ਹੋਰ ਤਰ੍ਹਾਂ ਦੀ ਬੰਨ ਦਿੰਦੇ ਹੁੰਦੇ ਸੀ, ਤੇ ਉਹ ਦਾੜੀ ਐ ਸਰਦਾਰ ਦੀ ਚਪਕਾ ਜੀ ਦੇਣੀ, ਉਹ ਮਫਰਲ ਜਿਹਾ ਬੰਨ ਦੇਣਾ। ਬਿਲਕੁਲ। ਦਿਲਜੀਤ ਦੀ ਇੱਕ ਫਿਲਮ 'ਚ ਵੀ ਉਹ ਰਾਣਾ ਰਣਵੀਰ ਨੂੰ ਬਣਾਈ ਹੁੰਦੀ, ਉਹ ਸ਼ੈਂਪੀ ਸ਼ਾਇਦ ਉਸ 'ਚ ਬਣਿਆ, ਸ਼ੈਂਪੀ ਦੀ ਡੱਡੀ। ਹਾਂ, ਉਹਦੇ 'ਚ ਉਹਨੇ ਉਹ ਪੱਗ ਬੰਨੀ। ਇਹ ਪੁੰਡੀ ਨਹੀਂ ਹੈ, ਇਹ ਸ਼ੈਂਪੀ ਦੀ ਡੱਡੀ ਹੈ। ਕੁਛ ਕਰਦੇ ਨਾ, ਕ੍ਰਿਟਿਸਾਈਜ਼ ਕਰਦੇ, ਉਹਨਾਂ ਦਾ ਕੁਐਸਚਨ ਹੁੰਦਾ ਇੰਨੇ ਲੋਕ ਆਉਂਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ? ਮੈਂ ਉਹਨਾਂ ਨੂੰ ਆਉਂਦਾ ਨਾ ਵੀ ਅਸੀਂ ਨਿੱਕੇ ਹੁੰਦਿਆਂ ਤੋਂ ਵਹਿੰਦੇ ਆਏ ਆ, ਬਾਹਰੋਂ ਦਾਦੇ ਹੋਣਾ ਦਾ ਸੁਨਾਹ ਜਾਂਦਾ ਸੀ 35 ਕੱਪ ਚਾਹ ਦੇ ਖਿਲਾ ਦਿਓ, 50 ਗਲਾਸ ਲੱਸੀ ਦੇ ਖਿਲਾ ਦਿਓ, ਇੰਨੇ ਬੰਦਿਆਂ ਦੀ ਰੋਟੀ ਪਕਾ ਦਿਓ। ਤੇ ਘਰੋਂ ਕਦੀ ਇਹ ਨਹੀਂ ਆਈ ਆਵਾਜ਼ ਵੀ ਕਿੱਥੋਂ ਲਿਆਉਣਾ ਤੇ ਕੀ ਲਿਆਉਣਾ, ਤੇ ਉਹ ਪੱਕ ਕੇ ਆ ਜਾਂਦੀ। ਅਸੀਂ ਤੇ ਉਹਨਾਂ ਘਰਾਂ 'ਚ ਜੇ ਵੱਡੇ ਪਰਦੇ ਵਾਲੀਆਂ ਫਿਲਮਾਂ ਬਣਦੀਆਂ, ਜੇ ਤੁਸੀਂ ਉਹ ਵੱਡੇ ਪਰਦੇ ਵਾਲੇ ਇਹ ਕੁਝ ਵਿਖਾਈ ਜਾਓਗੇ ਜੋ ਤੁਸੀਂ ਵਿਖਾਉਣ ਦੇ, ਜਿੱਦਾਂ ਤਾਂ ਹੈ ਨਹੀਂ। ਜਿਹੜੇ ਮਾੜੇ ਅਨਾਸਰ, ਮਾੜੀਆਂ ਚੀਜ਼ਾਂ, ਉਹ ਤੁਹਾਡੇ ਵਾਲੇ ਪਾਸੇ ਵੀ ਹੈ, ਸਾਡੇ ਵਾਲੇ ਪਾਸੇ ਵੀ ਹੈ। ਬਿਲਕੁਲ, ਉਹ ਹਰ ਮੁਆਸ਼ਰੇ 'ਚ ਜਿਵੇਂ ਦੋ ਭਰਾ ਅੱਡ ਹੁੰਦੇ ਆ, ਹਨਾ। ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਬਈ ਕੰਧ ਤਾਂ ਕੱਢ ਲਈ ਯਾਰ, ਬਾਰੀਆਂ ਤਾਂ ਰੱਖ ਲਓ ਨਾ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਸਾਡੇ ਚੈਨਲ ਨਾਸਰ ਢਿੱਲੋਂ ਪੋਡਕਾਸਟ 'ਤੇ। ਬਹੁਤ ਸਾਰੇ ਦੋਸਤ ਜਿਹੜੇ ਸਾਡੇ ਕੋਲ ਪੰਜਾਬ, ਉਸ ਪੰਜਾਬ ਤੋਂ ਜਾਂ ਇੱਧਰਲੇ ਪੰਜਾਬ ਤੋਂ, ਜਿਹੜੇ ਕੋਈ ਨਵੇਕਲਾ, ਕੋਈ ਵੱਖਰਾ ਕੰਮ ਕਰਦੇ ਨੇ, ਉਹਨਾਂ ਨਾਲ ਲੈ ਕੇ ਗੱਲਬਾਤ ਕਰੀਦੀ ਆ। ਸਾਡੇ ਕੋਲ ਬਹੁਤ ਸੋਹਣਾ ਚਿਹਰਾ, ਬਹੁਤ ਸੋਹਣਾ ਨਾਂ, ਜੱਸੀ ਸੰਘਾ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਕੋਲ ਆਏ ਨੇ। ਜੱਸੀ ਜੀ, ਪਹਿਲਾਂ ਤਾਂ ਵੈਲਕਮ ਤੁਹਾਨੂੰ ਜੀ। ਥੈਂਕ ਯੂ ਜੀ। ਪਾਕਿਸਤਾਨ ਆਇਆ ਨੂੰ ਤੁਹਾਨੂੰ ਮਹੀਨਾ ਹੋ ਗਿਆ, ਤਾਂ ਨੈਟ 'ਤੇ ਵੈਲਕਮ ਕਰ ਲਾਂਗੇ। ਲਾਸਟ ਦਿਨ ਉਹਦੇ 'ਚ ਵੀ ਕਸੂਰ ਮੇਰਾ ਨਹੀਂ ਗਾ, ਤੁਹਾਡਾ ਹੀ ਹੈ। ਮੇਰਾ ਬਿਲਕੁਲ, ਮੈਂ ਮੰਨ ਗਈ। ਜੱਸੀ ਹੁਣਾਂ ਨੂੰ ਬਹੁਤ ਸਾਰੇ ਸਾਡੇ ਵੇਖਣ ਵਾਲੇ ਜਿਹੜੇ ਜਾਣਦੇ ਹੋਣਗੇ, ਰਿਸਰਚਰ ਨੇ, ਫਿਲਮ ਡਾਇਰੈਕਟਰ ਨੇ, ਉਸ ਤੋਂ ਬਾਅਦ ਲਿਖਦੇ ਵੀ ਨੇ ਬਹੁਤ ਸੋਹਣਾ, ਅਤੇ ਕਿਤਾਬ ਵੀ ਇੱਕ ਇਹਨਾਂ ਦੀ ਆਈ ਹੈ। ਸਾਰੀਆਂ ਗੱਲਾਂ ਬਾਤਾਂ ਜਿਹਨਾਂ ਨਾਲ ਕਰਨੀਆਂ, ਅਤੇ ਲਾਹੌਰ ਦਾ ਸਫ਼ਰ ਕਿਸ ਤਰ੍ਹਾਂ ਰਿਹਾ, ਕਿਉਂ ਆਏ ਇੱਥੇ, ਕਿਸ ਵਜ੍ਹਾ ਤੋਂ ਆਏ, ਕੀ ਵੇਖਿਆ ਅਤੇ ਕੀ ਕਰਨਾ ਚਾਹੁੰਦੇ ਨੇ। ਜੱਸੀ, ਕਿਵੇਂ ਰਿਹਾ ਸਫ਼ਰ ਤੁਹਾਡਾ? ਪਹਿਲਾਂ ਤਾਂ ਦੱਸ ਦਿਓ ਮਹੀਨੇ ਪੂਰੇ ਦਾ। ਬਹੁਤ ਜ਼ਿਆਦਾ ਸੋਹਣਾ। ਮੈਂ ਹੱਸਦੀ ਸੀ ਇਸ ਵਾਰ ਕਿ ਮੇਰੇ ਹੁਣ ਨਾ ਕੁੱਲ ਮਿਲਾ ਕੇ ਪਾਕਿਸਤਾਨ ਦੇ ਵਿੱਚ ਤਕਰੀਬਨ 67 ਦਿਨ ਹੋ ਗਏ ਕੁੱਲ, ਹੈ ਨਾ। ਮੈਂ ਤੀਜੀ ਵਾਰ ਆਈ ਹਾਂ। ਸੋ ਮੈਂ ਨਾ ਨਾਸਿਰ, ਮੇਰੇ ਮੰਮੀ ਦੇ ਨਾ ਮਾਂ ਪਿਓ ਬਹੁਤ ਨਿੱਕੀ ਹੁੰਦੀ ਤੋਂ ਮਰ ਗਏ ਸੀ। ਮਤਲਬ ਮੈਂ ਬਹੁਤ ਨਿੱਕੀ ਜਿਹੀ ਸੀ, ਤਾਂ ਮੈਨੂੰ ਨਾ ਮੇਰੇ ਨਾਨਕੇ ਨਹੀਂ ਸੀਗੇ। ਤਾਂ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ ਨਾ, ਤਾਂ ਸਾਰੇ ਬੱਚੇ ਨਾਨਕੇ ਜਾਂਦੇ ਸੀ।
ਤੇ ਅਸੀਂ ਇਕੱਲੇ ਸੀ ਜਿਹੜੇ ਭੂਆ ਕੋਲ ਜਾਂ ਮੰਮੀ ਦੀ ਭੂਆ ਕੋਲ ਹਨਾ ਇਦਾਂ ਜਾਣਾ। ਭੂਆ ਕੋਲ ਜਾ ਕੇ ਵੈਸੇ ਬਹੁਤ ਮਜ਼ਾ ਆਉਂਦਾ ਸੀ, ਪਰ ਜਦੋਂ ਸਾਰੇ ਜੂਨ ਤੋਂ ਬਾਅਦ ਵਾਪਸ ਨਹੀਂ ਆਉਂਦੇ ਸਕੂਲ ਤਾਂ ਸਾਰੇ ਬੱਚੇ ਐਂ ਕਿ ਦੱਸਦੇ ਆਪਣੇ ਨਾਨਕਿਆਂ ਬਾਰੇ, ਨਾਨੀ ਨਾਨੇ ਦੀਆਂ ਗੱਲਾਂ ਕਰਦੇ ਹਨਾ, ਜਾਂ ਫਿਰ ਜ਼ਿਆਦਾ ਜਿਹੜੀ ਗੱਲ ਵੀ ਨਾਨਕੀ ਕਿੱਦਾਂ ਦਾ ਟਰੀਟਮੈਂਟ ਮਿਲਿਆ, ਕਿਵੇਂ ਮਸਤੀ ਕੀਤੀ, ਕੀ ਕੀਤਾ। ਤੇ ਉਹ ਮਿਸਿੰਗ ਸੀ ਮੇਰੀ ਲਾਈਫ ਦੇ ਵਿੱਚ। ਮੈਨੂੰ ਪਤਾ ਹੀ ਨਹੀਂ ਸੀ ਕਿਵੇਂ ਹੁੰਦਾ। ਜਦੋਂ ਮੈਂ ਪਹਿਲੀ ਵਾਰ ਲਾਹੌਰ ਆਈ ਸੀ ਨਾ, ਤਾਂ ਜਦੋਂ ਮੈਨੂੰ ਜਿਹੜੀ ਖੁਸ਼ੀ ਤੇ ਚਾਅ ਮੈਨੂੰ ਚੜਿਆ, ਮੈਨੂੰ ਲੱਗਿਆ ਵੀ ਇਹ ਉਹਦੇ ਨਾਲ ਮਿਲਦਾ ਜਿਹੜਾ ਬਚਪਨ 'ਚ ਸੁਣਿਆ ਸੀ ਹਨਾ। ਸੋ ਮੈਨੂੰ ਲਾਹੌਰ ਆ ਕੇ ਹਮੇਸ਼ਾ ਇਦਾਂ ਲੱਗਦਾ ਜਿਵੇਂ ਨਾਨਕੀ ਆਈ ਹੋਵਾਂ। ਉਹ ਸਵਰਨ ਆਏ ਨਾ, ਸਵਰਨ ਟੈਣਾ ਜਰਨਲਿਸਟ ਹੈ, ਉਹਨਾਂ ਗੱਲਾਂ ਨਹੀਂ ਆਉਂਦਾ। ਮੈਂ ਕਿਹਾ ਵੀ ਕਿਵੇਂ ਲੱਗਾ ਤੁਹਾਨੂੰ? ਆਂਦਾ ਵੀ ਪਾਕਿਸਤਾਨ ਆਉਣ ਦਾ ਚਾਹ ਬੜੇ ਤੇਜ਼ ਬੋਲਦੇ ਨੇ, ਬੜੇ ਤਿੱਖੇ ਬੋਲਦੇ। ਪਾਕਿਸਤਾਨ ਆਉਣ ਦਾ ਚਾਹ ਨਾ ਸਿਰਫ ਏਦਾਂ ਸੀ ਜਿਵੇਂ ਅਪ੍ਰੈਲ 'ਚ ਆਪਾਂ ਨਾਨਕੇ ਜਾਣਾ ਹੁੰਦਾ। ਹਾਂ, ਜਿਵੇਂ ਜੂਨ 'ਚ ਜਾਣਾ ਹੁੰਦਾ ਤੇ ਅਪ੍ਰੈਲ 'ਚ ਤਿਆਰੀ ਸ਼ੁਰੂ ਹੋ ਜਾਂਦੀ ਹੈ। ਅਪ੍ਰੈਲ 'ਚ ਤਿਆਰੀ, ਜਰਾਬਾਂ ਗੰਦੀਆਂ ਸਾਈਡ ਤੇ ਸੁੱਟ ਦੇਣੀਆਂ ਤੇ ਨਾਨਕੇ ਵਗ ਜਾਣਾ। ਹਾਂ, ਸੋ ਉਹ ਦੂਜੀ ਵਾਰ ਫਿਰ ਮੈਂ ਕਾਨਫਰੰਸ ਲਈ ਆਈ ਤਾਂ ਬਹੁਤ 8-7 ਦਿਨ ਲਈ, ਜਿਵੇਂ ਨਹੀਂ ਹੁੰਦਾ ਕਿ ਹੱਥ ਲਾ ਕੇ ਮੁੜਨ ਵਾਲੀ ਗੱਲ ਸੀ, ਜੀ ਨਹੀਂ ਭਰਿਆ। ਹੁਣ ਮੇਰਾ ਤੀਜੀ ਵਾਰ ਇਹ ਸੀਗਾ ਕਿ ਮੈਂ ਪਹਿਲਾਂ ਵਾਂਗੂ ਹੀ ਮਹੀਨੇ ਲਈ ਜਾਵਾਂ। ਤੇ ਹੁਣ ਵੀ ਜਿਵੇਂ ਤੁਸੀਂ ਦੇਖਿਆ, ਮੈਂ ਨਾ ਲਾਹੌਰ ਨਾਲ ਇੰਨਾ ਵਾਕਿਫ ਹੋਣਾ ਚਾਹੁੰਦੀ ਹਾਂ ਕਿ ਜਿਵੇਂ ਮੈਂ ਚੰਡੀਗੜ੍ਹ ਨਾਲ ਆ, ਲੁਧਿਆਣੇ ਨਾਲ ਆ, ਜਾਂ ਆਪਣੇ ਪਿੰਡ ਨਾਲ ਆ, ਹੈ ਨਾ, ਕਿ ਮੈਨੂੰ ਇਹ ਨਾ ਮੇਰੇ ਦੋਸਤਾਂ ਨੂੰ ਲੱਗੇ ਕਿ ਇਕੱਲੀ ਕਿਉਂ ਫਿਰ ਰਹੀ ਆ। ਤੇ ਇਸ ਵਾਰੀ ਉਹ ਹੋਇਆ ਵੀ ਹੁਣ ਜਿਵੇਂ ਮੈਂ ਇਕੱਲੀ ਆ ਗਈ ਤਾਂ ਬਹੁਤ ਚੰਗਾ ਲੱਗਦਾ, ਓਨਾ ਹੀ ਸੇਫ ਲੱਗਦਾ, ਓਨਾ ਹੀ ਰਵਾਂ ਲੱਗਦਾ ਤੇ ਓਨਾ ਹੀ ਪਿਆਰ ਮਿਲਦਾ। ਬਿਲਕੁਲ ਘਰ ਵਾਂਗੂ ਹੀ ਹੁਣ ਲੱਗਣ ਲੱਗ ਗਿਆ, ਪਰ ਚਾਅ ਥੋੜਾ ਜ਼ਿਆਦਾ ਹੁੰਦਾ। ਅੱਛਾ, ਸਾਡੇ ਕੋਲ ਜਿਹੜੇ ਆਉਂਦੇ ਨਾ ਦੋਸਤ, ਅੱਗੇ ਉਹ ਇੱਕ ਸਾਡੇ ਮਨਪ੍ਰੀਤ ਤੇ ਅਮਰਿਕ ਉਹ ਆਏ ਸਾਡੇ ਕੋਲ, ਫਿਰ ਪੰਜਾਬੀ ਟਰੈਵਲ ਕਪਲ ਵਾਲੇ ਜਾਣਦੇ ਹੋਣੇ, ਉਹ ਆਏ ਸੀ। ਤੇ ਉਹ ਮਹੀਨੇ ਤੋਂ ਬਾਅਦ ਆਉਂਦੇ ਵੀ ਦਿਲ ਕਰਦਾ ਹੋਰ, ਤੇ ਉਹਨਾਂ ਦਾ ਵੀਜ਼ਾ ਵਧਵਾ ਲਿਆ ਸੀ। ਇੱਥੇ ਲਾਹੌਰੋਂ ਹੀ ਵੱਧ ਜਾਂਦਾ, ਜੇ ਵਧਾਉਣਾ ਤੇ ਗੱਲ ਕਰੋ ਤੇ ਮਹੀਨੇ ਦਾ ਹੋਰ ਲੈ ਦਿੰਦੇ। ਕਰ ਲਈ 10 ਮਿੰਟਾਂ 'ਚ ਵੱਧ ਜਾਂਦਾ ਵੀਜ਼ਾ। ਕਰ ਲਈਏ? ਹਾਂ, ਤੇ ਕਰ ਲਓ, ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ। ਪੋਡਕਾਸਟ ਤੋਂ ਬਾਅਦ ਕਰ ਦੇਗਾ। ਤੇ ਉਹ ਰਹਿ ਕੇ ਗਏ ਆ 1 ਮਹੀਨਾ 10 ਦਿਨ। ਅੱਛਾ, 40 ਦਿਨ ਰਹਿ ਗਏ ਆ ਹੁਣ ਹੀ, ਬਲਕਿ ਮਹੀਨਾ ਕੀ ਹੋਇਆ ਉਹਨਾਂ ਨੂੰ ਗਿਆ ਨੂੰ ਵਾਪਸ। ਹਾਂ, ਮੈਨੂੰ ਪਤਾ ਸੀ ਕਿ ਉਹ ਇੱਥੇ ਆਏ ਹੋਏ ਸੀ। ਇਹ ਪੋਡਕਾਸਟ 'ਚ ਵੀ ਦੱਸਦਾ ਵੀ ਜਿਹੜਾ ਆਉਣਾ ਚਾਹੁੰਦਾ, ਜਿਹੜੇ ਇੰਡੀਆ ਤੋਂ ਵਿਜ਼ਿਟਰ ਵੀਜ਼ਾ ਲੈ ਕੇ ਆਉਂਦੇ ਆ, ਉਹਨਾਂ ਦਾ 30 ਦਿਨ ਐਂਟਰੀ ਮਿਲਦੀ ਆ ਤੇ 30 ਦਿਨ ਹੋਰ ਵੱਧ ਸਕਦਾ। 30 ਦਿਨ ਹੋਰ ਵੱਧ ਸਕਦਾ। ਉਹ 3 ਮਹੀਨੇ 2 ਵਾਰੀ ਵੀਜ਼ਾ ਵਧਾ ਸਕਦੇ ਆ। ਅੱਛਾ, ਤੇ ਵੱਧ ਵੀ 10 ਮਿੰਟ 'ਚ ਜਾਂਦਾ। ਜਿਹੜੇ ਉੱਥੇ ਬੈਠੇ ਨੇ ਸੈਕਟਰੀਏਟ ਦੇ ਵਿੱਚ ਹੀ ਨੇ, ਬਹੁਤ ਚੰਗੇ ਨੇ, ਕੋਆਪਰੇਟ ਵੀ ਕਰਦੇ, ਚਾਹ ਵੀ ਪਿਆਉਂਦੇ ਆ ਤੇ ਨਾਲ ਵੀਜ਼ਾ ਵਧਾ ਦਿੰਦੇ। ਫਿਰ ਅੱਜ ਵਧਾ ਲਈ ਈਦ ਬਾਅਦ ਜਾ ਕੇ? ਇਹ ਵੀ ਹੋ ਸਕਦਾ। ਈਦ ਵੇਖੋ ਇੱਥੇ। ਹਾਂ, ਮੈਂ ਆਈ ਵਿਸ਼ ਵੱਧ ਜਾਵੇ ਵੈਸੇ। ਹਾਂ, ਨਹੀਂ, ਆਈ ਵਿਸ਼ ਨਹੀਂ ਵੱਧ ਸਕਦਾ, ਕੋਈ ਔਖਾ ਕੰਮ ਨਹੀਂ। ਫਿਰ ਵਧਾ ਲੈਂਦੇ ਆ 10 ਦਿਨ। ਬੰਦ ਕਰੋ ਕੈਮਰਾ, ਚਲੋ ਉੱਠੋ ਚਲੀਏ। ਕਿਉਂ ਮੈਂ ਇਸ ਤੋਂ ਆਖਿਆ ਵੀ ਟਾਈਮ ਹੋ ਗਿਆ ਐਤਵਾਰ 2:36। ਹਾਂ, ਤੇ ਦਫ਼ਤਰ ਬੰਦ ਹੋ ਜਾਣਾ 3 ਵਜੇ। ਚੱਲੀ ਜੇ ਵਧਾਉਣਾ ਤੇ ਪੋਡਕਾਸਟ ਬੰਦ ਕਰਕੇ ਤੁਹਾਨੂੰ ਜਾਣਾ ਪੈਣਾ। ਫਿਰ ਦੁਬਾਰਾ ਆ ਕੇ ਪੋਡਕਾਸਟ ਕਰ ਲਾਂਗੇ। ਕਰੀਏ ਕੋਈ ਬੰਦ? ਨਹੀਂ, ਮੈਂ ਸੱਚੀ ਸੀਰੀਅਸ ਹਾਂ। ਬੰਦ ਕਰੀਏ ਇੱਕ ਮਿੰਟ, ਇਹਨੂੰ ਇਦਾਂ ਹੀ ਰੱਖ ਲਿਓ। ਇੰਟਰਸਟਿੰਗ ਹੋ ਗਿਆ ਨਾ। ਇੰਟਰਸਟਿੰਗ ਇਸ ਤੋਂ ਹੋ ਗਿਆ ਵੀ ਪੋਡਕਾਸਟ ਬੰਦ ਕਰਕੇ ਫੋਨ ਕੀਤਾ ਉੱਥੇ ਜਿੱਥੋਂ ਵੀਜ਼ਾ ਵੱਧਦਾ। ਉਹਨਾਂ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਕੱਲ ਇਹਨਾਂ ਦਾ ਵੀਜ਼ਾ ਮੁੱਕਣਾ ਵਾ, ਕਿਉਂਕਿ ਸੰਡੇ ਜਿਹੜਾ ਵਾ ਅਕਾਊਂਟ ਹੋ ਜਾਂਦਾ ਹੁੰਦਾ ਵਾ, ਵਰਕਿੰਗ ਡੇ ਨਹੀਂ ਹੁੰਦਾ। ਤੇ ਅਸੀਂ ਮੰਡੇ ਨੂੰ ਤੁਹਾਡਾ ਵੀਜ਼ਾ ਵਧਾ ਦਾਂਗੇ, 10 ਮਿੰਟ 'ਚ ਵੀਜ਼ਾ ਵੱਧ ਜਾਊਗਾ ਤੇ ਮਹੀਨਾ ਤੁਸੀਂ ਹੋਰ ਰਹਿ ਸਕਦੇ ਜੀ। ਤੇ ਅਸੀਂ ਤਾਂ ਹੱਸਦੇ ਹਾਂ ਵੀ ਪੋਡਕਾਸਟ ਬੰਦ ਕਰਕੇ ਅਸੀਂ ਕਰ ਲਿਆ। ਵਿੱਚ 10 ਮਿੰਟ ਸੀ, ਕਿਉਂਕਿ ਟਾਈਮ ਹੈ ਸੀ ਨਾ, 3 ਵਜੇ ਤੱਕ ਟਾਈਮ ਹੁੰਦਾ ਵੈਸੇ। ਸੈਟਰਡੇ ਸੰਡੇ ਜਿਹੜੇ ਸਾਡੇ ਹੈ ਨਾ ਫੈਡਰਲ ਦੇ ਜਿੰਨੇ ਵੀ ਡਿਪਾਰਟਮੈਂਟ ਉਹ ਸੈਟਰਡੇ ਸੰਡੇ ਆਫ ਹੁੰਦਾ, ਤੇ ਉਹ ਦਿਨ ਫਿਰ ਇਹਦੇ ਅਕਾਊਂਟ ਹੋ ਜਾਏਗਾ। ਸੋ ਮੈਂ 7 ਨੂੰ ਐਂਟਰ ਹੋਈ ਸੀ, 28 ਦਿਨ ਉਹ ਹੋ ਗਏ ਤੇ 9 ਮਤਲਬ ਆ 2 ਦਿਨ ਹੀ ਉੱਤੇ ਆ। ਸੋ ਬੇਸਿਕਲੀ ਕੱਲ ਨੂੰ ਮੇਰਾ 30ਵਾਂ ਦਿਨ ਹੋ ਜਾਣਾ। ਸੋ ਜੇ ਕੱਲ ਦਾ ਅਕਾਊਂਟ, ਚਲ ਦੇਖਦੇ ਆ। ਖੈਰ ਲੈਟਸ ਸੀ ਹੁਣ ਕੀ ਕਰਦੀ, ਹੁਣ ਵਧਾਉਂਦੀ ਵੀਜ਼ਾ ਕਿ ਨਹੀਂ। ਹਾਂ ਯਾਰ, ਮੈਂ ਰਹਿਣ ਨੂੰ ਤਾਂ ਤੁਸੀਂ ਕਿਹਾ 90 ਦਿਨ ਆ, ਮੈਂ ਤੇ 120 ਵੀ ਰਹਿਣ ਲਈ ਤਿਆਰ ਹਾਂ। ਅਸਲ 'ਚ ਨਾ ਮੇਰਾ ਇੱਥੇ ਆਉਣ ਤੋਂ ਮੈਂ ਆਈ ਹਾਂ 7 ਨੂੰ, ਸੋ ਮੈਂ ਆਉਣਾ ਸੀ 3 ਨੂੰ। 1 ਦੀ ਰਾਤ ਨੂੰ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ। ਹਾਂ, ਤੇ ਉਹਦੇ ਕਰਕੇ ਫਿਰ ਮੈਂ ਨਾ ਕੰਮ ਕਰਨਾ ਸੀ, ਰਿਸਰਚ ਕਰਨੀ ਸੀ। ਆ ਕੇ ਮੈਂ ਉਹਨਾਂ ਦੇ ਭੋਗ ਤੋਂ ਪਹਿਲਾਂ ਹੀ ਆ ਗਈ ਫਿਰ। ਸੋ ਮੈਂ ਆਈ ਹਾਂ 7 ਨੂੰ ਆਈ। ਤੇ ਉਹ ਨਹੀਂ ਹੁੰਦਾ ਇੱਕ ਅਧੂਰਾਪਣ ਜਿਹਾ ਕਿ ਮੈਂ ਨਾ ਤਾਂ ਉਹਨਾਂ ਦੇ ਭੋਗ 'ਤੇ ਸੀਗੀ, ਤੇ ਘਰਦਿਆਂ ਨੂੰ ਵੀ ਇਹ ਲੱਗੀ ਜਾਂਦਾ ਕਿ ਵਿੱਚ ਮੈਨੂੰ ਭੇਜਿਆ। ਹਾਲਾਂਕਿ ਮੇਰੇ ਪਾਪਾ ਨੇ ਫੋਰਸ ਕਰਕੇ ਆ ਕਿ ਕੰਮ ਨਾ ਰੋਕ, ਤੇ ਕਿਉਂਕਿ ਹੁਣ ਜ਼ਿਆਦਾ ਦੇਰ ਰਹੀਏ ਤੇ ਫਿਰ ਉਹ ਦੁੱਖ 'ਚ ਆਪਾਂ ਧੱਸਦੇ ਜਾਂਦੇ ਹਾਂ ਨਾ, ਔਰ ਉਹ ਤਾਂ ਹੋਣਾ ਹੀ ਆ ਜਾ ਕੇ ਵੀ ਇੱਕ ਵਾਰ
ਕਿਉਂਕਿ ਪਹਿਲੀ ਵਾਰ ਇਹ ਹੋਣਾ ਕਿ ਮੈਂ ਘਰ ਜਾਣਾ, ਮੇਰੇ ਬਾਪੂ ਨੇ ਹੋਣਾ ਨਹੀਂ। ਹਮੇਸ਼ਾ ਇਹ ਹੁੰਦਾ ਕੰਮ ਕਰਕੇ ਨਹੀਂ ਤਾਂ ਜਾਈਏ ਤੇ ਸਭ ਤੋਂ ਪਹਿਲਾਂ ਉਹਦੇ ਕੋਲ ਜਾਈਦਾ, ਉਹਦੇ ਮੰਜੇ ਕੋਲ। ਤੇ ਇਹਦੇ ਕਰਕੇ ਥੋੜਾ ਹੋ ਸਕਦਾ ਜਾਂ ਕੰਮ ਕਰਕੇ, ਅਦਰਵਾਈਜ਼ ਤਾਂ ਮੈਂ ਰਹੂੰਗੀ। ਅੱਛਾ, ਭੋਗ ਦੀ ਗੱਲ ਵੀ ਉਹ ਸਾਡੇ ਜਿਵੇਂ 40 ਦਿਨਾਂ ਬਾਅਦ ਹੁੰਦਾ, ਸਾਡੇ ਨੂੰ 40 ਦਿਨ ਦਾ ਖਤਮ ਹੁੰਦੇ, ਮਤਲਬ ਉਹ ਤੁਹਾਡੇ ਵੀ ਸੇਮ 40 ਦਿਨ ਬਾਅਦ ਕਰਾਉਂਦੇ? ਹਿੰਦੂਆਂ ਦੇ ਹੁੰਦਾ ਤੇ ਸਾਡੇ ਸਿੱਖਾਂ ਦੇ ਉਹ ਨਹੀਂ ਹੁੰਦਾ। ਸਾਡੇ ਪਹਿਲੇ ਦਿਨ ਸੰਸਕਾਰ ਕਰਦੇ ਆ ਹਨਾ, ਤੇ ਉਸ ਤੋਂ ਬਾਅਦ ਤੀਜੇ ਦਿਨ ਫੁੱਲ ਚੁਗ ਲੈਂਦੇ ਆ, ਤੇ ਉਸ ਤੋਂ ਬਾਅਦ ਜਿੱਦਾਂ ਫੁੱਲ ਚੁਗਦੇ ਆ ਉਸ ਦਿਨ ਪਾਠ ਸ਼ੁਰੂ ਹੋ ਜਾਂਦਾ। ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ, ਜੇ ਲਗਾਤਾਰ ਕੀਤਾ ਜਾਵੇ ਤਾਂ ਅਖੰਡ ਪਾਠ 3 ਦਿਨ ਦਾ, ਤੀਜੇ ਦਿਨ ਭੋਗ, ਤੇ ਜੇ ਸਹਿਜ ਪਾਠ ਹੋਵੇ ਤਾਂ 7 ਦਿਨ ਦਾ। ਅੱਛਾ। ਸੋ 10ਵੇਂ ਦਿਨ ਸਾਡੇ ਤਕਰੀਬਨ 9ਵੇਂ-10ਵੇਂ ਦਿਨ ਭੋਗ ਪਏ। ਸਾਡੇ ਵੈਸੇ ਤੇ ਹੁੰਦਾ ਮਤਲਬ 40 ਦਿਨ ਬਾਅਦ ਹੀ ਹੈ ਜਿਹੜਾ 40 ਦਿਨ ਦਾ 7ਵੇਂ ਦਿਨ ਵੀ ਹੁੰਦਾ, 10ਵੇਂ ਦਿਨ ਦਾ, ਲੇਕਿਨ ਹੁਣ ਸਾਡੇ ਵੀ ਘਟ ਗਿਆ, ਹੁਣ 7ਵੇਂ ਦਿਨ ਸਾਰਾ ਕੁਝ ਮੁਕਾ ਦਿੰਦੇ। ਇੱਕ ਤੁਹਾਡੇ ਉਹ ਖਜੂਰਾਂ ਦੇ ਬੀਜ ਇਹਨਾਂ ਵੀ ਕੁਝ ਕਰਦੇ ਨੇ, ਗਿਣਦੇ, ਹਾਂਜੀ ਪੜ੍ਹਦੇ। ਹਾਂ, ਉਹ ਕੀ ਹੁੰਦਾ? ਉਹ ਹੁੰਦਾ ਅਸੀਂ ਨਾਟਕਾਂ 'ਚ ਦੇਖਿਆ ਤਾਂ। ਹਾਂ, ਉਹ ਜਦੋਂ ਮਤਲਬ ਤੀਸਰੇ ਦਾ ਹੁੰਦਾ ਖਤਮ, ਜਾਂ 7ਵੇਂ ਦਾ ਜਾਂ 40ਵੇਂ ਦਾ, ਵੀ ਉਹ ਮਸੀਤੇ ਨਾ ਖਜੂਰਾਂ ਦੀਆਂ ਗਿਟਕਾਂ ਜਿਹੜੀਆਂ ਰੱਖੀਆਂ ਹੁੰਦੀਆਂ ਇੱਕ ਪਿੰਡ 'ਚ, ਮਤਲਬ ਸਾਰਿਆਂ ਸੇਵ ਕਰਕੇ ਰੱਖੀਆਂ ਹੁੰਦੀਆਂ, ਵੀ ਜਿਨ੍ਹਾਂ ਦਾ ਵੀ ਹੋਣਾ ਇਸ ਤਰ੍ਹਾਂ ਹੋ ਜੇ, ਡੈਥ ਹੋ ਜੇ, ਉਹਨਾਂ ਉਹ ਮਸੀਤੋਂ ਲੈ ਆਉਣੀਆਂ ਖਜੂਰਾਂ, ਉਹ ਵਿਛਾ ਕੇ ਤੇ ਉਹਨਾਂ ਉੱਤੇ ਕੁੱਲ ਪੜੀ ਜਾਣੇ, ਵੀ ਰੱਬ ਦਾ ਨਾਮ ਪੜੀ ਜਾਣਾ, ਨਾਲ ਪਤਾ ਲੱਗ ਜਾਣਾ ਵੀ ਕਿੰਨੀਆਂ ਹੋ ਗਈਆਂ ਹਨਾ। ਅੱਛਾ, ਜਿਵੇਂ ਮਾਲਾ ਫੇਰਦੇ ਆ। ਹਾਂ, ਤਸਵੀਰ ਨੂੰ ਤਸਵੀਰ। ਹਾਂ, ਤੇ ਗਿਟਕਾਂ ਕਿੱਥੋਂ ਮੁੱਲ ਮਿਲਦੀਆਂ ਕਿ ਖਾ ਸੇਵ ਕਰੀ ਜਾਂਦੇ? ਉਹ ਸੇਵ ਕਰ ਲੈਂਦੇ। ਅੱਛਾ, ਕਿਉਂਕਿ ਰੋਜ਼ਿਆਂ 'ਚ ਸਾਡੇ ਬਹੁਤ ਹੁੰਦੀਆਂ ਨਾ ਯੂਜ਼ ਖਜੂਰਾਂ ਨਾਲ ਖੋਲਦੇ, ਫਿਰ ਉਹ ਸੇਵ ਹੋ ਜਾਂਦੀਆਂ ਨਾ। ਅੱਛਾ, ਮਸਜਿਦਾਂ 'ਚ ਜਿਹੜੇ ਮਸੀਤ ਹੁੰਦੇ ਉੱਥੇ ਬੜੇ ਇਕੱਠ ਹੁੰਦੇ ਆ ਰੋਜ਼ੇ ਦੇ ਟਾਈਮ ਨਾਲ, ਅਫਤਾਰੀ ਦੇ ਟਾਈਮ ਨਾਲ, ਉੱਥੋਂ ਫਿਰ ਜਿਹੜੀਆਂ ਗਿਟਕਾਂ ਹੁੰਦੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਧੋ ਕੇ ਸੇਵ ਕਰ ਲੈਂਦੇ ਆ। ਅੱਛਾ, ਮਤਲਬ ਵੀ ਇਹ ਪੁਰਾਣੇ ਦੌਰ ਦੀ ਤਸਬੀਹ। ਹਾਂ, ਜਦੋਂ ਨਹੀਂ ਹੋਣਗੇ ਮਾਲਾ ਹਨਾ। ਹਾਂ, ਮਾਲਾ ਤੁਹਾਡੇ ਮਾਲਾ ਆਉਂਦੇ, ਸਾਡੇ ਤਸਬੀਹ ਆਉਂਦੇ। ਹਾਂ, 10ਵੀਂ ਮੈਨੂੰ ਪਤਾ। ਹਾਂਜੀ। ਅੱਛਾ, ਰਿਸਰਚ ਦੀ ਗੱਲ ਹੋਣ ਡਈ ਸੀ ਵੀ ਹੁਣ ਰੀਸੈਂਟਲੀ ਫਿਰ ਚਮਕੀਲਾ ਫਿਲਮ ਤੇ ਤੁਸੀਂ ਕੀਤਾ ਕੰਮ? ਹਾਂਜੀ, ਇਮਤਿਆਜ਼ ਅਲੀ ਸਾਹਿਬ ਨਾਲ। ਹਾਂਜੀ ਹਾਂਜੀ। ਤੇ ਇਹਦੇ 'ਚ ਤੁਹਾਡਾ ਕੀ ਕੰਮ ਹੁੰਦਾ, ਮਤਲਬ ਫਿਲਮ ਦੀ ਮੇਕਿੰਗ ਦੇ ਵਿੱਚ ਤੁਹਾਡਾ ਕੀ ਕਿਰਦਾਰ ਹੈ? ਸੋ ਜਿਵੇਂ ਜਿਹੜੀ ਚਮਕੀਲਾ ਸੀ, ਉਹ ਕਿਉਂਕਿ ਕਿਸੇ ਦੀ ਜ਼ਿੰਦਗੀ ਤੇ ਬੇਸਡ ਸੀਗੀ, ਤਾਂ ਉਹਦੀ ਸਾਰੀ ਜਨਮ ਤੋਂ ਲੈ ਕੇ ਉਹਦੀ ਮੌਤ ਤੱਕ ਸਾਰੀ ਪੜਚੋਲ ਕਰਨੀ, ਉਹਦੀ ਕਹਾਣੀ ਲੱਭਣੀ। ਫਿਰ ਕਿਉਂਕਿ ਉਹਦੇ 'ਚ ਅਸੀਂ ਇਹ ਸੀ ਕਿ ਸੱਚਾਈ ਤੇ ਬੇਸਡ ਹੈ, ਤਾਂ ਫਿਰ ਇਹ ਵੀ ਕਿ ਕਿਉਂਕਿ ਅੱਛਾ, ਦੂਜੀ ਗੱਲ ਕਿਉਂਕਿ ਚਮਕੀਲਾ ਜਿਉਂਦਾ ਨਹੀਂ ਸੀ, ਤਾਂ ਲੋਕਾਂ ਤੋਂ ਸੁਣ ਕੇ ਕਹਾਣੀ ਇਕੱਠੀ ਕੀਤੀ ਹੈ ਨਾ। ਫਿਰ ਲੋਕ ਜਿਹੜੇ ਆ, ਜਿਵੇਂ ਉਹ ਨਹੀਂ ਹੁੰਦਾ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ, ਉਹਦਾ ਕੋਈ ਗਾਂ ਨਾਨੀ ਦੀ ਕਢਾਨੀ ਵੀ ਕਹਿੰਦੀ ਵੀ ਹਾਂ ਮੇਰੇ ਚਾਚੇ ਦਾ ਮੁੰਡਾ ਸੀ, ਉਹ ਵੀ ਸੀ। ਉਹ ਸਾਰੇ ਸੱਚ ਝੂਠ ਦਾ ਨਤਾਰਾ ਕਰਨਾ, ਫਿਰ ਇੱਕ ਸਹੀ ਜੀ ਮਤਲਬ ਕਿੰਨਾ ਕੁ ਝੂਠ ਬੋਲਦਾ, ਲੋਕਾਂ ਦਾ ਵੀ ਦੇਖਣਾ, ਫਿਰ ਉਹ ਸਾਰੇ ਨੂੰ ਬੈਲੈਂਸ ਕਰਕੇ ਇੱਕ ਸਟੋਰੀ, ਉਹਦੇ 'ਚੋਂ ਸੱਚ ਲੱਭਣਾ, ਓਥੈਂਟਿਸਿਟੀ ਜਿਹੜੀ, ਹਾਂ ਓਥੈਂਟਿਕ ਗੱਲ ਜਿਹੜੀ ਹੈ ਉਹ ਲੱਭਣੀ, ਸੱਚ ਲੱਭਣਾ। ਉਸ ਤੋਂ ਬਾਅਦ ਜਦੋਂ ਉਹ ਕਹਾਣੀ ਸੈੱਟ ਹੋ ਗਈ, ਫਿਰ ਉਸ ਦੌਰ ਦੇ ਵਿੱਚ ਕੱਪੜੇ ਕਿੱਦਾਂ ਦੇ ਪਾਏ ਜਾਂਦੇ ਸੀ, ਟੈਂਟ ਕੇਜ ਹੁੰਦੇ ਸੀ, ਵਿਆਹ ਦੀ ਰਸਮਾਂ ਰਿਵਾਜ ਕੀ ਹੁੰਦੇ ਸੀ, ਉਹਦੀ ਜਦੋਂ ਸ਼ੂਟ ਹੁੰਦਾ ਤਾਂ ਇਹ ਸਾਰਾ ਧਿਆਨ ਰੱਖਣਾ, ਲੈਂਗੁਏਜ ਦਾ ਧਿਆਨ ਰੱਖਣਾ, ਜੇ ਕਿਸੇ ਐਕਟਰ ਨੂੰ ਪੰਜਾਬੀ ਸਹੀ ਨਹੀਂ ਆਉਂਦੀ ਉਹਨੂੰ ਟ੍ਰੇਨ ਕਰਨਾ। ਸੋ ਇੱਦਾਂ ਦਾ ਸਾਰਾ ਮੇਰਾ ਕੰਮ ਹੈ। ਠੀਕ। ਅੱਛਾ, ਉਹਦੀ ਫਿਰ ਰਿਸਰਚ ਤੁਸੀਂ ਉਹਦੇ ਹੋਮ ਟਾਊਨ ਤੇ ਜਾ ਕੇ ਕੀਤੀ ਜਿੱਥੇ ਚਮਕੀਲਾ? ਹਾਂਜੀ। ਤੇ ਉਹਦੇ ਕੋਈ ਰਿਲੇਟਿਵ ਮਿਲੇ ਜਾਂ ਕੋਈ ਕਿਸ ਤਰ੍ਹਾਂ ਗਾਂ ਕੋਈ ਰਿਸ਼ਤੇਦਾਰ ਜਾਂ ਕਿਸ ਤਰ੍ਹਾਂ? ਸਾਰੇ ਪਰਿਵਾਰ, ਉਹਦੇ ਦੋਸਤ, ਉਹਦੇ ਨਾਲ ਜਿਹੜੇ ਉਹਦੇ ਗਾਣੇ ਲਿਖਦੇ ਸੀ, ਜਿਹੜੇ ਉਹਦੇ ਸਜੰਦੇ ਸੀ, ਸਾਰਿਆਂ ਨੂੰ ਜਾ ਕੇ ਵਾਰ-ਵਾਰ ਮਿਲ 2.5 ਸਾਲ ਲੱਗੇ ਇਹਦੀ ਰਿਸਰਚ ਤੇ। ਹਾਂਜੀ, ਬਹੁਤ ਲੰਮਾ ਕੰਮ ਕਰ ਰਿਸਰਚ ਵਾਲਾ। ਹਾਂ, ਲੰਬਾ, ਕਿਉਂਕਿ ਉਹੀ ਨਾ ਕਿ ਜਦੋਂ ਬੰਦਾ ਮਰਿਆ ਤੇ ਹਰ ਬੰਦਾ ਕਹਿੰਦਾ ਕਿ ਮੇਰੇ ਬਹੁਤ ਨੇੜੇ ਸੀ, ਸਭ ਤੋਂ ਜ਼ਿਆਦਾ ਮੇਰੇ ਨੇੜੇ ਸੀ, ਪਰ ਉਹ ਸੱਚ ਨਹੀਂ ਹੁੰਦਾ। ਤਾਂ ਉਹ ਜਦੋਂ ਪਹਿਲੀ ਵਾਰ ਰਿਸਰਚ ਕੀਤੀ ਨਾ, ਪਹਿਲਾ ਜਿਹੜਾ ਫੇਜ਼ ਸੀਗਾ, ਪਹਿਲਾ ਦੌਰ, ਤਾਂ 7-8 ਮਹੀਨੇ ਲਾ ਕੇ ਮੈਨੂੰ ਪਤਾ ਲੱਗਿਆ ਵੀ ਇਹ ਸਾਰਾ ਝੂਠ ਆ, ਕਿ ਇਹ ਤਾਂ ਗੜਬੜ ਹੋ ਗਈ। ਹੁਣ ਉਹ ਇਮਤਿਆਜ਼ ਸਾਹਿਬ ਦਾ ਵੱਡਾਪਣ ਸੀ ਕਿ ਉਹਨਾਂ ਨੂੰ ਜਦੋਂ ਮੈਂ ਕਿਹਾ ਕਿ ਮੈਨੂੰ ਲੱਗਦਾ ਨਹੀਂ ਇਹ ਸਹੀ ਹੈ ਸਾਰਾ, ਸੋ ਮੈਨੂੰ ਦੁਬਾਰਾ ਕਰਨਾ ਪੈਣਾ, ਇੱਕ ਤਰ੍ਹਾਂ ਨਾਲ ਉਹ ਪੂਰੇ ਤੇ ਕਾਂਟਾ ਮਾਰ ਕੇ ਦੁਬਾਰਾ ਤੋਂ ਸ਼ੁਰੂ ਕੀਤਾ। ਹੁਣ ਉਹ ਉਹਨਾਂ ਦਾ ਉਹ ਸੀਗਾ ਵੱਡਾਪਣ ਕਿ ਉਹਨਾਂ ਨੇ ਕਿਹਾ ਕਿ ਕੋਈ ਨਹੀਂ, ਕਰ ਦੁਬਾਰਾ। ਦੂਜੀ ਵਾਰ ਕੀਤੀ ਤਾਂ ਸਾਰਿਆਂ ਨੇ ਇੰਨਾ ਹੀ ਸੱਚ ਬੋਲਣਾ ਸ਼ੁਰੂ ਕਰਤਾ ਵੀ ਉਹਨਾਂ ਨੂੰ ਲੱਗਿਆ ਕਿ ਅੱਛਾ ਜੇ ਚੰਗਾ ਬੋਲ ਰਹੇ ਹਾਂ ਤੇ ਨਹੀਂ ਰੱਖ ਰਹੇ ਤੇ ਹੁਣ ਤਲਖ ਦੱਸਦੇ ਹਾਂ। ਫਿਰ ਇੱਦਾਂ ਲੱਗਿਆ ਕਿ ਚਮਕੀਲਾ ਬਹੁਤ ਹੀ ਬੁਰਾ ਸੀ, ਲੱਗਿਆ ਇਹ ਵੀ ਸੱਚ ਨਹੀਂ ਹੋ ਸਕਦਾ, ਦੂਜੀ ਵੀ ਖਾਰਜ ਹੋ ਗਈ। ਫਿਰ ਮੇਰੇ ਕੋਲ ਇਹ ਹੋ ਗਿਆ ਕਿ ਇੱਕ ਇਹ ਸਿਰਾ, ਇੱਕ ਚਿੱਟਾ, ਇੱਕ ਕਾਲਾ, ਹੁਣ ਮੈਂ ਗ੍ਰੇ ਲੱਭਣਾ ਵਿੱਚੋਂ। ਫਿਰ ਤੀਜਾ ਹਾਂ, ਹੁਣ ਬੈਲੈਂਸ ਕਰਨਾ, ਇਹ ਦੇਖਣਾ ਕਿ ਹੁਣ ਮੈਂ ਚਮਕੀਲੇ ਬਾਰੇ ਨਹੀਂ ਜਾਣਨਾ, ਹੁਣ ਮੈਂ ਦੇਖਣਾ ਮੈਂ ਜਿਹਦੇ ਨਾਲ ਗੱਲ ਕਰ ਰਹੀ ਹਾਂ ਉਹ ਕਿੰਨਾ ਕੁ ਸੱਚਾ ਤੇ ਝੂਠਾ।
ਉਹ ਛਾਨ ਨਹੀਂ ਲਾਉਣਾ ਸਾਰਿਆਂ ਤੇ। ਸੋ ਤੀਜੇ ਦੌਰ 'ਚ ਜਾ ਕੇ ਫਿਰ ਸਮਝ ਲੱਗੀ, ਫਿਰ ਉਹਨੂੰ ਬੈਲੈਂਸ ਕੀਤਾ, ਫਿਰ ਬੈਲੈਂਸ ਕੀਤਾ। ਹਾਂ ਅੱਛਾ, ਉਹਦੇ 'ਚ ਚਮਕੀਲਾ 'ਚ ਜਿਵੇਂ ਵਿਖਾਇਆ ਜਾਂਦਾ ਵੀ ਕਿਸੇ ਟਾਈਮ ਤੇ ਆਵਾਮ ਜਿਹੜੀ ਲੋਕ ਜਿਹੜੇ ਅਗਰੈਸਿਵ ਸਨ, ਕਈ ਲੋਕ ਮਤਲਬ ਅਗਰੈਸਿਵ ਇਸ ਤਰ੍ਹਾਂ ਵੀ ਇਹ ਮਾੜਾ ਗਾਉਂਦਾ, ਚੰਗਾ ਨਹੀਂ ਗਾਉਂਦਾ, ਤੇ ਉਸ ਤੋਂ ਬਾਅਦ ਉਹਦੀ ਪਰਸੈਪਸ਼ਨ ਜਿਹੜੀ ਉਹ ਬਦਲ ਜਾਂਦੀ ਹੈ। ਇਹ ਕਿਸ ਤਰ੍ਹਾਂ ਬੈਲੈਂਸ ਉਹਨੂੰ ਕੀਤਾ? ਕਿਵੇਂ ਬਈ ਉਹਦੀ ਡੈਥ ਤੋਂ ਬਾਅਦ? ਹਾਂ, ਡੈਥ ਤੋਂ ਬਾਅਦ ਪਰਸੈਪਸ਼ਨ ਤਾਂ ਹਾਲੇ ਵੀ ਨਾ ਸਿਰ ਉੱਦਾਂ ਹੀ ਆ ਜਿਵੇਂ ਹੁਣ ਜਦੋਂ ਮੈਂ ਰਿਸਰਚ ਕਰਦੀ ਸੀ ਉਹ ਤੋਂ ਪਹਿਲਾਂ ਮੈਂ ਚਮਕੀਲਾ ਸੁਣਿਆ ਨਹੀਂ ਸੀ ਉਸ ਤਰ੍ਹਾਂ। ਜਿਹੜੇ ਧਾਰਮਿਕ ਗਾਣੇ ਆ ਉਹ ਕਿਉਂਕਿ ਪਿੰਡਾਂ 'ਚ ਸਪੀਕਰਾਂ 'ਤੇ ਵੱਜਦੇ ਆ, ਆਪਾਂ ਸੁਣੇ ਹੁੰਦੇ ਆ ਹੈ ਨਾ। ਉਹ ਤੋਂ ਇਲਾਵਾ 2-4 ਗਾਣੇ ਡੀਜੇ 'ਤੇ ਵੱਜਦੇ ਆ, ਉਹ ਸੁਣੇ ਸੀਗੇ। ਜਦੋਂ ਮੈਨੂੰ ਰਿਸਰਚ ਲਈ ਕਿਹਾ, ਮੇਰਾ ਵੀ ਪਹਿਲਾਂ ਹੀ ਸੀ, ਮੈਂ ਕਿਹਾ ਪਰ ਮੈਂ ਸੁਣਿਆ ਹੀ ਨਹੀਂ, ਮੈਂ ਕਿਵੇਂ ਉਹਦੇ ਨਾਲ ਇਨਸਾਫ ਕਰਾਂਗੀ। ਅਤੇ ਬਟ ਜਦੋਂ ਕਿਉਂਕਿ ਇਮਤਿਆਜ਼ ਹੋਰਾਂ ਨੂੰ ਮੈਂ ਪਹਿਲਾਂ ਤੋਂ ਜਾਣਦੀ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਹੀ ਕਰਨਾ। ਤਾਂ ਮੈਂ, ਤੁਸੀਂ ਯਕੀਨ ਮੰਨੋ ਕਿ 2.5 ਸਾਲ ਨਾ ਹੈੱਡਫੋਨ ਜਿਹੜੇ ਸੀ ਉਹ ਮੇਰਾ ਉਹਦਾ ਬੋਡੀ ਦਾ ਹਿੱਸਾ ਬਣ ਗਏ ਸੀ, ਕਿਉਂਕਿ ਮੈਂ ਚਮਕੀਲੇ ਦਾ ਕੋਈ ਗੀਤ ਘਰੇ ਨਹੀਂ ਸੁਣ ਸਕਦੀ ਬਿਨਾਂ ਹੈੱਡਫੋਨ ਤੋਂ, ਨਾ ਸਪੀਕਰ 'ਤੇ ਲਾ ਸਕਦੇ ਹੋ, ਫੋਨ 'ਤੇ ਵੀ ਨਹੀਂ ਸੁਣ ਸਕਦੇ। ਔਰ ਉਹ ਉਸ ਤਰ੍ਹਾਂ ਹੀ ਆ। ਪਰ ਹਾਂ, ਅਸੀਂ ਫਿਲਮ ਦੇ ਵਿੱਚ ਗਾਣੇ ਬਹੁਤ ਸੋਚ ਸਮਝ ਕੇ, ਜਿਹੜੇ ਇਹ ਸੀ ਕਿ ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਤਾਂ ਇਹ ਡਰ ਲੱਗਦਾ ਸੀ ਕਿ ਕਈ ਉਹਦੇ ਇੱਦਾਂ ਦੇ ਗਾਣੇ ਵੀ ਹੈ ਕਿ ਦੁਬਾਰਾ ਤੋਂ ਹਿੱਟ ਨਾ ਹੋ ਜਾਣ। ਪ੍ਰੋਬਲਮੈਟਿਕ ਗਾਣੇ ਵੀ ਬਹੁਤ ਹੈ ਨਾ, ਇੱਥੇ ਵੀ ਦੱਸੂਗੀ ਤੇ ਉਹ ਹਿੱਟ ਕਰਨ ਵਾਲੀ ਗੱਲ ਹੀ ਹੈ। ਉਹ ਬਹੁਤ ਸੋਚ ਸਮਝ ਕੇ ਕੀਤਾ ਕਿ ਅੱਛਾ ਵੱਧ ਤੋਂ ਵੱਧ ਗੰਦਾ ਗਾਣਾ, ਸਾਡੀ ਲਿਮਿਟ ਇਹ ਹੈ ਕਿ ਜੇ ਫਿਲਮ 'ਚ ਦਿਖਾਉਣਾ ਕਿ ਓਕੇ ਇੱਦਾਂ ਦਾ ਬਹੁਤ ਗਾਉਂਦਾ ਸੀ ਤੇ ਆਪਾਂ ਇਹ ਬਾਰ ਸੈੱਟ ਕਰੀਏ ਕਿ ਇਹ ਤੋਂ ਤਾਂ ਨਹੀਂ ਅਸੀਂ ਜਾਣਾ, ਫਿਰ ਚੰਗਿਆਂ ਦੇ ਵਿੱਚ ਆਪਾਂ ਜਿਹੜੇ ਮਰਜ਼ੀ ਕਰ ਲਈਏ। ਸੋ ਹਾਲੇ ਵੀ ਪਰਸੈਪਸ਼ਨ ਤਾਂ ਨਹੀਂ ਚੇਂਜ ਹੋਈ, ਪਰ ਜਦੋਂ ਮੈਂ ਜਿਹੜਾ ਗ੍ਰੇ ਕਰੈਕਟਰ ਦੀ ਗੱਲ ਕਰ ਰਹੀ ਵੀ, ਜਦੋਂ ਵਿੱਚ ਵਿਚਾਲਾ ਆਪਾਂ ਬੰਦੇ ਬਾਰੇ ਸੈੱਟ ਕਰਦੇ ਹਾਂ, ਉਹਨੂੰ ਸਮਝਣ ਲਈ ਨਾ ਉਹਦੀ ਬੈਕਗਰਾਊਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਚਮਕੀਲੇ ਦੀ ਨੂੰ। ਕਿਉਂਕਿ ਚੰਗਾ ਮਾੜਾ ਅਸੀਂ ਉਦੋਂ ਡਿਸਾਈਡ ਕਰਦੇ ਹਾਂ ਜਦੋਂ ਸਾਡੇ ਘਰੇ ਦਾਣੇ ਹੋਣ, ਰੋਟੀ ਹੋਵੇ, ਛੱਤ ਚੰਗੀ ਹੈ ਹੈ ਨਾ, ਫਿਰ ਆਪਾਂ ਫਿਰ ਸਾਡੇ 'ਚ ਮੋਰੈਲਿਟੀ ਆਉਂਦੀ ਆ ਕਿ ਬਈ ਨਹੀਂ ਮੈਂ ਆਹ ਕਰ ਸਕਣਾ ਕਿ ਨਹੀਂ ਕਰ ਸਕਦਾ। ਹੁਣ ਜਿਹੜਾ ਬੰਦਾ ਉੱਠਿਆ ਹੀ ਗਰੀਬੀ 'ਚੋਂ ਆ, ਜਿਹਦੀ ਜਾਤ ਨੂੰ ਲੈ ਕੇ 50 ਸਵਾਲ ਨੇ, ਤੁਸੀਂ ਸੋਚੋ ਕਿ ਉਹਦੇ ਘਰ, ਤੁਸੀਂ ਫਿਲਮ 'ਚ ਸ਼ਾਇਦ ਸੀਨ ਦੇਖਿਆ ਹੋਣਾ ਵੀ, ਜਿਹੜਾ ਬੰਦਾ ਉਹਦੀ ਬਹੁਤ ਬੇਇੱਜ਼ਤੀ ਕਰਦਾ ਸੀਗਾ, ਉਹਦੇ ਪਿਓ ਦੀ ਖਾਸ ਕਰਕੇ, ਤਾਂ ਉਹਦਾ ਪਿਓ ਦਾਰੂ ਪੀ ਕੇ ਉਹਨਾਂ ਦੇ ਬਾਰ ਮੂਹਰੇ ਜਾ ਕੇ ਗਾਲਾਂ ਕੱਢਦਾ ਹੁੰਦਾ ਸੀ, ਉਦੋਂ ਮਸ਼ਹੂਰ ਹੋ ਗਿਆ। ਹੁਣ ਜਿਹੜਾ ਬੰਦਾ ਪਹਿਲਾਂ ਸਮਾਜ ਵੱਲੋਂ ਨਕਾਰਿਆ ਹੋਇਆ ਹਿੱਸਾ ਸਾਡੇ ਸਮਾਜ ਦਾ ਜਾਤ ਕਰਕੇ, ਜਦੋਂ ਉਹਨਾਂ ਨੂੰ ਇਹ ਕਿਸੇ ਵੀ ਕੰਮ ਕਰਕੇ, ਕਿਸੇ ਵੀ ਤਰ੍ਹਾਂ ਦਾ ਕੰਮ ਕਰਕੇ ਉਹ ਪਹਿਚਾਣ ਮਿਲੀ ਕਿ ਜੱਟ ਵੀ ਥੱਲੇ ਖੜੇ ਹੋ ਕੇ ਉਹਨੂੰ ਸਿਫਾਰਿਸ਼ ਕਰ ਰਹੇ ਆ ਵੀ ਯਾਰ ਪਲੀਜ਼ ਇਹ ਗਾਣਾ ਸੁਣਾ, ਤਾਂ ਕੀ ਉਹ ਕੰਮ ਕਰਨਾ ਛੱਡ ਦੂਗਾ? ਉਹ ਕਦੇ ਵੀ ਨਹੀਂ ਛੱਡੂਗਾ, ਕਿਉਂਕਿ ਉਹਨੂੰ ਰੈਕਗਨੀਸ਼ਨ ਵੀ ਉਹਦੇ ਕਰਕੇ ਮਿਲੀ, ਉਹਦੀ ਰੋਟੀ ਵੀ ਉਹਦੇ ਨਾਲ ਆਸਾਨ ਹੋਈ, ਉਹਦੀ ਛੱਤ, ਉਹਦੇ ਬਾਲ ਬੱਚੇ ਦਾ ਰਹਿਣਾ ਸਹਿਣਾ, ਮਾਂ ਪਿਓ ਦਾ ਰਹਿਣਾ ਸਹਿਣਾ। ਸੋ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਇਹ ਸੀ। ਦੂਜਾ ਮੈਨੂੰ ਇਹ ਲੱਗਦਾ ਕਿ ਉਹ ਸੱਚੀ ਮੁੱਚੀ ਇੰਨਾ ਟੈਲੈਂਟਡ ਸੀ ਕਿ ਜੇ ਤੁਸੀਂ ਦੇਖੋ ਤਾਂ ਹੁਣ ਤੱਕ ਉਹਦੀਆਂ ਇੱਕ ਤਰਜ਼ 'ਤੇ ਘੱਟੋ ਘੱਟ 30 50 ਗਾਣੇ ਬਣੇ ਹੋਏ ਆ, ਹੈ ਨਾ। ਬਈ ਗਿੱਪੀ ਹੋਰਾਂ ਦੇ ਲਾ ਲਓ, ਈਵਨ ਦਿਲਜੀਤ ਉਹਦਾ ਬਹੁਤ ਵੱਡਾ ਫੈਨ ਆ, ਉਹਦੀਆਂ ਤਰਜ਼ਾਂ ਦੇ, ਉਹਦੀਆਂ ਰਾਈਟਿੰਗਸ ਦੇ। ਉਹਦਾ ਇੱਕ ਗਾਣਾ ਜਿਹਦੀ ਹਰ ਲਾਈਨ ਦੇ ਵਿੱਚ ਇੱਕ ਮੁਹਾਵਰਾ ਆਉਂਦਾ, ਅਤੇ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਵੀ ਅੱਜ ਤੱਕ ਗਾਣਾ ਇੱਦਾਂ ਦਾ ਕੋਈ ਲਿਖ ਹੋਇਆ। ਪਰ ਹਾਂ, ਕਿਉਂਕਿ ਸ਼ਾਇਦ ਉਹਦੀ ਸ਼ੁਰੂਆਤ ਉਸ ਤਰ੍ਹਾਂ ਨਾਲ ਹੋਈ ਅਤੇ ਉਸ ਤੋਂ ਬਾਅਦ ਉਹਨੂੰ ਕੋਈ ਉਸ ਤਰ੍ਹਾਂ ਦਾ ਬੰਦਾ, ਜਾਂ ਕਿ ਨਾ ਤਾਂ ਉਹ ਜ਼ਿਆਦਾ ਪੜ੍ਹਿਆ ਲਿਖਿਆ ਸੀ, ਉਹਨੂੰ ਕੋਈ ਇੱਦਾਂ ਮਿਲਿਆ ਹੀ ਨਹੀਂ ਹੋਣਾ ਜਿਹੜਾ ਉਹਨੂੰ ਟਰਨ ਕਰ ਦੇਵੇ ਕਿ ਯਾਰ ਤੂੰ ਇਹ ਚੰਗਾ ਵੀ ਕਰ ਸਕਦਾ। ਨਹੀਂ, ਉੱਥੇ ਟਰਨ ਦੀ ਗੱਲ ਵੀ ਉਹਨੇ ਫਿਰ ਧਾਰਮਿਕ ਵੀ ਗਾਇਆ ਨਾ, ਲੋਕਾਂ ਦੇ ਡਰ ਤੋਂ। ਜਦੋਂ ਧਾਰਮਿਕ ਗਾਇਆ ਉਸ ਤੋਂ ਬਾਅਦ ਤਾਂ ਉਹ ਧਾਰਮਿਕ ਕੈਸੇਟ ਨੇ ਦੂਜੀ ਦੇ ਵੀ ਰਿਕਾਰਡ ਤੋੜਤੇ, ਹੈ ਨਾ। ਤਾਂ ਉਹ ਚੀਜ਼ਾਂ ਸਾਰੀਆਂ ਇੱਕ ਦੂਜੇ ਨਾਲ ਰਲੀਆਂ ਮਿਲੀਆਂ ਚੱਲਦੀਆਂ। ਹੁਣ ਜਦੋਂ ਧਾਰਮਿਕ ਗਾਇਆ, ਤੁਹਾਨੂੰ ਪਤਾ ਉਹ ਕਹਿੰਦਾ ਕਿ HMV ਨਾਲ ਉਹ ਸਾਈਨ ਸੀਗਾ, ਤਾਂ ਉਹਨੇ ਕਿਹਾ ਕਿ ਮੇਰੀ ਇੱਕ ਐਲਬਮ ਉਹਦੀ ਪਹਿਲਾਂ ਰਿਕਾਰਡ ਹੋਈ ਪਈ ਸੀ, ਤਾਂ ਉਹ ਸੱਚੀ ਮੁੱਚੀ ਤੌਬਾ ਕਰਨਾ ਚਾਹੁੰਦਾ ਸੀ। ਉਹਨੇ ਆਪਣੇ ਦੋਸਤਾਂ ਨੂੰ ਵੀ ਉਹੀ ਕਹਿੰਦਾ ਸੀ ਕਿ ਮੈਂ ਹੁਣ ਸਿਰਫ ਧਾਰਮਿਕ ਨਹੀਂ, ਮੈਂ ਚੰਗੇ ਗਾਣੇ ਗਾਉਣਾ ਚਾਹੁੰਦਾ। ਬਟ ਜਦੋਂ ਉਹ ਪ੍ਰੋਗਰਾਮ ਕਰਨ ਜਾਂਦਾ ਸੀਗਾ ਅਤੇ ਉਹਨੂੰ ਲੋਕ ਤਾਂ ਉਹੀ ਕਹਿੰਦੇ ਸੀ ਵੀ ਨਹੀਂ ਉਹੀ ਸੁਣਾ। ਫਿਰ ਆਪਾਂ ਨੂੰ ਇਹ ਵੀ ਡਿਸਾਈਡ ਕਰਨਾ ਪਊਗਾ ਵੀ ਮਾੜਾ ਸੁਣਨਾ ਕੌਣ ਜਾਂ ਕਿ ਸਿਰਫ ਉਹ ਗਾਈ ਜਾਂਦਾ ਸੀ ਅਤੇ ਅਸੀਂ ਸੁਣਦੇ ਨਹੀਂ ਸੀਗੇ, ਅਸੀਂ ਤਾਂ ਸੁਣਦੇ ਹੀ ਸੀਗੇ, ਹੈ ਨਾ। ਉਹੀ ਲੋਕ ਸੀਗੇ ਜਿਹੜੇ ਕਹਿੰਦੇ, ਉਹੀ ਲੋਕ ਸੀ ਜਿਹੜੇ ਮਾਰਨਾ ਚਾਹੁੰਦੇ ਸੀ ਅਤੇ ਉਹਨੂੰ ਕਹਿੰਦੇ ਸੀ ਇਹ ਗੰਦ ਪਾਉਂਦਾ। ਉਹੀ ਲੋਕ ਕਹਿੰਦੇ ਸੀ ਕਿ ਨਹੀਂ ਚਾਹੁੰਦੇ ਸੁਣਾ। ਸੋ ਫਿਰ ਉਹ ਹੈਂਡ ਇਨ ਹੈਂਡ ਹੀ ਚੱਲਦੀਆਂ ਚੀਜ਼ਾਂ, ਹੈ ਨਾ। ਉਹਨੂੰ ਜਦੋਂ ਇੱਕ ਬੰਦੇ ਨੂੰ ਆਪਾਂ ਕਹਿੰਦੇ ਰਹਿੰਦੇ ਹਾਂ, ਪਹਿਲਾਂ ਅਸੀਂ ਉਹਨੂੰ ਕਹਿੰਦੇ ਮਰ ਚੜੀਏ ਜਿਉਂ ਚੜੀ ਵਾਲੀ ਗੱਲ ਹੈ ਨਾ। ਫਿਰ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਹਨੂੰ ਲੱਗਿਆ ਕਿ ਯਾਰ ਠੀਕ ਹੈ, ਫਿਰ ਇੱਦਾਂ ਦੇ ਇੱਦਾਂ ਹੀ ਸਹੀ।
ਵੀ ਜੇ ਮੈਂ ਉਹ ਨਹੀਂ ਹੁੰਦਾ ਬੰਦਾ ਇਹੀ ਸੁਣਨਾ ਫਿਰ ਇਹੀ ਸੀ ਜਦੋਂ ਸਰੈਂਡਰ ਨਹੀਂ ਕਰ ਦਿੰਦਾ। ਮੈਂ ਸੌਰੀ ਵਿੱਚ ਹੀ ਆਪਾਂ ਇਸ ਗੱਲ ਨੂੰ ਮੈਂ ਇੰਟਰਪਟ ਕਰਦਾ। ਜਿਵੇਂ ਮੈਂ ਕੈਮਰੇ ਤੋਂ ਬਗੈਰ ਤੁਹਾਡੇ ਨਾਲ ਗੱਲ ਕਰਨਾ ਵੀ ਇੰਡਸਟਰੀ ਦੀ ਗੱਲ ਕਰਨੇ ਆ ਪਾਕਿਸਤਾਨ ਦੇ ਵਿੱਚ ਫਿਲਮ ਦੀ ਜਾਂ ਮਿਊਜ਼ਿਕ ਦੀ ਇੰਡਸਟਰੀ। ਕੁਛ ਟਾਈਮ ਪਹਿਲਾਂ ਤੋਂ ਸਾਡੇ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਕੋਈ ਖਾਸ ਸਪੈਸੀਫਿਕ ਉਹਨਾਂ ਲੋਕਾਂ 'ਚ ਗਿਰਦੀ ਰਹਿ ਗਈ। ਨਸੀਬੋ ਬਹੁਤ ਵੱਡਾ ਨਾਂ ਬਿਲਕੁਲ। ਉਹਦੇ ਕੋਲ ਵੀ ਗਾਣੇ ਇੱਦਾਂ ਦੇ ਗਾਣੇ ਕਿ ਮੈਂ ਕਹਿੰਦਾ ਹੁੰਦਾ ਵੀ ਇੰਡੀਆ ਦੇ ਜਿਹੜਾ ਉੱਧਰ ਦੇ ਬਾਲੀਵੁੱਡ ਉਹਨਾਂ ਦੇ ਫਿਲਮ ਦੇ ਵਿੱਚ ਮਤਲਬ ਵੀ ਉਹ ਸੀਨ ਇਸ ਤਰ੍ਹਾਂ ਦੇ ਵਿਖਾਏ ਜਾਂਦੇ ਨੇ ਸ਼ਾਇਦ ਸਾਡੀਆਂ ਫੈਮਲੀਆਂ ਨਹੀਂ ਬੈਕ ਨਹੀਂ ਵੇਖ ਸਕਦੇ। ਅਤੇ ਇਹ ਗਾਣੇ ਹੀ ਉੱਦਾਂ ਦੇ ਗਾਉਣ ਲੱਗ ਪਏ ਜਿਹੜੇ ਸੁਣੇ ਹੀ ਨਹੀਂ ਜਾ ਸਕਦੇ। ਲੇਕਿਨ ਇਹ ਵਾ ਵੀ ਜਦੋਂ ਕੋਈ ਤੁਸੀਂ ਕਿਤੇ ਵਿਆਹ ਤੇ ਸਾਡੇ ਇੱਧਰ ਵੀ ਚੱਲ ਪਿਆ ਸੀ ਵਿਆਹਾਂ ਤੇ ਸੱਜਦੇ ਜੇ ਸਾਦੇ ਹੋ ਜਾਂ ਤੁਸੀਂ ਥੀਏਟਰ ਵੇਖਣ ਜਾਂਦੇ ਜੇ ਤੁਹਾਡੇ ਕੋਲ ਉਹ ਕੁੜੀਆਂ ਜਿਹੜੀਆਂ ਉਹ ਗਾਣੇ ਨਹੀਂ ਸੀ ਗਾਉਂਦੀਆਂ ਉਹਨਾਂ 'ਚ ਪਰਫਾਰਮ ਨਹੀਂ ਕਰ ਰਹੀਆਂ ਤੇ ਥੀਏਟਰ ਵੇਖਣ ਕੋਈ ਨਹੀਂ ਜਾਂਦਾ। ਬਿਲਕੁਲ ਬਿਲਕੁਲ। ਫਿਰ ਉਹਨਾਂ ਨੂੰ ਸਾਡੀ ਗੌਰਮੈਂਟ ਨੂੰ ਉੱਤੇ ਪਾਬੰਦੀ ਲਾਉਣੀ ਵੀ ਬੰਦ ਕਰਨਾ ਪਿਆ ਵੀ ਇਹ ਤੇ ਬਹੁਤ ਬੇਹੂਦਗੀ ਆ ਬਰਦਾਸ਼ਤ ਤੋਂ ਬਾਹਰ ਆ। ਉਹ ਫੈਮਿਲੀ ਵਾਲਾ ਕੰਮ ਮੁੱਕ ਗਿਆ ਆਸਤਾ ਆਸਤਾ ਇੰਨਾ ਜ਼ਵਾਲ ਤੇ ਚਲਾ ਗਿਆ ਵੀ ਉਹ ਗਾਣੇ ਵੀ ਮੁੱਕ ਗਏ ਤੇ ਫਿਲਮਾਂ ਮੁੱਕ ਗਈਆਂ। ਇੱਕ ਪਾਸੇ ਤੇ ਅਸੀਂ ਆਨੇ ਵੀ ਚੰਗਾ ਹੋਣਾ ਚਾਹੀਦਾ ਦੂਜੇ ਪਾਸੇ ਆਨੇ ਵੀ ਸਾਡੇ ਵਾਸਤੇ ਵੇਖਣਾ ਵੀ ਅਸੀਂ ਆ ਕਿ ਸਾਨੂੰ ਬਸ ਸਾਡੇ ਪਰਿਵਾਰ ਨੂੰ ਪਤਾ ਨਾ ਲੱਗੇ ਹਨਾ। ਉਹੀ ਗੱਲ ਆ ਜਿਵੇਂ ਹੁਣ ਬਹੁਤ ਵਾਰੀ ਨਾ ਮੇਰੇ ਘਰ ਦੇ ਕੋਈ ਬਹੁਤ ਪੜ੍ਹੇ ਲਿਖੇ ਨਹੀਂ ਹੈਗੇ। ਮੇਰੇ ਪਾਪਾ 9 ਪੜ੍ਹੇ ਆ। ਮੇਰੇ ਘਰ 'ਚ ਵੱਧ ਤੋਂ ਵੱਧ ਜਿਹੜਾ ਉਹ ਮੇਰੇ ਤੋਂ ਪਹਿਲਾਂ ਵਾਲੀ ਪੀੜ੍ਹੀ ਦੇ ਵਿੱਚ 10 ਪੜ੍ਹੇ ਹੋਏ ਆ ਵੱਧ ਤੋਂ ਵੱਧ 10। ਅਤੇ ਨਾ ਬਹੁਤ ਲੋਕ ਮੇਰੇ ਨਾਲ ਦੇ ਮੈਂ ਚੰਗੇ ਸਕੂਲ 'ਚ ਪੜ੍ਹੀ 8ਵੀਂ ਤੱਕ ਸਰਕਾਰੀ 'ਚ ਪੜ੍ਹੀ ਫਿਰ ਪ੍ਰਾਈਵੇਟ 'ਚ ਪੜ੍ਹੀ। ਪ੍ਰਾਈਵੇਟ ਦੇ ਵਿੱਚ ਨਾ ਜ਼ਿਆਦਾਤਰ ਬੱਚਿਆਂ ਦੇ ਪੇਰੈਂਟਸ ਪੜ੍ਹੇ ਲਿਖੇ ਸੀ। ਅੱਛਾ ਮੇਰੇ ਮਾਂ ਪਿਓ ਨੇ ਉੱਦਾਂ ਹੀ ਮੈਨੂੰ ਯਾਦ ਹੈ ਇੱਕ ਵਾਰ ਮੈਨੂੰ ਕੋਈ ਅਵਾਰਡ ਮਿਲਣਾ ਸੀ ਅਤੇ ਮੇਰੀ ਮੰਮੀ ਗੋਹੇ ਵਾਲੀਆਂ ਚੱਪਲਾਂ ਪਾ ਕੇ ਆ ਗਈ ਅਤੇ ਪੂਰੀ ਸਟੇਜ 'ਤੇ ਚਿੱਟੀ ਚਾਦਰ ਵਿਛੀ ਹੋਈ। ਅਤੇ ਹੁਣ ਮੇਰਾ ਧਿਆਨ ਨਾ ਮੇਰੀ ਮੰਮੀ ਨੇ ਚੱਪਲਾਂ ਵੱਲ ਕਿ ਜਦੋਂ ਇਹ ਗਈ ਅਤੇ ਉੱਥੇ ਪੂਰੇ ਮਹਿੰਦੀ ਵਾਂਗੂ ਨਿਸ਼ਾਨ ਅਤੇ ਮੈਂ ਦੇਖਾਂ ਕਿ ਮੈਂ ਕਿਵੇਂ ਇਹਨੂੰ ਕਹਾਂਗੀ। ਮੈਂ ਕਹਿਣਾ ਵੀ ਨਹੀਂ ਚਾਹੁੰਦੀ ਮੇਰੀ ਮਾਂ ਆ ਹੈ ਨਾ ਉਹ। ਅਤੇ ਮੈਨੂੰ ਤਾਂ ਪੂਰਾ ਪਾਲਿਸ਼ ਪੁਲਿਸ਼ ਕਰਕੇ ਭੇਜਦੀ ਸੀ ਬੂਟ। ਅਤੇ ਨਾ ਮੇਰੀ ਟੀਚਰ ਆਈ ਇੱਕ ਅਤੇ ਉਹਨੇ ਮੇਰੇ ਕੰਨ 'ਚ ਆ ਕੇ ਕਿਹਾ ਕਿ ਜਸਪ੍ਰੀਤ ਕੈਨ ਯੂ ਟੈਲ ਯੂਰ ਮਦਰ ਦੈਟ ਸ਼ੀ ਹੈਜ਼ ਟੂ ਰਿਮੂਵ ਸ਼ੂਜ਼। ਅਤੇ ਮੈਂ ਕਿਹਾ ਮੈਂ ਨਾ 1 ਮਿੰਟ ਲਈ ਸੋਚਿਆ ਮੈਂ 9ਵੀਂ ਕਲਾਸ ਸੀ। ਮੈਂ ਕਿਹਾ ਨਹੀਂ ਮੈਂ ਨਹੀਂ ਕਹੂੰਗੀ ਠੀਕ ਹੈ ਉਹੀ ਮੇਰੀ ਮਾਂ ਆ ਉਹਨੇ ਹੀ ਮਿਹਨਤ ਕਰ ਦੁੱਧ ਵੇਚ ਕੇ ਤੇ ਮੈਨੂੰ ਪੜ੍ਹਾ ਰਹੀ ਆ ਅਤੇ ਮੈਂ ਉਹਨੂੰ ਕਹੂੰਗੀ ਜੁੱਤੀ ਲਾ ਕੇ ਸਟੇਜ 'ਤੇ ਜਾਂ ਮੈਂ ਨਹੀਂ ਕਹੂੰਗੀ। ਅੱਛਾ ਮੇਰੇ ਨਾਲ ਦੇ ਸਾਰਿਆਂ ਦੇ ਪੜ੍ਹੇ ਲਿਖੇ ਜਦੋਂ ਕਿਤੇ ਕਿਸੇ ਕੰਪੀਟੀਸ਼ਨ 'ਚ ਜਾਣਾ ਨਾ ਅਤੇ ਸਕੂਲ 'ਚ ਨਾਮ ਨਹੀਂ ਲਿਖਦੇ ਹੁੰਦੇ ਰਜਿਸਟਰ ਲੈ ਕੇ ਵੀ ਅੱਛਾ ਕਿਹਨੇ ਗਾਉਣ 'ਚ ਕਿਹਨੇ ਪਾਰਟੀਸਪੇਟ ਕਰਨਾ ਮੈਂ ਸਭ ਤੋਂ ਪਹਿਲਾਂ ਹੱਥ ਖੜ੍ਹਾ ਕਰ ਦੇਣਾ। ਅਤੇ ਬਾਕੀ ਨਾ ਬੱਚਿਆਂ ਨੇ ਕਹਿਣਾ ਅਸੀਂ ਘਰੋਂ ਪੁੱਛ ਕੇ ਦੱਸਾਂਗੇ। ਉਹਨਾਂ ਦੇ ਘਰਦਿਆਂ ਦਾ ਸਵਾਲ ਪਤਾ ਪਹਿਲਾਂ ਕੀ ਹੁੰਦਾ ਸੀ ਅੱਛਾ ਆਊਟ ਆਫ ਸਟੇਸ਼ਨ ਤਾਂ ਨਹੀਂ ਜਾਣਾ ਕਿੰਨੇ ਦਿਨ ਰਹਿਣਾ ਅੱਛਾ 2 ਦਿਨ ਲਈ ਜਾਣਾ ਨਹੀਂ ਜਾਣਾ। ਅਤੇ ਮੇਰੇ ਘਰਦਿਆਂ ਨੇ ਆਰਾਮ ਨਾਲ ਭੇਜ ਦੇਣਾ। ਮੈਂ ਕਈ ਵਾਰ ਬਹੁਤ ਮੈਂ ਉਸੇ ਦੀ ਲੜੀ 'ਚ ਗੱਲ ਹੈ ਕਿ ਮੈਂ ਨਾ 11ਵੀਂ 'ਚ ਸੀ ਅਤੇ ਮੇਰੀ ਇੱਕ ਹਾਈਕਿੰਗ ਟਰੈਕਿੰਗ ਕੈਂਪ ਲਈ ਸਿਲੈਕਸ਼ਨ ਹੋ ਗਈ। ਅਤੇ ਅੱਛਾ 8-10 ਦਿਨ ਦਾ ਕੈਂਪ ਸੀ ਔਰ ਮੈਂ ਮੋਗੇ ਤੋਂ ਮਨਾਲੀ ਜਾਣਾ ਸੀ। ਅਤੇ ਹੁਣ ਚੰਡੀਗੜ੍ਹ ਦੇ ਵਿੱਚ ਬੱਚਿਆਂ ਨੇ ਇਕੱਠੇ ਹੋਣਾ ਸੀ। ਮੇਰੇ ਘਰ ਤੋਂ ਚੰਡੀਗੜ੍ਹ 5-6 ਘੰਟੇ ਦਾ ਰਾਹ ਬੱਸ 'ਤੇ। ਮੈਂ ਨਾਮ ਲਿਖਵਾਤਾ ਸਾਰਾ ਹੋ ਗਿਆ। ਹੁਣ ਨਾ ਮੈਂ ਡਰਦੀ ਘਰੇ ਨਾ ਦੱਸਾਂ ਕਿ ਮੈਨੂੰ ਚੰਡੀਗੜ੍ਹ ਛੱਡਣ ਜਾਣਾ ਪਊਗਾ। ਅਤੇ ਮੈਂ ਜਦੋਂ 4-5 ਦਿਨ ਰਹਿ ਗਏ ਮੈਂ ਥੋੜ੍ਹਾ ਮਾਹੌਲ ਜਿਹਾ ਬਣਾਉਣਾ ਸ਼ੁਰੂ ਕੀਤਾ ਬਈ ਪਾਪਾ ਮੈਨੂੰ ਨਾ ਛੱਡਣ ਜਾਣਾ ਪੈਣਾ। ਅਤੇ ਸਾਡੀ ਜੁਆਇੰਟ ਫੈਮਿਲੀ ਆ ਹਲੇ ਵੀ ਬਾਪੂ ਮੈਂ ਤੁਹਾਨੂੰ ਦੱਸਿਆ ਹੁਣੇ ਗਿਆ ਬਾਪੂ ਤੋਂ ਪੁੱਛਦੇ ਸੀ ਸਾਰੇ ਦਾਦਾ ਜੀ ਨੂੰ ਬਾਪੂ ਕਹਿੰਦੇ ਹਾਂ ਅਸੀਂ। ਅਤੇ ਪਾਪਾ ਕਹਿੰਦੇ ਵੀ ਬਾਪੂ ਨੂੰ ਦੱਸ ਨਾ ਮੈਂ ਬਾਪੂ ਕੋਲ ਗਈ ਮੈਂ ਕਿਹਾ ਵੀ ਮੈਂ ਇੰਨੀ ਤਰੀਕ ਨੂੰ ਚੰਡੀਗੜ੍ਹ ਛੱਡ ਕੇ ਆਉਣਾ ਮੈਨੂੰ। ਅਤੇ ਉਹ ਕਹਿੰਦੇ ਜੇ ਇਕੱਲੀ ਚਲੇ ਜਾਏਂਗੀ ਤਾਂ ਜਾ ਵੜਾ। ਅਤੇ ਮੈਂ ਕਿਹਾ ਮੈਨੂੰ ਲੱਗਿਆ ਮੇਰੇ ਘਰ ਦੇ ਮੈਨੂੰ ਪਿਆਰ ਹੀ ਨਹੀਂ ਕਰਦੇ ਸਾਰਿਆਂ ਦੇ ਪਿਓ ਛੱਡਣ ਜਾ ਰਹੇ ਭਰਾ ਮੇਰੇ ਵਾਲੇ ਕਹੀ ਜਾਂਦੇ ਕਿ ਆਪੇ ਤੂੰ ਮੰਨੇਗਾ ਮੈਨੂੰ ਨਾ ਬਿਸਤਰਾ ਬੰਨ੍ਹ ਕੇ ਬੋਰੀ ਦੇ ਵਿੱਚ ਮੈਨੂੰ ਘਰੋਂ ਬੱਸ ਚੜ੍ਹਾਤਾ। ਅਤੇ ਉਸ ਟਾਈਮ ਮੈਂ ਸਿਰਫ 16 ਸਾਲ ਦੀ ਸੀ। ਅਤੇ ਮੈਂ ਉਦੋਂ ਬਾਅਦ ਵੀ ਇੱਕ ਬੱਸ 'ਚ ਸਾਰੀਆਂ ਕੁੜੀਆਂ ਆ ਗਈਆਂ ਮੈਂ ਇੱਕ ਹੋਰ ਬੱਸ 'ਚ ਗਈ ਜਿਹਦੇ 'ਚ 4-5 ਕੁੜੀਆਂ ਸੀ। ਅਤੇ ਹੁਣ ਮੈਨੂੰ ਸਮਝ ਲੱਗਦਾ ਕਈ ਵਾਰ ਕਿ ਕਿਉਂਕਿ ਮੇਰੇ ਪਿਓ ਹੋਰਾਂ ਨੇ ਆਪ ਬੇਗੈਰਤੀ ਕੀਤੀ ਨਹੀਂ ਅਤੇ ਉਹਨਾਂ ਨੂੰ ਦੀਂਦੀ ਵੀ ਨਹੀਂ। ਜਿਹੜੇ ਆਪ ਪਹਿਲਾਂ ਘਰੋਂ ਨਿਕਲ ਕੇ ਦੂਜਿਆਂ ਦੀਆਂ ਨੂੰ ਛੇੜਦੇ ਆ ਉਹਨਾਂ ਨੂੰ ਲੱਗਦਾ ਸਾਡੀ ਕੁੜੀ ਵੀ ਸੇਫ ਨਹੀਂ। ਹੁਣ ਮੇਰੇ ਪਿਓ ਨੂੰ ਮੈਂ ਅੱਜ ਤੱਕ ਕਦੀ ਆਪਣਾ ਫੋਨ ਮਿਊਟ ਨਹੀਂ ਕੀਤਾ ਮੈਨੂੰ ਲੋੜ ਹੀ ਨਹੀਂ ਪਈ। ਮੈਂ ਜਿੱਥੇ ਬੈਠੀ ਜਦ ਕਿ ਮੇਰਾ ਸਾਰਾ ਜ਼ਿਆਦਾਤਰ ਕੰਮ ਮੁੰਡਿਆਂ ਨਾਲ ਹੈ ਜ਼ਿਆਦਾਤਰ ਗਿਣਤੀ 'ਚ ਮੁੰਡੇ ਹੁੰਦੇ ਆ ਮੇਰੇ ਦੋਸਤ ਮੁੰਡੇ ਆ ਮੈਂ ਮਹਿਫਲਾਂ 'ਚ ਬਹਿੰਦੀ ਉੱਥੇ ਜ਼ਿਆਦਾ ਮੁੰਡੇ ਹੁੰਦੇ ਆ ਪਰ ਮੈਨੂੰ ਕਦੇ ਝੂਠ ਨਹੀਂ ਬੋਲਣਾ ਪਿਆ ਕਿ ਮੈਂ ਕਿੱਥੇ ਹਾਂ ਕਿਉਂਕਿ ਉਹਨਾਂ ਨੇ ਭਰੋਸਾ ਇੰਨਾ ਕੀਤਾ। ਜਦੋਂ ਮਾਂ ਪਿਓ ਇੱਦਾਂ ਭਰੋਸਾ ਕਰਦਾ ਤੁਹਾਡੇ 'ਤੇ ਆਪੇ ਜ਼ਿੰਮੇਵਾਰੀ ਆ ਜਾਂਦੀ ਹੈ।
ਕਿ ਮੈਨੂੰ ਜੇ ਆਜ਼ਾਦੀ ਮਿਲੀ ਹੈ ਤੇ ਮੈਂ ਗਲਤ ਨਹੀਂ ਇਸਤੇਮਾਲ ਕਰ ਸਕਦੀ। ਸੋ ਆਈ ਥਿੰਕ ਉਹ ਉਹੀ ਹੈ ਕਿ ਮਤਲਬ ਨਾਲੇ ਕੌਨਫੀਡੈਂਸ ਵੀ ਨਾ ਦਿੱਤਾ ਨਾ ਹਾਂ ਵੀ ਤੂੰ ਜਾ ਆਪ ਜਾ ਵੀ ਕੋਈ ਚੱਕਰ ਨਹੀਂ। ਨਿੱਕੇ ਹੁੰਦਿਆਂ ਤੋਂ ਕੌਨਫੀਡੈਂਸ ਕਹਿੰਦਾ 10 ਤੇਰੀਆਂ ਤਾਂ ਖੂਚ ਗਈਆਂ ਜੇ ਤੂੰ ਉੱਥੇ ਮਨਾਲੀ ਨਹੀਂ ਜਾ ਸਕਦੀ। ਜਿਵੇਂ ਤੁਸੀਂ ਦੱਸਣ ਦੇ ਸੀ ਨਾ ਵੀ ਮਾਤਾ ਹੋਣੀ ਗੋਹੇ ਵਾਲੇ ਜੁੱਤੀਆਂ ਲੈ ਕੇ ਆ ਗਈਆਂ। ਅਸੀਂ ਸਕੂਲੇ ਪੜ੍ਹਦੇ ਹੁੰਦੇ ਹਾਂ ਤੇ ਉਹ ਇਹ ਸਾਡੇ ਨਾ ਟਰੈਕਟਰ ਰੱਖਿਆ ਹੁੰਦਾ ਸੀ ਰੂਸੀ ਸਾਡੇ ਨਾ ਗੰਨਾ ਗੁੰਨਾ ਢੋਣ ਲਈ। ਇੱਕ ਟਰੈਕਟਰ ਰੱਖਿਆ ਹੁੰਦਾ ਸੀ 135, ਸਾਰਿਆਂ ਨੂੰ ਛੋਟਾ ਹੁੰਦਾ, ਇੱਕ ਸਾਰਿਆਂ ਨੂੰ ਛੋਟਾ ਤੇ ਇੱਕ ਸਾਰਿਆਂ ਨੂੰ ਵੱਡਾ, ਕਿਉਂਕਿ ਉਹ ਤੇਲ ਬਹੁਤਾ ਖਾਂਦਾ ਸੀ। ਕਿਤੇ ਪੱਠੇ ਪੁੱਠੇ ਲੈਣ ਜਾਣਾ ਜਾਂ ਆਸੇ ਪਾਸੇ ਜਾਣਾ, ਕਿਤੇ ਦਵਾਈ ਲੈਣ ਵੀ ਜਾਣਾ ਤੇ ਮਗਰਾਟਾਂ ਦੇ ਬਣਾਉਣੇ ਆ, ਮਾਂ ਨੂੰ ਆ ਤੇ ਦਵਾਈ ਲਿਆਉਣੀ। ਤੇ ਸਕੂਲੇ ਆਈਏ ਤੇ ਬਾਬਾ ਸਾਡਾ ਨਾ ਟਰੈਕਟਰ ਬਾਹਰ ਸਕੂਲ ਦੇ ਬਾਹਰ ਖਿਲਾਰਿਆ, ਨਾਲ ਦੇ ਪਿੰਡ ਸਕੂਲ ਸੀ। ਤੇ ਉਹਨੇ ਪੁੱਛਿਆ ਨਹੀਂ ਵੀ ਕਿਸੇ ਨੂੰ ਨਹੀਂ ਪੁੱਛਿਆ ਵੀ ਮੁੰਡੇ ਕੀ ਕਰਦੇ ਆ। ਹੁਣ ਤੇ ਕਹਿੰਦੇ ਨਾ ਵੀ ਮਾਸਟਰ ਕਹਿੰਦੇ ਆ ਵੀ ਮਾਂ ਪਿਓ ਕਹਿੰਦੇ ਵੀ ਮਾਰਨਾ ਨਹੀਂ ਮੁੰਡਿਆਂ ਨੂੰ। ਉਹਨੇ ਖੁੱਸਾ ਉੱਥੇ ਹੱਥ ਲਾ ਕੇ ਫੜ ਲੈਣਾ ਗੇਟ ਚੋਂ ਹੀ। ਇਹ ਨਹੀਂ ਦੇਖਣਾ ਕੋਈ ਪੜ੍ਹਦਾ ਕੋਈ ਲਿਖਦਾ, ਉਹਨੇ ਉਹਦੇ ਖੁੱਸਾ ਫੇਰਨ ਲੱਗ ਪੈਣਾ ਤੇ ਮਾਸਟਰ ਨੂੰ ਕਹਿਣਾ ਇਹਨੂੰ ਕੁੱਟਿਆ ਕਰੋ ਇਹਨਾਂ ਨੂੰ। ਹਾਂ ਬਿਲਕੁਲ ਬਿਲਕੁਲ। ਆਪਣੇ ਘਰ ਦੇ ਤਾਂ ਉਹ ਸੀ ਨਾ ਜਿਹੜੇ ਪਹਿਲਾਂ ਆਪਦੇ ਨਿਆਣੇ 'ਚ ਗਲਤੀ ਕੱਢਦੇ ਆ ਵੀ ਇਹ ਨਹੀਂ ਕੀਤਾ ਹੋਣਾ, ਸਾਡੇ ਵਾਲੇ ਨਹੀਂ ਕੀਤਾ। ਕਿਸੇ ਨੂੰ ਨਹੀਂ ਕਹਿਣਾ ਗਲਤੀ ਆਪਣੇ। ਅੱਛਾ, ਗੱਲਾਂ ਹੁੰਦੀਆਂ ਸੀ ਵੀ ਪਾਕਿਸਤਾਨ ਦੀ ਇੰਡਸਟਰੀ ਨੂੰ ਲੈ ਕੇ ਵੀ ਇੱਥੇ ਪਾਕਿਸਤਾਨ ਵੀ ਇਸੇ ਕੁਛ ਪ੍ਰੋਜੈਕਟ ਦੇ ਸਿਲਸਿਲੇ 'ਚ ਆਏ। ਹਾਂ, ਮੈਂ ਅਗਲੀ ਕਿਸੇ ਫਿਲਮ ਦੀ ਰਿਸਰਚ ਲਈ ਆਈ ਹਾਂ, ਉਹਦੇ ਬਾਰੇ ਗੱਲ ਨਹੀਂ ਆਪਾਂ ਕਰ ਸਕਦੇ ਇੱਥੇ, ਬਟ ਹਾਂ ਕਿਉਂਕਿ ਥੋੜ੍ਹਾ ਜਿਹਾ ਇੱਥੋਂ ਬਾਰੇ ਮੈਂ ਜਾਣਨਾ ਸੀਗਾ। ਦੂਸਰਾ ਮੈਨੂੰ ਪਰਸਨਲੀ ਇਹ ਵੀ ਹੈ ਕਿ ਜਿਹੜੀ ਪੀੜ੍ਹੀ ਨੇ ਵੰਡ ਨੂੰ ਆਪਣੇ ਪਿੰਡੇ 'ਤੇ ਸਿਆ, ਉਹ ਖਤਮ ਹੋਣ ਵਾਲੀ ਹੈ ਹੁਣ। ਸੋ ਉਹਨਾਂ ਲੋਕਾਂ ਨੂੰ ਇੰਟਰਵਿਊ ਕਰਨ ਦਾ ਸੀਗਾ ਮੇਰਾ ਮਨ ਬਹੁਤ ਦੇਰ ਦਾ। ਉੱਥੇ ਕੁਛ ਕੀਤੇ ਸੀਗੇ, ਇੱਥੇ ਮੈਨੂੰ ਪਹਿਲਾਂ ਸਾਰਿਆਂ ਨੇ ਕਿਹਾ ਕਿ ਇੱਥੇ ਬਹੁਤ ਲੋਕ ਆ, ਇੱਥੇ ਆ ਕੇ ਕਹਿੰਦੇ ਨਹੀਂ ਤੁਹਾਡੇ ਵੱਲ ਉਮਰਾਂ ਜ਼ਿਆਦਾ ਆ, ਸਾਡੇ ਵੱਲ ਤਾਂ ਥੋੜ੍ਹੀ ਰਹਿ ਗਈ। ਨਹੀਂ ਇੱਥੇ ਹੁੰਦਾ ਵੀ ਜਦੋਂ ਕਿਤੇ ਚਲੇ ਜਾਓ ਨਾ ਕਿਸੇ ਪਿੰਡ 'ਚ, ਅਸੀਂ ਹੁਣ ਨੋਰਮਲੀ ਜਾਈਦਾ ਕਿਸੇ ਨੂੰ ਪੁੱਛ ਲਈਏ ਨਾ ਕੋਈ ਪੁਰਾਣਾ, ਸਾਰੇ ਮਰ ਗਏ, ਸਾਰੇ ਜਾਂਦੇ ਨੇ, ਹੌਲੀ ਹੌਲੀ ਫਿਰ ਲੱਭਣ ਲੱਗ ਪੈਂਦੇ। ਇੱਕ ਜਦੋਂ ਇੱਕ ਲੱਭ ਗਿਆ ਹੈ ਨਾ, ਫਿਰ ਉਹ ਦੂਜਾ ਦੱਸ ਦਿੰਦਾ, ਫਿਰ ਉਹ ਇੱਕ ਪਿੰਡ 'ਚੋਂ 5-7 ਲੱਭ ਜਾਂਦੇ। ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ। ਅੱਛਾ, ਰਿਸਰਚ ਕਰਦੇ ਆ। ਇੱਕ ਕੁਐਸਚਨ ਹੈ, ਮੈਂ ਪਿਛਲੇ ਦਿਨ ਅੱਜ ਕੱਲ੍ਹ ਨਾ ਇੱਕ ਰੀਲ ਵੀ ਵੇਖਣ ਡਿਆ, ਇਮਤਿਆਜ਼ ਅਲੀ ਸਾਹਿਬ ਜਾਂ ਤੁਸੀਂ ਫਿਲਮਾਂ ਵੀ ਜਿਹੜੀਆਂ ਵੱਡੀਆਂ ਵੱਡੇ ਸਿਨੇਮੇ ਤੇ ਬਾਲੀਵੁੱਡ ਦੀਆਂ ਬਣਾਉਂਦੇ, ਇੱਕ ਲਾਮਾ ਵੀ ਆ ਤੇ ਇੱਕ ਕੁਐਸਚਨ ਵੀ ਆ। ਲਾਮਾ ਹੈ ਵੀ ਜਦੋਂ ਰਿਸਰਚ ਕਰਦੇ, ਜਦੋਂ ਇਹ ਨਹੀਂ ਵੇਖਦੇ ਤੁਸੀਂ ਇੱਥੇ ਰਿਸਰਚ ਕਰਨ ਆਏ ਜੇ, ਤੁਸੀਂ ਕੋਈ ਵੇਖਿਆ ਤੇ ਸੁਰਮੇ ਵਾਲਾ, ਕੋਈ ਟੋਪੀ ਵਾਲਾ, ਕੋਈ ਗੱਤ ਰਿਹਾ? ਨਹੀਂ ਮੈਂ ਤੇ ਆਪ ਬਹੁਤ ਮਜ਼ਾਕ, ਸਾਰੇ ਪੋਡਕਾਸਟਾਂ 'ਚ ਗੱਲ ਹੋਈ ਹੈ। ਸੋ ਮੈਂ ਕਿਹਾ ਬਈ ਜਿੱਦਾਂ ਕਰੋ। ਅੱਛਾ, ਜਦੋਂ ਮੈਂ ਇੱਥੇ ਪਹਿਲੀ ਵਾਰ ਆਪ ਵੀ ਨਹੀਂ ਸੀ ਆਈ, ਇੱਕ ਪਰਸੈਪਸ਼ਨ ਇੱਦਾਂ ਬਣਾ ਦਿੱਤੀ ਜਾਂਦੀ ਹੈ ਵੀ ਜਿਵੇਂ ਇੱਥੇ ਕਿਸੇ ਔਰਤ ਦਾ ਚਿਹਰਾ ਨਹੀਂ ਦਿਖੂਗਾ, ਬੁਰਕਿਆਂ 'ਚ ਹੀ ਫਿਰਦੀਆਂ ਸਾਰੀਆਂ, ਹੈ ਨਾ, ਜਾਂ ਫਿਰ ਸਾਰੇ ਇੱਦਾਂ ਕਰਨਗੇ, ਸਾਰੇ ਆਦਾਬ ਕਰਨਗੇ, ਸੁਰਮਾ ਐਡਾ ਲੰਮਾ, ਕੀ ਕਹਿੰਦੇ ਤੁਸੀਂ ਜਿਹੜਾ ਨਮਾਜ਼ ਵਾਲਾ ਇੱਥੇ ਨਹੀਂ ਹੁੰਦਾ, ਇੱਕ ਨਿਸ਼ਾਨ ਬਣਿਆ ਹੁੰਦਾ ਮਿਹਰਾਬ, ਉਹ ਬਣਾ ਦਿੰਦੇ ਆ ਮੇਕਅਪ ਲਾ ਕੇ ਨਾਲ, ਹੈ ਨਾ, ਤਵੀਜ਼ ਪਾ ਦੇਣਗੇ ਉਹਦੇ। ਸੋ ਹਰੇ ਰੰਗ ਦਾ ਇੱਕ ਪਰਨਾ ਜਿਹਾ, ਹੁਣ ਇੱਥੇ ਹਰੇ ਰੰਗ ਦੇ ਹੋਣਗੇ। ਹਾਂ, ਕੋਠੇ ਹਰੇ ਰੰਗ ਦੇ, ਪਰ ਝੰਡੇ ਨੂੰ ਚੱਕ ਕੇ ਕਰਤਾ ਉਹ ਜਿਹੜਾ ਤੁਹਾਡੀ ਉਹ ਫਿਲਮਾਂ 'ਚ ਆਉਂਦਾ ਨਾ। ਇੱਕ ਉਹ ਕਿਸੇ ਨੇ ਮੈਨੂੰ, ਮੋਹਿਬ ਨੇ ਇੱਕ ਦਿਨ ਰੀਲ ਭੇਜੀ, ਉਹ ਕਹਿੰਦਾ ਕਿ ਜਿਹੜਾ ਡਾਇਰੈਕਟਰ ਮੰਨ ਲਓ ਐਡੀਟਰ ਨੂੰ ਕਹਿ ਰਿਹਾ, ਕਹਿੰਦਾ ਗ੍ਰੀਨ ਟਿੰਟ ਵੀ ਪਾ ਦੇ ਇਹਦੇ ਤੇ ਹੁਣ, ਕਿ ਹੈ ਨਾ ਹਰਾ ਰਹਿ ਨਾ ਜਾਵੇ ਕਿਤੇ। ਸੋ ਯਾ ਆਈ ਥਿੰਕ ਇਮਤਿਆਜ਼ ਨੇ ਤਾਂ ਨਹੀਂ ਇੱਦਾਂ ਕੀਤਾ। ਨਹੀਂ ਮੈਂ ਉਵੇਂ ਗੱਲ ਕਰਦਾ, ਉਹਨਾਂ ਨੇ ਨਹੀਂ ਕੀਤਾ। ਮੈਂ ਅਦਰਵਾਈਜ਼ ਤਾਂ ਤੂੰ ਇਹਦੇ ਨਾ ਪੰਜਾਬ ਨੂੰ ਕਿਵੇਂ ਦਿਖਾਉਂਦੇ ਆ, ਮੈਂ ਓਵਰਆਲ ਗੱਲ ਕਰਦਾ ਵੀ ਰਿਸਰਚ ਤੁਸੀਂ ਕਰਦੇ, ਰਿਸਰਚ ਕਰਕੇ ਦੱਸਦੇ ਨਹੀਂ ਵੀ ਇੱਦਾਂ ਹੋਣਾ ਰਿਸਰਚ ਦਾ। ਅੱਛਾ, ਇੱਕ ਹੋਰ ਫਨੀ ਗੱਲ ਇਹ ਹੈ ਕਿ ਰਿਸਰਚ ਦਾ ਹੁਣੇ ਫੈਸ਼ਨ ਨਹੀਂ ਸ਼ੁਰੂ ਹੋਇਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਇੱਕ ਅਸਿਸਟੈਂਟ ਡਾਇਰੈਕਟਰ ਨੂੰ ਕਹਿ ਦਿੰਦੇ ਸੀ ਵੀ ਤੂੰ ਦੇਖ ਲਈ ਮਾੜਾ ਜਿਹਾ, ਹੈ ਨਾ, ਮਾੜਾ ਜਿਹਾ, ਫਿਰ ਉਹੀ ਦੇਖਿਆ ਜਾਂਦਾ, ਫਿਰ ਤਾਂ ਤੁਸੀਂ ਮੀਡੀਆ ਤੋਂ ਹੀ ਦੇਖੋਗੇ। ਤੇ ਹੁਣ ਮੈਨੂੰ ਤੁਹਾਡੀ ਗੱਲ ਤੋਂ ਹੀ ਡਰ ਲੱਗ ਰਿਹਾ ਵੀ ਜਿਹੜਾ ਮੈਂ ਕੰਮ ਕੀਤਾ ਉਹ 'ਚ ਨਾ ਗਲਤੀ ਰਹਿ ਜੇ। ਨਾਲੇ ਵੀ ਤੁਹਾਨੂੰ ਆਈਡੀਆ ਹੋ ਗਿਆ ਨਾ ਵੀ ਜੇ ਤੁਸੀਂ ਕੱਲ ਨੂੰ ਕੁਛ ਇੱਦਾਂ ਦਾ ਵਿਖਾਉਣਾ ਤੇ ਇਹ ਨਹੀਂ ਵਿਖਾਉਣਾ, ਕਿਉਂਕਿ ਮੈਂ ਤਾਂ ਪਹਿਲਾਂ ਹੀ ਹੈ। ਇਹ ਵੇਖੋ, ਇਹ ਪਹਿਨਾਵਾ ਜਿਹੜਾ ਹੁੰਦਾ ਉਹ ਤੁਹਾਡੇ ਖਿੱਤੇ ਦਾ ਵਾ, ਜਿੱਥੇ ਤੁਸੀਂ ਰਹਿੰਦੇ ਜੇ। ਬਿਲਕੁਲ, ਹਾਂ, ਰਿਪਰੈਜ਼ੈਂਟੇਸ਼ਨ ਹੈ, ਇਹ ਰਿਪਰੈਜ਼ੈਂਟੇਸ਼ਨ ਹੈ। ਤੁਸੀਂ ਉਹਨੂੰ, ਹੁਣ ਮੈਂ ਕੱਲ ਪਰਸੋਂ ਹੀ ਫਿਲਮ ਵੇਖਣ ਡਿਆ ਹਾਂ, ਫਿਲਮ ਵੀ ਬੜੀ ਵੱਡੀ ਮੈਂ ਵੇਖਣ ਡਿਆ ਸੀ। ਇੱਕ ਫਿਲਮ ਸੀ ਜੀ, ਉਹਦੇ 'ਚ ਹੁਣ ਮੈਨੂੰ ਦਿਮਾਗੋਂ ਨਾਂ ਨਿਕਲ ਗਿਆ ਤਾਂ,
ਕਿਸੇ ਏਜੰਸੀ ਦੀ ਸ਼ਾਇਦ ਤੁਹਾਡੇ ਵੱਲੋਂ ਬਣਾਉਂਦੇ ਨੇ ਨਾ ਕੁਛ ਉਸ ਤਰ੍ਹਾਂ ਦੀ ਫਿਲਮਾਂ ਵੀ ਅਕਸ਼ੇ ਕੁਮਾਰ ਜਹਾਜ਼ ਲੈ ਕੇ ਆ ਜਾਂਦਾ, ਇਸਲਾਮਾਬਾਦ ਆ ਕੇ ਬੰਦਾ ਚੁੱਕ ਕੇ ਲੈ ਜਾਂਦਾ। ਬਿਲਕੁਲ ਬਿਲਕੁਲ। ਉੱਥੇ ਉਸ ਫਿਲਮ 'ਚ ਨਾ ਨਿੱਕੇ ਜਿਹੇ ਕੱਦ ਦਾ ਕੋਈ ਮੁੱਲਾ ਕਰਕੇ ਵਹਾਇਆ ਨਾ, ਏਡੇ ਕੱਦ ਦਾ, ਉਹਨੇ ਦਾੜੀ ਰੱਖੀ ਐਡੀ ਐਡੀ ਤੇ ਸੁਰਮਾ ਪਾਇਆ ਤੇ ਐ ਤੁਰਦਾ। ਮੈਂ ਨਾ ਯਾਰ ਇਹ ਕੀ ਕਰਦੇ ਯਾਰ, ਇਹਨਾਂ ਦੀ ਰਿਸਰਚ ਕਿੱਥੇ ਆ? ਮੈਨੂੰ ਤਾਂ ਇੱਥੇ ਕੋਈ ਇਦਾਂ ਦਾ ਤੇ ਕੁਝ ਹੈ ਨਹੀਂ ਇੱਥੇ। ਮੈਨੂੰ ਤਾਂ ਸਭ ਤੋਂ ਲੰਬਾ ਹੁਣ ਤੱਕ ਤੂੰ ਹੀ ਦਿਸਿਆ ਤੇ ਨਾ ਕੋਈ ਗਿੱਠਾ ਦਿਸਿਆ। ਤੇ ਲਾਹੌਰ ਘੁੰਮਦੀ ਵੀ ਤੂੰ ਹੀ ਲੰਮੀ ਦਿਸਦੀ। ਹਾਂ ਮੈਂ ਸਭ ਤੋਂ ਮੈਨੂੰ ਉੱਥੇ ਸਾਡੇ ਬਹੁਤ ਹੀ ਭੁਲੇਖਾ ਵੀ ਪਾਕਿਸਤਾਨ ਦੀਆਂ ਨਹੀਂ, ਲਾਹੌਰ ਦੀਆਂ ਕੁੜੀਆਂ ਬਹੁਤ ਲੰਮੀਆਂ ਲੰਜੀਆਂ। ਸੋ ਸਾਡੇ ਵਾਲੇ ਸੁਣ ਲੈਣ, ਕੋਈ ਨਹੀਂ ਹੈਗਾ। ਆਪਣੀਆਂ ਕੁੜੀਆਂ ਦੀ ਕਦਰ ਕਰੋ, ਆਪਣੀਆਂ ਦੀ ਕਦਰ ਕਰੋ। ਉਹ ਅਸੀਂ ਹੱਸਣੇ ਆ ਨਾ, ਅਰਜਨ ਸਾਡਾ ਦੋਸਤ ਹੈ, ਅਰਜਨ ਢਿੱਲੋਂ ਸਿੰਗਰ ਮੁੰਡਾ, ਤੇ ਉਹ ਗੱਲ ਕਰਨੇ ਤਜਮਲ ਕਲੀਮ ਸਾਹਿਬ ਨਾਲ ਨਾ ਫੋਨ ਤੇ, ਉਹਨਾਂ ਨਾਲ ਆਂਦਾ ਮੇਰੀ ਗੱਲ ਕਰਨ, ਨਾਲ ਗੱਲ ਕਰਾਉਣ ਦਾ, ਤੇ ਆਂਦਾ ਨਾਸਰਾ ਤੂੰ ਮੈਨੂੰ ਯਾਰ ਸਾਦਾ ਹੀ ਨਹੀਂ। ਮੈਂ ਕਿ ਮੈਂ ਹੱਸਣ ਡਿਆ ਪਿਆ ਉਹਨੂੰ, ਮੈਂ ਕਿਹਾ ਉਹ ਰੀਲ ਵੀ ਬੜੀ ਵਾਇਰਲ ਹੋਈ, ਮੈਂ ਕਿਹਾ ਤੂੰ ਵਾਜੇ ਮੈਂ ਨੂਰ ਨੂੰ ਮਾਰਦਾ ਸਾਨੂੰ ਕਵੇਂ ਤੇ ਇਸ ਤੋਂ ਭਾਈ ਆਪੋ ਆਪਣੇ ਪਾਸੇ ਰਹੋ। ਹਾਂ ਆਪੋ ਆਪਣੇ ਪਾਸੇ ਰਹੋ, ਜ਼ਿਆਦਾ ਨਹੀਂ ਕਰਨ ਦੀ ਲੋੜ। ਹੁਣ ਜਿਹੜਾ ਗੁੱਸਾ ਜਿਵੇਂ ਤੁਹਾਨੂੰ ਇੱਥੋਂ ਨੂੰ ਲੈ ਕੇ ਆ ਨਾ, ਕਿ ਜਿੱਦਾਂ ਦੇ ਪਾਕਿਸਤਾਨੀਆਂ ਨੂੰ ਦਿਖਾਉਂਦੇ ਆ, ਉਹ ਸੇਮ ਮੇਰਾ ਰਿਸਰਚ ਤੋਂ ਪਹਿਲਾਂ ਬਾਲੀਵੁੱਡ ਨਾਲ ਪੰਜਾਬੀਆਂ ਦਾ ਵੀ ਬਹੁਤ ਗੁੱਸਾ ਕਿ ਤੁਹਾਡੀ ਪਰਸੈਪਸ਼ਨ ਇਹ ਬਣਾਤੀ ਜਾਂਦੀ ਜਿਵੇਂ ਅਸੀਂ ਸਾਰਾ ਦਿਨ ਸਤਿ ਸ਼੍ਰੀ ਅਕਾਲ ਦੀ ਜਗ੍ਹਾ ਜਾਂ ਹੈਲੋ ਦੀ ਜਗ੍ਹਾ ਬੱਲੇ ਬੱਲੇ ਹੀ ਕਹਿੰਦੇ ਹਾਂ, ਹੈ ਨਾ। ਜਿਵੇਂ ਇੰਨੇ ਲਾਊਡ ਆ ਕਿ ਬਈ ਹਰ ਚੀਜ਼ ਨੂੰ ਅਸੀਂ ਉੱਚੀ ਹੀ ਬੋਲਦੇ ਹਾਂ, ਨੱਚਦੇ ਹੀ ਰਹਿੰਦੇ ਹਾਂ ਬਿਨਾਂ ਗੱਲ ਤੋਂ। ਔਰ ਅਸੀਂ ਤੁਸੀਂ ਹੁਣ ਆਪਾਂ ਦੋਨਾਂ ਨੇ ਕਿਹੜੇ ਰੰਗ ਪਾਏ ਹੋਏ ਆ ਜਮਾ, ਹੈ ਨਾ, ਫਿੱਕੇ ਰੰਗ ਪਾਉਂਦੇ ਹਾਂ। ਸਾਡੇ ਦਾਦੇ ਜਾਂ ਸਾਡੇ ਮਾਂ ਪਿਓ ਗ੍ਰੇ ਰੰਗ ਪਾਉਂਦੇ ਆ, ਵਾਈਟ ਪਾਉਂਦੇ ਆ, ਚਿੱਟਾ ਬਹੁਤ ਪਾਉਂਦੇ ਆ। ਫਿਲਮਾਂ 'ਚ ਦੇਖ ਲਾ ਤੂੰ ਕਿੱਦਾਂ ਲਾਲ, ਪੀਲਾ, ਨੀਲਾ, ਪੰਜਾਬ ਨੂੰ ਇੱਦਾਂ ਹਾਂ ਕਲਰਫੁਲ ਇੱਦਾਂ ਐਨ ਰੰਗ। ਸੋ ਉਹ ਗੁੱਸਾ ਮੇਰਾ ਪੰਜਾਬ ਨੂੰ ਲੈ ਕੇ ਵੀ ਹੈ। ਪਰ ਹੌਲੀ ਹੌਲੀ ਹੁਣ ਨਾ ਚੀਜ਼ਾਂ ਤੇ ਕੰਮ ਹੋ ਰਿਹਾ। ਜਿਸ ਤਰ੍ਹਾਂ ਮੈਂ ਵਿੱਚ ਗੱਲ ਕਰਦਾ ਵੀ ਪਹਿਲੋਂ ਪਗੜੀ ਬੰਨਣ ਵਾਲਾ ਨਾ ਸਾਡੇ ਵੀ ਇੱਥੇ ਸੀ, ਕੁਛ ਫਿਲਮਾਂ 'ਚ ਤੁਹਾਡੇ ਵੀ ਸੀ, ਵੀ ਉਹ ਪਗੜੀ ਹੋਰ ਤਰ੍ਹਾਂ ਦੀ ਬੰਨ ਦਿੰਦੇ ਹੁੰਦੇ ਸੀ, ਤੇ ਉਹ ਦਾੜੀ ਐ ਸਰਦਾਰ ਦੀ ਚਿਪਕਾ ਜੀ ਦੇਣੀ, ਉਹ ਮਫਰਲ ਜਿਹਾ ਬੰਨ ਦੇਣਾ। ਬਿਲਕੁਲ ਬਿਲਕੁਲ। ਉਹ ਚਲੋ ਚੇਂਜ ਹੋ ਗਿਆ ਬਹੁਤ ਹੱਦ ਤੱਕ ਤੁਹਾਡੇ, ਕਿਉਂਕਿ ਸਭ ਨੂੰ ਜਿਹੜੀ ਦਿੱਲੀ ਦੇ ਵਿੱਚ ਸਿੱਖ ਕਮਿਊਨਿਟੀ ਆ, ਉਹ ਜ਼ਿਆਦਾਤਰ ਜਿਹੜੀ ਆ ਉਹ ਅੰਮ੍ਰਿਤਸਰ ਵਾਲੀ ਕਮਿਊਨਿਟੀ ਵੀ ਹੈ। ਕਿਉਂਕਿ ਸ਼ਾਇਦ ਬੰਬੇ ਦੇ ਲੋਕਾਂ ਨੇ ਉਹ ਸਿੱਖ ਦੇਖੇ ਹੁੰਦੇ, ਤਾਂ ਉਹਨਾਂ ਨੂੰ ਲੱਗਦਾ ਕਿ ਸਾਰੇ ਸਿੱਖ ਫਿਕਸੋ ਲਾਉਂਦੇ ਆ, ਸਾਰੇ ਸਿੱਖ ਜਿਹੜੇ ਆ ਪੱਗ ਘੁੱਟਵੀਂ ਤੇ ਉਹ ਬੰਨ੍ਹਦੇ ਆ, ਸਤਰੰਗੀ ਜਿਹੜੀ ਹੁੰਦੀ ਚੀਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਉਹ ਬੰਨ੍ਹਦੇ ਆ। ਸੋ ਡੱਬੀਆਂ ਵਾਲੀ ਹਾਂ ਮਤਲਬ ਉਹ ਸਾਫਾ ਵੀ ਨਹੀਂ ਹੁੰਦਾ, ਕਲਰਫੁਲ ਹੁੰਦੀ ਆ, ਐਂ ਲੱਗਦਾ ਕਿ ਜਿਵੇਂ ਕਮੀਜ਼ਾਂ ਦਾ ਕੱਪੜਾ ਹੁੰਦਾ, ਤੇ ਉਸ ਤਰ੍ਹਾਂ ਦੀ ਪੱਗ। ਫਿਰ ਤੂੰ ਮੰਨੇਗਾ ਨਹੀਂ, ਪਹਿਲਾਂ ਤਾਂ ਪੱਗ ਕਿਉਂਕਿ ਬੰਨਣੀ, ਹੁਣ ਤਾਂ ਪੱਗਾਂ ਦੇ ਵੀ ਬੰਨਣ ਵਾਲੇ ਆਰਟਿਸਟ ਆ ਨਾ, ਪਹਿਲਾਂ ਤਾਂ ਹੁੰਦਾ ਹੀ ਨਹੀਂ ਸੀ। ਉਹ ਗੱਤੇ ਤੇ ਪੱਗ ਬਣਾ ਕੇ ਫਿਕਸ ਕਰ ਲੈਂਦੇ ਸੀ, ਜਿਵੇਂ ਉਹ ਵਿਆਹ ਵਾਲੀ ਨਹੀਂ ਆਪਾਂ ਪੱਗ ਲੈਂਦੇ ਤੇ ਉਹ ਬਸ ਚੜਾ ਲਓ ਏਦਾਂ ਕੁੱਲਾ, ਉਸ ਤਰ੍ਹਾਂ ਦੀਆਂ ਵੀ। ਪਰ ਹੁਣ ਇਹ ਹੈ ਕਿ ਜਿਵੇਂ ਹੁਣ ਤੁਸੀਂ ਪਿਛਲੇ ਟਾਈਮ 'ਚ ਵੀ ਪੰਜਾਬ ਤੇ ਬੇਸਡ ਜੋ ਨੈਟਫਲਿਕਸ ਤੇ ਦੇਖਦੇ ਹੋਵੋਗੇ ਉਦੋਂ, ਤਾਂ ਲੋਕ ਹੁਣ ਥੋੜ੍ਹਾ ਸੀਰੀਅਸ ਲੈ ਰਹੇ ਆ। ਇਹ ਖੁਸ਼ੀ ਦੀ ਗੱਲ ਆ ਕਿ ਰਿਸਰਚ ਹੋਣ ਲੱਗੀ, ਹੈ ਨਾ। ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਤੁਸੀਂ, ਮੈਂ ਵੀ ਤਾਂ ਕਿੰਨੀਆਂ ਫਿਲਮਾਂ 'ਚ ਜਿਹੜਾ ਐਜ਼ ਅਸਿਸਟੈਂਟ ਕੰਮ ਕੀਤਾ ਤੇ ਕਹਿ ਦਿੰਦੇ ਸੀ ਮਾੜਾ ਦੇਖ ਲਈ, ਮਾੜਾ ਹੈ ਨਾ। ਅਤੇ ਜਿਵੇਂ ਹੁਣ ਚਮਕੀਲਾ ਦੇ ਵਿੱਚ ਤੁਸੀਂ ਕਈ ਚੀਜ਼ਾਂ 'ਤੇ ਦੇਖਿਆ ਹੋਊਗਾ ਵੀ ਇਕੱਲੇ ਟੈਂਟ ਕਿਵੇਂ ਦੇ ਬਣਨਗੇ, ਉਹਦੇ ਲਈ ਮੈਂ ਆਪਦੇ ਪਿੰਡ 'ਚੋਂ ਘੱਟੋ ਘੱਟ ਜਾਂ ਹੋਰ ਦੋਸਤਾਂ ਦੇ ਮਾਂ ਪਿਓ ਤੋਂ, ਦਾਦੇ ਦਾਦੀਆਂ ਤੋਂ ਘੱਟੋ ਘੱਟ 50 ਵਿਆਹਾਂ ਦੀਆਂ ਐਲਬਮਾਂ ਦੇਖੀਆਂ, ਟੈਂਟਾਂ ਦੀਆਂ ਫੋਟੋ ਖਿੱਚੀਆਂ। ਟੈਂਟ ਡਾਈ ਕਰਕੇ ਬਣੇ ਨੇ ਕਿਉਂਕਿ ਮਿਲੇ ਹੀ ਨਹੀਂ, ਸੋ ਕੱਪੜਾ ਡਾਈ ਕਰਕੇ ਟੈਂਟ ਬਣਾਇਆ। ਸੋ ਇਸ ਤਰ੍ਹਾਂ ਦੀਆਂ ਬਰੀਕੀਆਂ 'ਤੇ ਹੁਣ ਕੰਮ ਹੋਣ ਲੱਗ ਗਿਆ। ਸੋ ਲੈਟਸ ਸੀ, ਪਰ ਜਿਨ੍ਹਾਂ ਨੇ ਉਹ ਚਵਲਾਂ ਮਾਰਨੀਆਂ ਨੇ ਉਹ ਤਾਂ ਮਾਰਨਗੇ। ਸੋ ਇਹੀ ਹੈ। ਹਾਂ ਅੱਛਾ, ਉਹਦੇ 'ਚ ਪੱਗ ਦੀ ਮੈਨੂੰ ਚੇਤਾ ਆਉਂਦਾ ਵੀ ਦਲਜੀਤ ਦੀ ਇੱਕ ਫਿਲਮ 'ਚ ਵੀ ਉਹ ਰਾਣਾ ਰਣਵੀਰ ਨੂੰ ਬਣਾਈ ਹੁੰਦੀ, ਉਹ ਸ਼ੈਂਪੀ ਸ਼ਾਇਦ ਉਸ 'ਚ ਬਣਿਆ, ਸ਼ੈਂਪੀ ਦੀ ਡੱਡੀ। ਹਾਂ ਉਹਦੇ 'ਚ ਉਹਨੇ ਉਹ ਪੱਗ ਬੰਨੀ ਹੁੰਦੀ, ਸ਼ੈਂਪੀ ਦੀ ਡੱਡੀ। ਤੇ ਉਹ ਸਾਡੇ ਕਰੈਕਟਰ ਵੀ ਉਹ ਮਸ਼ਹੂਰ ਹੈ। ਹੁਣ ਰਾਣਾ ਆਇਆ ਸੀ ਨਾ ਪਾਕਿਸਤਾਨ, ਰਾਣਾ ਭਾਈ ਨੂੰ ਸਾਰੇ ਉਹੀ ਕਹਿੰਦੇ ਸ਼ੈਂਪੀ ਸ਼ੈਂਪੀ, ਪਾਕਿਸਤਾਨ ਵਾਲੇ ਸਾਰੇ ਕਹਿੰਦੇ ਸ਼ੈਂਪੀ ਆਇਆ ਪਾਕਿਸਤਾਨ, ਯਾਰ ਮੇਰੀ ਫੋਟੋ ਕਰਾ ਦੇ। ਕਿਉਂਕਿ ਉਹ ਕਰੈਕਟਰ ਕੁਛ ਦਿਮਾਗ 'ਚ ਰਹਿ ਜਾਂਦੇ, ਉਸ ਤਰ੍ਹਾਂ ਦਾ ਜ਼ੇਨ ਨਸ਼ੀਨ ਹੋ ਜਾਂਦਾ ਵੀ ਆ ਫਲਾਣਾ। ਬਿਲਕੁਲ ਬਿਲਕੁਲ। ਅੱਛਾ, ਇਹ ਜਸੀਂ ਇਸ ਤੋਂ ਹਟ ਕੇ ਕਿਹੜੀਆਂ ਫਿਲਮਾਂ ਕੀਤੀਆਂ ਐਜ਼ ਅਸਿਸਟੈਂਟ ਡਾਇਰੈਕਟਰ ਜਾਂ ਚੀਫ ਡਾਇਰੈਕਟਰ? ਇੱਥੇ ਨਾ ਉਹ ਲੋਕਾਂ ਨੂੰ ਪਤਾ ਨਹੀਂ ਕਿਵੇਂ ਉਹ ਫਿਲਮ ਦਾ ਬਹੁਤ ਪਤਾ, ਮਿੱਟੀ ਨਾ ਫਰੋਲ ਜੋਗੀ। ਹਾਂ ਉਹ ਤਾਂ ਬਹੁਤ ਪਤਾ। ਹਾਂ ਉਹ ਵੀ ਕੀਤੀ ਹੈ ਮੈਂ। ਫਿਰ ਕਿਉਂਕਿ ਉਹਦੇ 'ਚ ਵੀ ਪਾਰਟੀਸ਼ਨ ਦਾ ਹਵਾਲਾ ਸੀਗਾ, ਹੈ ਨਾ, ਉਸ ਕਰਕੇ ਪਤਾ ਹੋਊਗਾ। ਇੱਕ ਜਮਰੌਦ, ਪੰਜਾਬੀ 'ਚ ਮੈਂ ਜਮਰੌਦ, ਮਿੱਟੀ ਨਾ ਫਰੋਲ ਜੋਗੀਆ। ਇੱਕ ਮੇਰਾ ਦੋਸਤ ਹੈ ਜਤਿੰਦਰ ਮੌਰ, ਜਿਨ੍ਹਾਂ ਨੇ ਜੌਣਾ ਮੋੜ ਬਣਾਈ ਸੀ ਰੀਸੈਂਟਲੀ, ਉਹਦੇ ਨਾਲ ਮੈਂ ਕਾਫੀ ਕੰਮ ਕਰਦੀ ਹਾਂ। ਉਹਨਾਂ ਨਾਲ
ਜਿਹੜੀ ਕੀਤੀ ਆ ਉਹ ਹਲੇ ਰਿਲੀਜ਼ ਨਹੀਂ ਹੋਈ ਹਰੀਕੇ, ਬਟ ਅਦਰਵਾਈਜ਼ ਅਸੀਂ ਲਿਖਣ 'ਤੇ ਜਾਂ ਉੱਦਾਂ ਡਿਸਕਸ਼ਨਸ ਕਰਦੇ ਰਹਿੰਦੇ ਹਾਂ। ਉਸ ਤੋਂ ਇਲਾਵਾ ਮੈਂ ਹਿੰਦੀ ਦੇ ਵਿੱਚ ਮਰੂਨ ਫਿਲਮ ਸੀ ਬਹੁਤ ਪਹਿਲਾਂ 5-6 ਸਾਲ ਹੋ ਗਏ ਹੋਣੇ ਆ, ਸ਼ਬਾਨਾ ਆਜ਼ਮੀ ਜੀ ਨਾਲ। ਉਹਦੇ ਵਿੱਚ ਮੈਂ ਕ੍ਰੀਏਟਿਵ ਅਸਿਸਟੈਂਟ ਸੀਗੀ। ਨਹੀਂ, ਉਹਦੇ 'ਚ ਮੈਂ AD ਸੀ। ਮਾਨਵ ਕੌਲ ਵਾਲੀ ਹੈ, ਫਿਰ ਕਾਲੀ ਖੂਹੀ ਹੈ ਜਿਹੜੀ ਸ਼ਬਾਨਾ ਆਜ਼ਮੀ ਜੀ ਵਾਲੀ ਹੈ, ਉਹ ਕੀਤੀ। ਫਿਰ ਬੈਂਡ ਆਫ ਮਹਾਰਾਜਾਜ਼, ਸਾਡਾ ਇੱਕ ਬਹੁਤ ਕਮਾਲ ਡਾਇਰੈਕਟਰ ਨੇ, ਉਹਨਾਂ ਨੇ ਪਹਿਲੀ ਫਿਲਮ ਜਲ ਬਣਾਈ ਸੀ ਅਤੇ ਉਹ ਪਹਿਲੀ ਫਿਲਮ ਹੀ ਆਸਕਰ ਲਈ ਨੋਮੀਨੇਟ ਹੋਈ ਸੀ। ਉਹਨਾਂ ਦੀ ਦੂਜੀ ਫਿਲਮ ਬੈਂਡ ਆਫ ਮਹਾਰਾਜਾਜ਼ ਆ, ਉਹਦੇ ਲਈ ਕੀਤਾ। ਸੋ ਇੱਦਾਂ ਮੈਂ ਬਹੁਤ ਘੱਟ ਕੰਮ ਕਰਦੀ ਹਾਂ ਜੇ ਮੈਨੂੰ ਪਸੰਦ ਆਵੇ ਸਕ੍ਰਿਪਟ ਜਾਂ ਜਿਹੜਾ ਮੇਕਰ ਮੈਨੂੰ ਪਸੰਦ ਹੈ, ਕਿਉਂਕਿ ਹੋੜ ਨਹੀਂ ਆ। ਮਤਲਬ ਇੱਦਾਂ ਨਹੀਂ ਕਿ ਜਿਵੇਂ ਆਪਣੇ ਪਿਓ ਹੀ ਇੰਨੇ ਚੰਗੇ ਨੇ, ਉਹ ਕਹਿ ਦਿੰਦੇ ਆ ਵੀ ਭੁੱਖੀ ਨਹੀਂ ਮਰਦੀ, ਕੋਈ ਨਹੀਂ ਮਰਜ਼ੀ ਨਾ ਕਰ। ਆਟਾ ਤਾਂ ਘਰ ਦਾ ਆ ਹੀ ਜਾਣਾ, ਇਹੀ ਕਹਿ ਦਿੰਦੇ। ਹਾਂ, ਦਾਣੇ ਘਰ ਦੇ ਹੈਗੇ, ਹਾਂ, ਕੋਈ ਗੱਲ ਨਹੀਂ ਖੈਰ। ਬਿਲਕੁਲ, ਉਹ ਕਹਿੰਦੇ ਕੋਈ ਗੱਲ ਨਹੀਂ। ਮੈਂ ਨਾ ਚਮਕੀਲੇ ਤੋਂ ਬਾਅਦ ਨਾ ਮੇਰੇ ਦਿਮਾਗ 'ਚ ਆਇਆ ਕਿ ਮੈਂ ਨਹੀਂ ਕਰਨੀਆਂ ਫਿਲਮਾਂ, ਕਿਉਂਕਿ ਮੈਂ ਬੱਚਿਆਂ ਦਾ ਸਿਨੇਮਾ ਕਰਨਾ ਚਾਹੁੰਦੀ ਆਪ ਐਜ਼ ਡਾਇਰੈਕਟਰ, ਐਜ਼ ਰਾਈਟਰ ਵੀ। ਮੈਂ ਇੱਕ ਫਿਲਮ ਲਿਖੀ ਜਿਹੜੀ ਬਿਲਕੁਲ ਹੀ ਚਿਲਡਰਨ ਫਿਲਮ ਆ। ਅੱਛਾ, ਪੰਜਾਬੀ ਦੇ ਵਿੱਚ ਸਾਡੇ ਕੋਲ ਬੱਚਿਆਂ ਦੀਆਂ ਫਿਲਮਾਂ ਹੈ ਹੀ ਨਹੀਂ। ਬੱਚੇ ਸਪੋਰਟ ਕਾਸਟ ਹੀ ਹੁੰਦੇ ਆ, ਮਤਲਬ ਉਹ ਇੱਕ ਹੀਰੋ ਦਾ ਜਵਾਕ ਹੋ ਜੇ ਵੱਧ ਤੋਂ ਵੱਧ, ਜਾਂ ਤਾਂ ਉਹਦਾ ਕੋਈ ਬੱਚੇ। ਪਹਿਲੀ ਗੱਲ ਤਾਂ ਫਿਲਮ ਹੀ ਹਰ ਕੋਈ ਜਿਹੜੀ ਆ ਉਹ ਹੀਰੋ ਹੀਰੋਇਨ ਦੀ ਲਵ ਸਟੋਰੀ ਹੈ, ਜਿਹਦਾ ਵਿਆਹ ਹੀ ਐਂਡ 'ਤੇ ਹੋਣਾ, ਬੱਚਾ ਕਿੱਥੋਂ ਆਊਗਾ? ਠੀਕ ਹੈ, ਕੋਈ ਇੱਕ ਅੱਧੀ ਫਿਲਮ ਹੋਊਗੀ। ਤਾਂ ਸਾਡੇ ਕੋਲ ਨਾ, ਮੈਨੂੰ ਇਹ ਲੱਗਦਾ ਸੀ ਕਿ ਕੱਲ੍ਹ ਨੂੰ ਜੇ ਮੇਰੇ ਭਤੀਜੇ ਭਤੀਜੀਆਂ ਨੇ, ਮੇਰੇ ਨਿਆਣਿਆਂ ਨੇ ਪੁੱਛਿਆ ਕਿ ਕੋਈ ਫਿਲਮ ਦਿਖਾ, ਮੈਂ ਕਿਹੜੀ ਦੱਸੂਗੀ? ਅੱਛਾ, ਮੈਂ ਕੀ ਕਹੂੰਗੀ ਵੀ ਹੈ ਨਹੀਂ ਗੀ। ਫਿਰ ਉਹ ਕਹਿਣਗੇ ਵੀ ਅੱਛਾ ਤੂੰ ਤਾਂ ਇਹਦੇ ਵਿੱਚ ਸੀ, ਕਿਉਂ ਨਾ ਬਣਾਈ ਫਿਰ, ਹੈ ਨਾ? ਤਾਂ ਉਹ ਸਵਾਲ ਪਹਿਲਾਂ ਹੱਲ ਕਰਨਾ, ਫਿਰ ਹੋਰ ਬਣਾਵਾਂਗੇ। ਜਿਨ੍ਹਾਂ ਕੋਲ ਮੈਂ ਜਾਵਾਂ ਸਟੋਰੀ ਸੁਣਾਉਣ, ਤਾਂ ਹਮੇਸ਼ਾ ਇਹ ਹੁੰਦਾ ਸੀ ਕਿ ਅੱਛਾ ਫਿਰ ਉਹ ਲਵ ਟਰਾਇੰਗਲ ਪਾ ਲਾ ਵਿੱਚ। ਲਵ ਟਰਾਇੰਗਲ ਕਿੱਥੋਂ ਪਾ ਲਾਂ ਜਦੋਂ ਬੱਚਿਆਂ ਦੀ ਫਿਲਮ ਆ, ਮੈਂ ਕਹਿ ਰਹੀ ਹਾਂ। ਤਾਂ ਨਾ ਮੈਂ ਅੱਕ ਗਈ ਬਹੁਤ। ਤਾਂ ਮੈਂ ਕਿਹਾ ਵੀ ਮੈਂ ਨਹੀਂ ਕਰਨੀਆਂ ਫਿਲਮਾਂ। ਤਾਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਯਾਰ ਬਈ ਮੈਨੂੰ ਲੱਗਦਾ ਨਹੀਂ ਵੀ ਇਹ ਮੇਰੇ ਤੋਂ ਜ਼ਮੀਰ ਮਾਰ ਕੇ ਨਹੀਂ ਕੰਮ ਹੋਣਾ, ਮੈਂ ਨਹੀਂ ਕਰਨਾ, ਹੋ ਗਿਆ ਬਸ ਮੇਰਾ ਫਿਲਮਾਂ ਵਾਲਾ। ਅਤੇ ਮੇਰੇ ਸਾਰੇ ਦੋਸਤਾਂ ਨੇ ਕਿਹਾ ਕਿ ਤੂੰ ਪਾਗਲ ਹੋ ਗਈ ਆ, ਚਮਕੀਲੇ ਤੋਂ ਬਾਅਦ ਇੰਨੀ ਤੈਨੂੰ ਜਾਣ ਪਛਾਣ ਮਿਲੀ, ਸਾਰਾ ਵਧੀਆ ਚੱਲ ਰਿਹਾ, ਹੁਣ ਤਾਂ ਬਲਕਿ ਕੈਸ਼ ਕਰਨ ਦਾ ਟਾਈਮ ਆ, ਜੋ ਤੈਨੂੰ ਕੋਈ ਪੈਸੇ ਲਾਉਂਦਾ ਪ੍ਰੋਡਿਊਸਰ ਤੂੰ ਬਣਾ ਲਾ। ਮੈਂ ਕਿਹਾ ਨਹੀਂ। ਤਾਂ ਨਾ ਜਦੋਂ ਇਹ ਸਾਰਿਆਂ ਨਾਲ ਬਾਹਰ ਇਹ ਗੱਲਾਂ ਹੋ ਰਹੀਆਂ ਸੀ, ਪਹਿਲਾਂ ਬੰਬੇ, ਫਿਰ ਚੰਡੀਗੜ੍ਹ, ਸਾਰੇ ਦੋਸਤਾਂ ਨੂੰ ਮੈਂ ਦੱਸਿਆ, ਕੋਈ ਇੱਕ ਬੰਦਾ ਵੀ ਨਹੀਂ ਸੀ ਜਿਹਨੇ ਕਿਹਾ ਵੀ ਹਾਂ ਚਲ ਕੋਈ ਚੱਕਰ ਨਹੀਂ। ਮੈਂ ਘਰੇ ਆਈ, ਮੈਂ ਉਹੀ ਬੈਠੇ ਬੈਠੇ ਇੱਕ ਦਿਨ ਮੈਂ ਕਿਹਾ ਪਾਪਾ ਕਹਿੰਦੇ ਕੀ ਹੋਇਆ, ਤੂੰ ਹੁਣ ਉਹ ਕੰਮ ਮਤਲਬ ਵੀ ਵਿਹਲੀ ਅੱਜ ਕੱਲ੍ਹ? ਅਤੇ ਮੈਂ ਕਿਹਾ ਹਾਂ ਮੈਂ ਸੋਚ ਰਹੀ ਹਾਂ ਵੀ ਮੈਂ ਬਸ ਹੋ ਗਿਆ ਮੇਰਾ ਹੁਣ। ਕਹਿੰਦੇ ਅੱਛਾ ਫਿਰ ਕੀ ਕਰਨਾ? ਮੈਂ ਕਿਹਾ ਮੈਂ ਸੋਚ ਰਹੀ ਮੈਂ ਖੇਤੀ ਦਾ ਅੱਗੇ ਤੁਹਾਡੇ ਤੋਂ ਹੋਰ ਸਿੱਖਾਂ, ਅਤੇ ਮੈਨੂੰ ਨਾ ਮੈਂ ਜੰਗਲ ਲਾਉਣਾ ਸਿੱਖਣਾ ਚਾਹੁੰਦੀ ਹਾਂ। ਅਤੇ ਮੈਂ ਐਂ ਡੈਡੀ ਨਾਲ ਗੱਲ ਕਰਨ ਲੱਗੀ, ਮੈਂ ਕਿਹਾ ਹੁਣ ਮੈਂ ਸੋਚ ਰਹੀ ਕਿ ਮੈਂ ਪਰਮਾਕਲਚਰ ਦੇ ਵਿੱਚ ਮੈਨੂੰ ਇੰਟਰਸਟ ਹੈ, ਮੈਂ ਪੜ੍ਹਦੀ ਹਾਂ, ਅਤੇ ਮੈਂ ਉੱਧਰ ਹੀ ਫੁੱਲ ਟਾਈਮ ਆਪਦਾ ਕਰਾਂ। ਅਤੇ ਮੇਰਾ ਪਿਓ ਤਾਂ ਉੱਠ ਕੇ ਬਹਿ ਗਿਆ, ਕਹਿੰਦਾ ਕੋਈ ਚੱਕਰ ਹੀ ਨਹੀਂ, ਤੂੰ ਇਹ ਕਰ, ਹਾਂ ਤੂੰ ਸਿੱਖ, ਦੱਸ ਤੂੰ ਕੀ ਸਿੱਖਣਾ, ਹੈ ਨਾ? ਬਈ ਫਿਰ ਕੀ ਆ, ਤੂੰ ਇਹ ਨਹੀਂ ਤਾਂ ਉਹ ਸਹੀ, ਅਤੇ ਨਾਲੇ ਤੂੰ ਕਿਹੜਾ ਭੁੱਖੀ ਮਰਦੀ ਆ, ਚਾਹੇ ਨਾ ਕਰ। ਸੋ ਮੈਂ ਬਾਅਦ 'ਚ ਮੈਨੂੰ ਆਪਣੇ ਆਪ 'ਤੇ ਸ਼ਰਮ ਆਈ। ਮੈਂ ਕਿਹਾ ਯਾਰ ਮਤਲਬ ਮੈਂ ਕਿਹਾ ਪਾਪਾ ਇਕੱਲਾ ਤੂੰ ਆ ਜਿਹਨੇ ਇਹ ਕਿਹਾ, ਹੈ ਨਾ? ਸੋ ਆਪਾਂ ਜਿਹਦੇ ਮਾਂ ਪਿਓ ਇੰਨੇ ਵੱਡੇ ਦਿਲ ਵਾਲੇ ਹੋਣ, ਮੈਨੂੰ ਲੱਗਦਾ ਆਪਾਂ ਨੂੰ ਉਹ ਬੇਸਿਕ ਜਿਹੀ ਫਿਕਰ ਨਹੀਂ। ਜਦ ਕਿ ਮੇਰੇ ਘਰ ਦੇ ਅਮੀਰ ਨਹੀਂ ਹੈ, ਬਹੁਤ ਲੋਅਰ ਮਿਡਲ ਕਲਾਸ ਦੇ ਆਪਾਂ, ਪਰ ਕਿਉਂਕਿ ਰੱਜੇ ਪੁੱਜੇ ਦਿਲਾਂ ਵਾਲੇ ਨੇ। ਸੋ ਕੋਈ ਇਹ ਵੀ ਨਹੀਂ ਹੈਗਾ ਪ੍ਰੈਸ਼ਰ। ਹਾਂ ਬਸ ਅਕਸਰ ਦੋਸਤਾਂ ਦਾ ਸਵਾਲ ਹੁੰਦਾ, ਬਲਕਿ ਜਿਹੜੇ ਕੁਛ ਕਰਦੇ ਨਾ ਕ੍ਰਿਟਿਸਾਈਜ਼ ਕਰਦੇ, ਉਹਨਾਂ ਦਾ ਕੁਐਸਚਨ ਹੁੰਦਾ ਵੀ ਕਿਵੇਂ ਕਿਵੇਂ ਮੈਨੇਜ ਕਰਦੇ ਜੀ? ਵੀ ਇੰਨੇ ਪ੍ਰਾਹੁਣੇ ਹੁੰਦੇ ਆ, ਇੰਨੇ ਲੋਕ ਆਉਂਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ? ਮੈਂ ਉਹਨਾਂ ਨੂੰ ਆਉਂਦਾ ਨਾ ਵੀ ਅਸੀਂ ਨਿੱਕੇ ਹੁੰਦਿਆਂ ਤੋਂ ਵਹਿੰਦੇ ਆਏ ਹਾਂ ਵੀ ਬਾਹਰੋਂ ਦਾਦੇ ਹੋਣਾ ਦਾ ਸੁਣਾ ਜਾਂਦਾ ਸੀ ਵੀ 35 ਕੱਪ ਚਾਹ ਦੇ ਖਿਲਾ ਦਿਓ, 50 ਕੱਪ ਲੱਸੀ ਦੇ ਖਿਲਾ ਦਿਓ, 50 ਗਲਾਸ ਲੱਸੀ ਦੇ ਖਿਲਾ ਦਿਓ, ਇੰਨੇ ਬੰਦਿਆਂ ਦੀ ਰੋਟੀ ਪਕਾ ਦਿਓ। ਬਿਲਕੁਲ। ਤੇ ਘਰੋਂ ਕਦੀ ਇਹ ਨਹੀਂ ਆਈ ਆਵਾਜ਼ ਵੀ ਕਿੱਥੋਂ ਲਿਆਉਣਾ ਤੇ ਕੀ ਲਿਆਉਣਾ, ਤੇ ਉਹ ਪੱਕ ਕੇ ਆ ਜਾਂਦੀ। ਅਸੀਂ ਤੇ ਉਹਨਾਂ ਘਰਾਂ 'ਚ ਬਿਲਕੁਲ, ਸਾਨੂੰ ਤੇ ਲੱਗਦਾ ਹੀ ਨਹੀਂ, ਔਖ ਲੱਗਦੀ। ਬਿਲਕੁਲ ਯੈਸ। ਉਹ ਮੈਨੂੰ ਲੱਗਦਾ ਵੀ ਜੈਨੇਟਿਕਲੀ ਸਾਡੇ ਉਹ ਹੈਗਾ ਆਪਣੇ ਜ਼ੇਨ ਦੇ ਵਿੱਚ, ਦਿਮਾਗਾਂ ਦੇ ਵਿੱਚ ਵੀ ਇਹਦੇ ਨਾਲ ਏਡਾ ਵੱਡਾ ਫਰਕ ਨਹੀਂ ਪੈਂਦਾ। ਸੋ ਸਾਨੂੰ ਵੀ ਲੱਗਦਾ ਹੁੰਦਾ ਵੀ ਇਹ ਥੋੜ੍ਹੀ ਜਿਹੀ ਐਫਰਟ ਨਾਲ ਸਾਨੂੰ, ਜੇ ਮੈਨੂੰ ਜੱਸੀ ਆਈ ਹੈ, ਜੱਸੀ ਕਵੇ, ਜਿਵੇਂ ਮੈਂ ਤੁਹਾਨੂੰ ਕਹਿਣ ਡਿਆ ਵੀ ਜੱਸੀ ਤੂੰ ਆਪ ਈਦ ਸਾਡੇ ਘਰ ਕਰਨੀ, ਮਤਲਬ ਹੋਰ ਕਿਸੇ ਘਰ ਤੁਸੀਂ ਜਾਣਾ ਹੋਵੇ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਵੀ ਘਰ ਵਾਲਿਆਂ ਕੋਲ ਤਿਆਰੀ ਕਰਨੀ ਹੈ, ਕੋਈ ਖਾਣ, ਪਰ ਆਪਾਂ ਨੂੰ ਨਹੀਂ ਲੱਗਦਾ, ਸਾਨੂੰ ਨਹੀਂ ਲੱਗਦਾ, ਆਪਾਂ ਨੂੰ ਨਹੀਂ ਲੱਗਦਾ। ਬਿਲਕੁਲ। ਸੋ ਇਸ ਸਾਨੂੰ ਔਖਾ ਨਹੀਂ ਲੱਗਦਾ। ਹਾਂ ਉਹ ਉਵੇਂ, ਕਿਉਂਕਿ ਆਪਾਂ ਨਾ ਦੋਨੋਂ ਐਂਡਸ ਤੇ ਹੀ ਨਹੀਂ ਲੱਗਦਾ। ਜੇ ਹੁਣ ਮੰਨ ਲਾ ਇੱਦਾਂ ਹੀ ਹੋਣਾ, ਮਤਲਬ ਜੇ ਮੈਂ ਤੈਨੂੰ ਹੁਣੇ ਹੀ ਨਾਲ ਘਰੇ ਲੈ ਜਾਵਾਂ, ਮੈਨੂੰ ਕੋਈ ਫਿਕਰ ਨਹੀਂ ਹੋਣੀ, ਮੈਨੂੰ ਫੋਨ ਨਹੀਂ ਕਰਨਾ ਪੈਣਾ ਵੀ ਅੱਛਾ ਹੁਣ ਇੱਕ ਬੰਦਾ ਆ ਰਿਹਾ, ਪਤਾ ਕਿ ਘਰੇ ਹੋ ਜਾਣਾ ਸਾਰਾ ਕੁਛ। ਤੇ ਇਹ ਵੀ ਪਤਾ ਹੁੰਦਾ
ਕਿ ਬਈ ਜਿਹਨੂੰ ਮੈਂ ਲੈ ਕੇ ਜਾ ਰਹੀ ਹਾਂ ਉੱਥੇ ਮੈਂ ਤਾਂ ਕਦੇ ਆਪਣੇ ਘਰਦਿਆਂ ਨੂੰ ਕਿਹਾ ਕਿ ਅੱਛਾ ਹੁਣ ਕੱਪੜੇ ਨਵੇਂ ਪਾ ਲਿਓ ਜਾਂ ਕੁਝ ਸੈਟਿੰਗ ਕਰ ਲਿਓ, ਜਿੱਦਾਂ ਦਾ ਹੈ ਬਸ ਹੈ। ਹੁਣ ਆਪਣੇ ਵਿਹੜੇ ਦੇ ਵਿੱਚ ਨਾ, ਵੱਡਾ ਸਾਡਾ ਵਿਹੜਾ, ਤੁਸੀਂ ਇੱਥੇ ਸਹਿਣ ਕਹਿੰਦੇ ਹੋ ਹਨਾ, ਵਿਹੜਾ ਵੀ ਕਹਿੰਦੇ ਆ, ਵਿਹੜਾ ਸਾਡੇ ਪਿੰਡਾਂ 'ਚ ਕਹਿੰਦੇ ਹੋਣੇ। ਹਾਂ, ਪਿੰਡਾਂ ਵਾਲੇ ਸਾਡੀਆਂ ਮਾਵਾਂ ਪਿਓ ਨੂੰ ਕੀ ਪਤਾ ਸਹਿਣ ਦਾ ਕੀ ਪਤਾ। ਸਹਿਣ, ਹਾਂ, ਮੈਂ ਇੱਥੇ ਮੈਂ ਕਹੀ ਵਿਹੜਾ ਇਹ ਪਤਾ ਨਹੀਂ ਲੱਗਦਾ ਕਿਸੇ ਨੂੰ। ਤੇ ਉਹਦੇ ਵਿੱਚ 12-15 ਪਸ਼ੂ ਵੀ ਆ, 12-15 ਇਨਸਾਨ ਵੀ ਆ, ਵਿੱਚ 2 ਕੁੱਤੇ ਵੀ ਫਿਰਦੇ ਆ, ਮੁਰਗੇ ਵੀ ਫਿਰਦੇ ਆ, ਸਾਰਾ ਕੁਛ ਹੈ ਨਾ। ਸੋ ਆਪਾਂ ਨੂੰ ਇੰਨਾ ਪਿੰਡ 'ਚ ਮੈਨੂੰ ਕਦੇ ਆਪਾਂ ਨੂੰ ਲੱਗਦਾ ਹੀ ਨਹੀਂ ਕੋਈ ਰੋਟੀ ਦਾ ਟੁਕੜਾ ਵੇਸਟ ਹੋ ਰਿਹਾ। ਤੁਸੀਂ ਥਾਲੀ 'ਚੋਂ ਉਹੀ ਬੁਰਕੀ ਤੋੜ ਕੇ ਕੁੱਕੜ ਨੂੰ ਵੀ ਪਾਉਂਦੇ ਆ, ਤੁਸੀਂ ਉਹੀ ਕੁੱਤੇ ਨੂੰ ਵੀ ਪਾਉਂਦੇ ਆ, ਆਦਤ ਪਈ ਹੋਈ ਆ ਹੈ ਨਾ ਉਸ ਤਰ੍ਹਾਂ ਦੀ। ਮੈਂ ਜਿਵੇਂ ਤੁਹਾਨੂੰ ਦੱਸਣਾ, ਤੁਸੀਂ ਸਰਗੋਧੇ ਗਏ ਨਾ, ਸਾਡੇ ਤੇ ਫਿਰ ਵੀ ਕੁਛ ਨਾ ਕੁਛ ਸ਼ਹਿਰਾਂ ਦੇ ਲਾਗੇ ਆ ਕੇ ਐਡਵਾਂਸ ਹੋ ਗਿਆ। ਸਰਗੋਧਾ, ਚਨਿਓਟ, ਲਾਲੀਆਂ, ਇਹ ਸਾਡਾ ਉਸ ਤੋਂ ਪਿੱਛੇ ਤੁਸੀਂ ਟੋਬਾ, ਪੀਰ ਸ਼ਾਹ ਨੂੰ ਚਲੇ ਜਾਓ, ਇਹ ਸੇਮ ਤੁਹਾਨੂੰ ਇਹ ਲੱਭੂ ਵੀ ਘਰ ਦੇ ਵਿੱਚ ਘਰ ਆ, ਨਾਲ ਉਹਦੇ ਡੰਗਰਾਂ ਵਾਲੀ ਹਵੇਲੀ ਆ, ਨਾਲ ਉਹਦੇ ਛੋਟਾ ਜਿਹਾ ਬੰਦਿਆਂ ਦੇ ਬਹਿਣ ਵਾਲਾ ਡੇਰਾ ਆ, ਉੱਥੇ ਤੁਹਾਡੇ ਕੁੱਕੜ ਵੀ ਫਿਰਨ ਡੇ ਆ, ਬੱਕਰੀਆਂ ਵੀ ਫਿਰਨ ਡਈਆਂ, ਸਾਰਾ ਕੁਝ ਉੱਥੇ ਹੀ ਆ। ਬਿਲਕੁਲ ਬਿਲਕੁਲ। ਤੇ ਜੇ ਕੋਈ ਆਇਆ ਗਿਆ ਤੇ ਉਹਨੇ ਜੋ ਖਾਣਾ ਪੀਣਾ ਵਾ, ਜੋ ਵਧਣਾ ਉਹ ਉਹਨਾਂ ਕੇ ਪਾ ਦੇਣਾ, ਇੱਕ ਸਿਸਟਮ ਜਿਹਾ ਬਣਿਆ। ਔਰ ਉਹਨਾਂ ਚੀਜ਼ਾਂ ਦਾ ਨਾ, ਜਿੱਦਾਂ ਦੇ ਘਰਾਂ ਤੋਂ ਆਪਾਂ ਹੈਗੇ ਆ ਨਾ, ਇੱਕ ਨਾ ਸਾਡੀ ਪੜ੍ਹਾਈ ਨੇ ਇਹ ਬਹੁਤ ਨੁਕਸਾਨ ਕੀਤਾ। ਸਾਨੂੰ ਐਂ ਲੱਗਦਾ ਕਿ ਜੇ ਅਸੀਂ ਆਰਟਿਸਟ ਬਣਨਾ ਨਾ ਤਾਂ ਸਾਨੂੰ ਘਰੋਂ ਦੂਰ ਹੋਣਾ ਪੈਣਾ, ਜਾਂ ਸਾਨੂੰ ਜਿਹੜਾ ਸਾਡੀਆਂ ਮਾਵਾਂ ਨੇ ਸਾਨੂੰ ਕੰਮ ਸਿਖਾ ਰਹੀਆਂ ਉਹ ਆਰਟ ਨਹੀਂ ਹੈ। ਮੈਂ ਨਾ ਕਈ ਵਾਰ ਮੈਨੂੰ ਸਕੂਲ 'ਚ, ਮੇਰੇ ਸਕੂਲ 'ਚ ਮੈਨੂੰ ਸੱਦਦੇ ਹੁੰਦੇ ਕਿ ਬੱਚਿਆਂ ਨਾਲ ਵਰਕਸ਼ਾਪ ਕਰ ਆ ਕੇ। ਮੈਂ ਲਾਸਟ ਟਾਈਮ ਗਈ ਨਾ, ਮੈਂ ਬੱਚਿਆਂ ਨੂੰ ਕਿਹਾ ਕਿ ਅੱਛਾ ਤੁਹਾਡੀ, ਬਹੁਤ ਸਾਰੇ ਬੱਚੇ ਕਹਿੰਦੇ ਅਸੀਂ ਆਰਟਿਸਟ ਬਣਨਾ, ਕਿਉਂਕਿ ਫਿਲਮਾਂ ਦਾ ਦੌਰ ਵੀ ਹੈ, ਹੋਰ ਮੀਡੀਆ ਦਾ ਵੀ ਹੈ, ਹਰ ਬੱਚਾ YouTube ਦੇਖਦਾ ਹੈ ਨਾ, ਅਸੀਂ ਇਹ ਕਰਨਾ। ਤਾਂ ਅੱਛਾ ਮੈਂ ਨਾ ਉਹਨਾਂ ਨੂੰ ਇੱਕ ਦਿਨ ਇਹ ਪੁੱਛਿਆ ਕਿ ਤੁਸੀਂ ਅੱਜ ਤੱਕ ਕਿਸੇ ਆਰਟਿਸਟ ਨੂੰ ਮਿਲੇ ਹੋ? ਹੱਥ ਖੜੇ ਕਰੋ, ਕੌਣ ਕੌਣ ਮਿਲਿਆ? ਤੇ ਕਿਸੇ ਦਾ ਨਹੀਂ ਸੀ ਹੱਥ ਖੜਾ। ਇੱਕ ਅੱਧਾ ਬੱਚਾ ਜਿਹਦੇ ਕਿਸੇ ਰਿਸ਼ਤੇਦਾਰੀ 'ਚ ਵਿਆਹ 'ਤੇ ਅਖਾੜਾ ਲੱਗਿਆ, ਸਿੰਗਰ ਨੂੰ ਮਿਲਿਆ, ਉਹਨਾਂ ਦੇ ਹੱਥ ਖੜੇ ਸੀ। ਮੈਂ ਉਹਨੂੰ ਕਿਹਾ ਕਿ ਕਿਹਦਾ ਪਿਓ ਪੱਗ ਬੰਨ੍ਹਦਾ, ਅਤੇ ਤਕਰੀਬਨ ਮੰਨ ਲਓ ਵੀ 80% ਦੇ ਹੱਥ ਖੜੇ ਹੋਣਗੇ ਹੈ ਨਾ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਅੱਛਾ ਜੇ ਮੈਂ ਤੁਹਾਨੂੰ ਹੁਣੇ 7 ਮੀਟਰ ਕੱਪੜਾ ਦੇ ਦੇਵਾਂ, ਤੁਸੀਂ ਪੱਗ ਬੰਨ੍ਹ ਲਓਗੇ? ਕਹਿੰਦੇ ਨਹੀਂ, ਹਾਲੇ ਨਹੀਂ ਆਉਂਦੀ। ਅੱਛਾ ਤੁਹਾਡਾ ਪਾਪਾ ਪੱਗ ਸੋਹਣੀ ਬੰਨ੍ਹਦਾ? ਹਾਂ। ਫਿਰ ਉਹ ਕੀ ਆ? ਆਰਟ ਹੈ ਉਹ, ਹੈ ਨਾ। ਅਤੇ ਉਹ ਜਵਾਕ ਇੱਕਦਮ ਹਾਂ ਫਿਰ ਤਾਂ ਅਸੀਂ ਆਰਟਿਸਟ ਹੋਏ, ਹੈ ਨਾ। ਆਟਾ ਗੁੰਨਦੇ ਹੋ, ਆਟਾ ਗੁੰਨ ਕੇ ਤੌਣ ਨੂੰ ਇੰਨਾ ਸਿਮੈਟਰੀਕਲ ਬਣਾਉਣਾ ਕਿ ਉਹ ਆਰਟ ਨਹੀਂ ਆ। ਪੇੜਾ ਇੰਨਾ ਗੋਲ ਕਰਨਾ, ਉਹਦੀ ਸਿਉਣ ਨਾ ਰਹਿਣ ਦੇਣਾ, ਇੰਨਾ ਸੋਹਣਾ ਬਣਾਉਣਾ, ਰੋਟੀ ਗੋਲ ਬਣਾਉਣਾ, ਚਾਦਰਾਂ ਦੀ ਕਢਾਈ ਅਤੇ ਰੰਗਾਂ ਦੀ ਚੋਣ, ਹੈ ਨਾ, ਦਰੀ ਬਣਾਉਣਾ, ਇਹ ਸਾਰਾ ਕੁਛ, ਈਵਨ ਪਾਥੀਆਂ ਬੱਥਣਾ, ਘੀਰਾ ਬਣਾਉਣਾ, ਸਾਰਾ ਕੁਛ ਆਰਟ ਹੈ। ਘਰਾਂ ਦੇ ਵਿੱਚ ਅਸੀਂ ਹੁਣ ਤੱਕ ਵੇਖਦੇ ਰਹੇ ਹਾਂ ਵੀ ਬਾਹਰੋਂ ਮਾਲ ਲਈ ਲੈਣ ਜਾਣਾ, ਜਿਹੜੇ ਹੁਣ ਪੱਲੀਆਂ ਜਿਹਨੂੰ ਸਾਡੇ ਪੱਲੀਆਂ ਹੀ ਕਹਿੰਦੇ, ਉਹ ਸਾਡੀਆਂ ਮਾਵਾਂ ਬਣਾਉਂਦੀਆਂ। ਬਿਲਕੁਲ। ਜਿਹੜਾ ਤਲਿਆਰੇ ਆ ਡੰਗਰਾਂ ਨੂੰ ਬਣਾਉਣੇ, ਉਹ ਵੀ ਪਹਿਲਾਂ ਘਰਾਂ 'ਚ ਬਣਦੇ ਸੀ। ਬਿਲਕੁਲ। ਫਿਰ ਜੇ ਕਣਕ ਕੁਣਕ ਬੰਨਣ ਲਈ ਹੁਣ ਤੇ ਬੇੜ ਆ ਗਏ, ਪਹਿਲਾਂ ਉਹ ਵੀ ਜਿਹੜੇ ਘਰਾਂ 'ਚ ਸਾਰਾ ਕੁਝ ਹੁੰਦਾ ਸੀ, ਉਹ ਪਰਾਲੀ ਦੇ, ਉਹ ਵੀ ਮੁੰਜ ਦੇ ਵੀ ਜਿਹੜੇ ਬਣਾਉਣੇ ਆਪਾਂ, ਰੱਸੇ ਬਣਦੇ ਸੀ, ਮੰਜੇ ਜਿਹੜੇ ਬਣਾਈਦੇ ਉਹ ਬੁਣਨ ਵਾਲੀਆਂ ਮੁੰਜ, ਉਹ ਵੀ ਉਹ ਪਹਿਲਾਂ ਛੱਪੜ 'ਚ ਦੱਬ ਆਉਣੀ ਮੁੰਜ। ਹਾਂ, ਮੈਂ ਆਪ ਅਸੀਂ ਕਰਦੇ ਰਹੇ ਨਿੱਕੇ, ਛੱਪੜ 'ਚੋਂ ਕੱਢ ਕੇ ਮੁੜ ਕੇ ਤੇ ਉਹਨੂੰ ਤੋੜਨਾ, ਫਿਰ ਉਹਦਾ ਉਹ ਛਿਲਕਾ ਲਾਉਣਾ, ਫਿਰ ਉਹਨੂੰ ਸਾਰੇ ਨੂੰ ਕੱਤਣਾ, ਫਿਰ ਵੱਟ ਪਾਉਣੇ, ਹੈ ਨਾ, ਚਰਖਾ ਕੱਤਣਾ ਸਾਰਾ, ਹੈ ਨਾ। ਹੁਣ ਉਹ ਅੱਛਾ ਮੈਂ ਸਾਰਾ ਇਹ ਕੀਤਾ ਕੰਮ, ਚੀਜ਼ਾਂ ਮੈਨੂੰ ਆਪ ਨੂੰ ਵੀ ਵੱਡੇ ਹੋ ਕੇ ਪਤਾ ਲੱਗਿਆ, ਪਰ ਤਾਂ ਹੀ ਮੈਨੂੰ ਲੱਗਦਾ ਕਿ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਆ। ਸਭ ਤੋਂ ਪਹਿਲਾਂ ਜਿਹੜੀ ਆਰਟ ਦੀ ਸਿੱਖਿਆ ਉਹ ਤੁਹਾਨੂੰ ਤੁਹਾਡੇ ਮਾਂ ਪਿਓ ਤੋਂ ਮਿਲਦੀ ਹੈ, ਕੋਈ ਸਕੂਲ ਨਹੀਂ ਤੁਹਾਨੂੰ ਸਿਖਾ ਸਕਦਾ। ਸਕੂਲ ਮਹਿਜ਼ ਉਹਨੂੰ 4 ਚੰਨ ਲਾ ਸਕਦਾ, ਤੁਹਾਨੂੰ ਇਹ ਸਿਖਾ ਸਕਦਾ ਕਿ ਜੋ ਤੁਸੀਂ ਹੁਣ ਤੱਕ ਪਿੱਛੋਂ ਸਿੱਖ ਕੇ ਆਏ ਹੋ ਉਹਨੂੰ ਵਰਤਣਾ ਕਿਵੇਂ ਅੱਗੇ। ਮੈਨੂੰ ਕਲਰ ਪੈਲਟ ਦੀ ਸਮਝ, ਚਾਹੇ ਉਹ ਫਿਲਮ ਆ ਚਾਹੇ ਜੋ ਮਰਜ਼ੀ ਆ, ਉਹਦੀ ਮੇਰੀ ਸਭ ਤੋਂ ਵੱਡੀ ਟੀਚਰ ਮੇਰੀ ਮਾਂ ਆ, ਜਿਹਨੇ ਇਹ ਦੱਸਿਆ ਕਿ ਵੀ ਜਦੋਂ ਚਾਦਰ ਕੱਢਣੀ ਆ ਤਾਂ ਜੇ ਤੁਸੀਂ ਹਰੇ ਨਾਲ ਲਾਲ ਪਾ ਸਕਦੇ ਹੋ, ਬਰਾਊਨ ਨਾਲ ਯੈਲੋ ਵੀ ਸੋਹਣਾ ਲੱਗ ਸਕਦਾ, ਨੀਲੇ ਨਾਲ ਰੰਗ ਸੋਹਣਾ ਲੱਗ ਸਕਦਾ, ਇਹ ਤੋਂ ਜ਼ਿਆਦਾ ਤਾਂ ਮੈਨੂੰ ਕਲਰ ਕੋਈ ਨਹੀਂ ਸਿਖਾ ਸਕਦਾ, ਹੈ ਨਾ। ਉਹਨੇ ਮਤਲਬ ਹੁਣ ਵੀ ਮੈਂ ਜਦੋਂ ਕਈ ਵਾਰ ਨਾ ਘਰੇ ਜਾਂਦੀ ਹਾਂ, ਹਾਲੇ ਵੀ ਆਪਣੇ ਤਵੀ 'ਤੇ ਰੋਟੀ ਬਣਦੀ ਆ, ਤਾਂ ਜਦੋਂ ਹਾੜੀ ਸੌਣੀ 'ਤੇ ਜਦੋਂ ਖੇਤ ਲੱਗੇ ਹੁੰਦੇ ਆ ਤਾਂ ਰੋਟੀ ਬਣਾਉਂਦੇ ਆ ਨਾਲ, ਹੈ ਨਾ। 100 ਬੰਦੇ ਦੀ ਕਈ ਵਾਰੀ 150 ਰੋਟੀ ਲਾਉਣੀ ਹੁੰਦੀ ਹੈ। ਹੁਣ ਤਾਂ ਠੇਕੇ ਠੁਕੇ ਦਾ ਸਿਸਟਮ ਆ ਗਿਆ, ਹੈ ਨਾ। ਜੇ ਮੰਨ ਲਓ ਹੁਣ ਤਾਂ ਬਾਹਰ ਤਾਂ ਦੂਰ ਲੱਗ ਗਏ ਅੱਗੇ, ਤੇ ਹੁਣ ਤੱਕ ਘਰਾਂ ਦੇ ਵਿੱਚ ਬਣਦੀਆਂ, ਸਾਡੇ ਤਾਂ ਹਾਲੇ ਵੀ ਘਰੇ ਬਣਦੀ ਆ। ਇੱਥੇ ਤੁਹਾਡੇ ਫਿਰ ਵੀ ਕਲਚਰ ਹੈ ਨਾ ਬਾਹਰੋਂ ਰੋਟੀ ਲੈਣ ਵਾਲਾ, ਹਾਂ, ਉੱਥੇ ਤਾਂ ਹੈ ਨਹੀਂ ਗਾ ਹਾਲੇ ਵੀ। ਹੁਣ ਕਈ ਵਾਰ 40 ਬੰਦੇ ਲੱਗੇ ਹੁੰਦੇ ਆ, ਤਾਂ ਤੁਸੀਂ, ਮੈਂ ਕੀ ਮੰਜੇ 'ਤੇ ਬਹਿ ਜਾਊਂਗੀ ਵੀ ਮੈਂ ਤਾਂ ਫਿਲਮ ਮੇਕਰ ਆ, ਮੈਂ ਰੋਟੀ ਨਹੀਂ ਬਣਾਉਣੀ, ਮੈਂ ਨਾਲ ਬਣਾਉਂਗੀ ਨਾ ਰੋਟੀ। ਤਾਂ ਕਈ ਵਾਰੀ ਕਹਿਣਗੇ ਕਿ ਉਹ ਤੈਨੂੰ ਰੋਟੀ ਬਣਾਉਣੀ ਆਉਂਦੀ ਆ। ਮੈਂ ਕਿਹਾ ਪਰ ਇਹ ਕਿਵੇਂ ਹੋ ਸਕਦਾ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ।
ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਆਪਦੀਆਂ ਬੇਸਿਕ ਚੀਜ਼ਾਂ ਹੀ ਨਾ ਬਣਾਉਣੀਆਂ ਆਉਣ? ਜੇ ਰੋਟੀ ਨਹੀਂ ਬਣਾਉਣੀ ਆਉਂਦੀ ਤੇ ਕੰਮ ਵੀ ਕਿਹੜੇ, ਤੁਹਾਡਾ ਖੂਚ ਗਿਆ ਕੰਮ ਫਿਰ, ਹੈ ਨਾ। ਸੋ ਉਹ ਪਿੰਡਾਂ ਦਾ ਜਿਹੜਾ ਹੈ ਉਹ ਮੈਨੂੰ ਤੇ ਬਹੁਤ ਸੋਹਣਾ ਸਿਸਟਮ ਲੱਗਦਾ। ਮਤਲਬ ਮੈਂ ਤੇ ਬੰਬੇ ਜਾ ਕੇ ਗਈ, ਮੈਂ 3 ਸਾਲ ਰਹੀ, ਸਿੱਖਿਆ ਵੀ ਕੰਮ, ਪਰ ਮੈਨੂੰ ਇਹ ਕਲੀਅਰ ਸੀ ਕਿ ਮੈਥੋਂ ਨਹੀਂ ਇੱਥੇ ਰਹਿ ਹੋਣਾ। ਸੋ ਮੈਂ ਕੰਮ ਕਰਕੇ ਸਭ ਤੋਂ ਪਹਿਲਾਂ ਪਿੰਡ ਨੂੰ ਭੱਜਦੀ ਹਾਂ। ਉੱਥੇ ਆ ਕੇ ਸਾਹ ਸੌਖਾ ਹੁੰਦਾ, ਉੱਥੇ ਆ ਕੇ ਵਿਹੜੇ 'ਚ ਬਹਿ ਕੇ ਫਿਰ ਲੱਗਦਾ ਕਿ ਹਾਂ। ਦੂਜਾ ਸਭ ਤੋਂ ਜ਼ਿਆਦਾ ਸਿੱਖਣ ਨੂੰ ਪਿੰਡ 'ਚੋਂ ਮਿਲਦਾ। ਦਿਲ ਜਿਹੜੇ ਸਾਡੇ ਏਡੇ ਵੱਡੇ ਆ, ਜੇ ਅਸੀਂ ਹਲੇ ਵੀ ਨਹੀਂ ਡਰਦੇ, ਮੈਨੂੰ ਲੱਗਦਾ ਉਹਦੇ 'ਚ ਸਾਡੀਆਂ ਜੜ੍ਹਾਂ ਦਾ ਹੀ ਹਿੱਸਾ, ਆਪਣੇ ਮਾਂ ਪਿਓ ਦਾ ਹੀ ਹਿੱਸਾ ਆ। ਸੋ ਯਾ ਅੱਛਾ, ਗੱਲਾਂ ਪਿੰਡਾਂ ਦੀਆਂ ਹੋ ਰਹੀਆਂ ਸੀ। ਪਿੰਡਾਂ ਦੇ ਵਿੱਚ ਬਹੁਤ ਸਾਰੇ ਮਾਮਲਾ ਤੇ ਇਸ ਤਰ੍ਹਾਂ ਹੁੰਦੇ ਨੇ, ਜਿਸ ਤਰ੍ਹਾਂ ਹੁਣ ਤੁਸੀਂ ਸਾਡੇ ਆਏ ਹੋ ਨਾ, ਪਾਕਿਸਤਾਨ ਆਏ ਹੋ, ਮੈਂ ਅਕਸਰ ਹੀ ਦੋਸਤਾਂ ਕੁਛ ਦੇ ਸਵਾਲ ਹੁੰਦੇ, ਮੈਂ ਨਾਲ ਨਾਲ ਜਵਾਬ ਵੀ ਦੇਣਾ ਕਿ ਜਿਵੇਂ ਤੁਸੀਂ ਆਏ ਹੋ, ਤੁਸੀਂ ਆਪਣੀ ਫੈਮਿਲੀ ਨਾਲ ਆਓ ਤੇ ਸਾਡੇ ਘਰਾਂ 'ਚ ਕੋਈ ਇਤਰਾਜ਼ ਨਹੀਂ ਹੁੰਦਾ। ਮੈਂ ਪਿੰਡਾਂ ਦੀ ਗੱਲ ਕਰਦਾ, ਸ਼ਹਿਰਾਂ ਦੇ ਵਿੱਚ ਹੋਰ ਤਰ੍ਹਾਂ ਦਾ ਮਾਹੌਲ ਹੈ, ਇੱਥੇ ਉਹ ਐਡਵਾਂਸ। ਸਾਡੇ ਪਿੰਡਾਂ ਦੇ ਵਿੱਚ ਜਿਹੜੇ ਇਸ ਪੰਜਾਬ ਦੀ ਗੱਲ ਕਰਦਾ, ਤੁਹਾਡੇ ਸ਼ਾਇਦ ਐਡਵਾਂਸ ਹੋਊਗਾ। ਤੁਸੀਂ ਆਪਣੀ ਫੈਮਿਲੀ ਨਾਲ ਆਓ ਨਾ, ਨੋ ਇਸ਼ੂਜ਼ ਆ ਫੈਮਿਲੀ ਦੇ ਨਾਲ ਫੈਮਿਲੀ। ਲੇਕਿਨ ਜਦੋਂ ਸਾਡੇ ਜੈਂਟਸ ਕੋਈ ਆਊਗਾ ਬਾਹਰੋਂ, ਉਹ ਘਰ ਜਾਣਾ ਅਲਾਉ ਨਹੀਂ ਹੁੰਦਾ, ਉਹ ਬਾਹਰ ਤੱਕ ਰਹਿੰਦੇ ਆ। ਸੋ ਇਹ ਹੁੰਦਾ ਵਾ, ਕੁਛ ਸਵਾਲ ਹੁੰਦੇ ਆ ਤੁਹਾਡੇ ਉਧਰਲੇ ਦੋਸਤਾਂ ਦੇ, ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਵੀ ਉਧਰ ਮਾਡਰਨ ਜ਼ਿਆਦਾ ਹੋ ਗਿਆ? ਤੁਹਾਡੇ ਪੰਜਾਬ ਵੱਖਰਾ ਤਾਂ ਹੈ ਨਹੀਂ ਸੀ, ਸਾਡਾ ਕਲਚਰ ਇੱਕੋ ਜਿਹਾ, ਸਾਡੀਆਂ ਰਸਮ ਰਿਵਾਜਾਂ ਇੱਕੋ ਜਿਹਾ, ਸਾਡਾ ਸਟਾਈਲ ਇੱਕ ਜਿਹਾ, ਸਾਡਾ ਖਾਣ ਪੀਣ ਇੱਕ ਜਿਹਾ, ਤੇ ਇਹ ਸਟਾਈਲ ਵੀ ਸੇਮ ਸੀ। ਹੁਣ ਆ ਕੇ ਤੁਸੀਂ ਐਡਵਾਂਸ ਹੋਏ ਹੋਗੇ ਤੇ ਸ਼ਾਇਦ ਬਦਲ ਗਏ, ਲੇਕਿਨ ਸਾਡੇ ਹਲੇ ਹੈ ਇੱਧਰ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ? ਮੈਨੂੰ ਇਹ ਨਹੀਂ ਪਤਾ, ਮਤਲਬ ਮੈਨੂੰ ਨਾ ਮੁਸਲਿਮ ਕਮਿਊਨਿਟੀ ਦੇ ਵਿੱਚ, ਸਾਡੇ ਉੱਥੇ ਮੁਸਲਿਮ ਕਮਿਊਨਿਟੀ 'ਚ ਵੀ ਵੈਸੇ ਨਹੀਂ ਆ ਜਿਹੜਾ ਇਹ ਰਿਵਾਜ ਆ ਨਾ ਕਿ ਬੰਦੇ ਪਰੇ ਬੈਠ ਜਾਂਦੇ ਆ ਇੱਦਾਂ। ਸੋ ਆਈ ਡੋਂਟ, ਇਹ ਕਦੋਂ ਸ਼ੁਰੂ ਹੋਇਆ ਪਹਿਲਾਂ ਮੈਨੂੰ ਇਹ ਦੱਸ, ਫਿਰ ਉਹਦੇ ਹਿਸਾਬ ਨਾਲ ਹੋਊਗਾ ਕਿ ਪਹਿਲਾਂ ਸ਼ੁਰੂ ਤੋਂ ਹੀ ਇੱਦਾਂ ਹੈ। ਨਹੀਂ, ਪੰਜਾਬ ਦੀ ਵਿੱਚ, ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਮੈਂ ਤੁਹਾਨੂੰ ਪਹਿਲਾਂ ਗੱਲ ਸ਼ੁਰੂ ਹੀ ਇੱਥੋਂ ਕੀਤੀ ਵੀ ਪੰਜਾਬ ਦੇ ਰਿਵਾਜ ਤੇ ਇੱਕੋ ਜਿਹੇ ਸੀ, ਕੋਈ ਬਦਲਾਅ ਤੇ ਹੈ ਨਹੀਂ ਸੀ। ਹਾਂ, ਇੰਨਾ ਜ਼ਰੂਰ ਹੋਊਗਾ ਵੀ ਸਾਡੇ ਮਜ਼ਹਬ ਇਸਲਾਮ ਹੈ, ਉਹਦੇ ਵਿੱਚ ਔਰਤਾਂ ਨੂੰ ਪਰਦੇ ਦਾ ਹੁਕਮ ਹੈ। ਮੈਨੂੰ ਤਾਂ ਲੱਗਦਾ ਕਿ ਪਰਦੇ ਤੋਂ ਨਿਕਲਿਆ ਉਹ। ਦੂਜਾ ਮੈਨੂੰ ਇਹ ਵੀ ਲੱਗਦਾ ਕਿਉਂਕਿ ਮੁਸਲਿਮ ਕਮਿਊਨਿਟੀ ਦੇ ਵਿੱਚ ਕਜ਼ਨਸ ਨਾਲ ਸ਼ਾਦੀ ਹੁੰਦੀ ਹੈ, ਸੋ ਇਹ ਵੀ ਹੋ ਸਕਦਾ ਕਿ ਕਿਉਂਕਿ ਤੁਸੀਂ ਬਚਪਨ 'ਚ ਕਈ ਵਾਰ ਮੰਗਣੀ ਹੋਈ ਹੁੰਦੀ ਆ, ਹੋ ਸਕਦਾ ਉਹਦੇ ਕਰਕੇ ਆਇਆ ਹੋਵੇ ਕਿ ਤੁਸੀਂ ਜਿੱਥੇ ਔਰਤਾਂ ਕੰਮ ਕਰਦੀਆਂ ਉੱਥੇ ਨਹੀਂ ਜਾਂਦੇ। ਨਹੀਂ, ਮੈਂ ਫਿਲਮ ਨੂੰ ਲੈ ਕੇ ਵੇਖਦਾ ਵੀ ਤੁਸੀਂ ਰਿਸਰਚਰ ਹੋ, ਫਿਲਮ ਦੇ ਵਿੱਚ ਵੇਖਦੇ ਵੀ ਉੱਧਰਲੇ ਜਿਹੜੀ ਫਿਲਮ ਚੱਲਦੀਆਂ ਉਹਦੇ 'ਚ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ, ਉਹਦੇ 'ਚ ਵੇਖਿਆ ਵੀ ਮਾਈਆਂ ਘੁੰਡ ਕੱਢਦੀਆਂ। ਘੁੰਡ ਕੀ ਆ? ਪਰਦਾ ਹੀ ਆ। ਬਿਲਕੁਲ। ਇਹਦਾ ਮਤਲਬ ਵੀ ਪਰਦਾ ਤੇ ਹੈ ਸੀ ਪਹਿਲਾਂ ਸੀ। ਪਹਿਲਾਂ ਭਾਵੇਂ ਤੁਸੀਂ ਉਹਨੂੰ ਆਖ ਲਓ ਵੀ ਅਸੀਂ, ਸਾਡਾ ਇਸਲਾਮ ਮਜ਼ਹਬ ਨਹੀਂ ਸੀ ਤੇ ਇਸਲਾਮ ਦੇ ਵਿੱਚ ਪਰਦੇ ਦਾ ਹੁਕਮ ਹੈ। ਮੈਨੂੰ ਲੱਗਦਾ ਹੁਣ ਵੀ ਪਿੰਡਾਂ 'ਚ ਕੱਢਦੀਆਂ ਕਈ। ਹਾਂ, ਇਹਦਾ ਪੰਜਾਬ ਦਾ ਰਿਵਾਜ ਸੀ। ਘੁੰਡ ਦਾ ਤਾਂ ਹੈਗਾ ਸੀ, ਹੁਣ ਵੀ ਜੇ ਹਰਿਆਣੇ 'ਚ ਜਾਈਏ ਤੇ ਏਡਾ ਘੁੰਡ ਹੁੰਦਾ। ਨਹੀਂ, ਘਰਾਂ 'ਚ ਪਰਦੇ ਵਾਲਾ ਨਹੀਂ ਮੈਨੂੰ ਪਤਾ, ਕਿਉਂਕਿ ਹਲੇ ਵੀ ਇਹ ਹੈਗਾ। ਜਿਵੇਂ ਹੁਣ ਮੰਨ ਲਾ ਮੇਰੇ ਘਰੇ ਕੋਈ ਆਵੇ ਤਾਂ ਸਾਡੀ ਇੱਕ ਬੈਠਕ ਪਰੇ ਉੱਥੇ ਆ ਪਰਲੇ ਪਾਸੇ, ਇਹ ਨਹੀਂ ਕਿ ਅਲੱਗ ਆ ਜਾਂ ਪਰਦਾ, ਕੋਈ ਅਸੀਂ ਵੀ ਵਿਹੜੇ 'ਚ ਹੀ ਫਿਰਦੀਆਂ ਹੁੰਦੀਆਂ, ਪਰ ਜਿਹੜਾ ਬੰਦਾ ਘਰੇ ਨਹੀਂ ਲਿਆਉਣ ਵਾਲਾ ਉਹ ਫਿਰ ਉੱਧਰ ਹੀ ਰਹਿੰਦਾ। ਬਹੁਤ ਸਾਰੇ ਇੱਦਾਂ ਦੇ ਬੰਦੇ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਦੀ ਮੰਨ ਲਓ ਮੇਰੇ ਭਰਾ ਨਾਲ ਦੋਸਤੀ ਆ, ਜਾਂ ਫਿਰ ਕੋਈ ਹੋਰ ਪਿੰਡ ਤੋਂ ਆ, ਪਰ ਉਹ ਉੱਦਾਂ ਹੀ ਬਸ ਉਹਦੇ ਨਾਲ ਉਹਦਾ ਉਨਾ ਕੀ ਹੈ, ਉਹਨਾਂ ਨੂੰ ਖੇਤ ਹੀ ਮਿਲਦਾ ਕੋਠੜੀ ਤੇ, ਘਰੇ ਨਹੀਂ ਲੈ ਕੇ ਆਊਗਾ, ਹੈ ਨਾ। ਸੋ ਇਹ ਤਾਂ ਹੈਗਾ, ਬਟ ਹਾਂ ਇੱਥੇ ਕਾਫੀ ਕਲਚਰਡ ਚੀਜ਼ ਹੈ। ਉੱਥੇ ਅਸੀਂ ਇਹ ਦੇਖਦੇ ਹਾਂ, ਮੈਨੂੰ ਲੱਗਦਾ ਕਿ ਕੌਣ ਕਿੱਥੋਂ ਤੱਕ ਆ ਸਕਦਾ ਕਿਰਦਾਰ ਦੇਖ ਕੇ। ਹਾਂ, ਹੁਣ ਕਈ ਮੇਰੇ ਦੋਸਤ ਹੈ, ਇਹਨਾਂ ਦਾ ਮੇਰੇ ਪਰਿਵਾਰ ਨਾਲ ਇੰਨਾ ਜ਼ਿਆਦਾ ਹੈ ਕਿ ਉਹ ਮੇਰੀਆਂ ਭੈਣਾਂ ਨਾਲ ਇੰਨਾ ਜ਼ਿਆਦਾ ਪਿਆਰ ਹੈ ਨਾ, ਉਹ ਮੇਰੇ ਦੋਸਤ ਨੇ, ਉਹ ਹੈ। ਪਰ ਕਈ ਮੇਰੇ ਵੀ ਹੋ ਸਕਦਾ ਸਰਕਲ 'ਚ ਇੱਦਾਂ ਦੇ ਲੋਕ ਹੋਣ, ਦੋਸਤ ਤਾਂ ਨਹੀਂ ਹੋਣਗੇ ਇੱਦਾਂ ਦੇ ਬੰਦਿਆਂ ਨਾਲ ਮੇਰੀ ਹੈ ਨਹੀਂ ਕੋਈ ਦੋਸਤੀ, ਪਰ ਕਈ ਲੋਕ ਹੁੰਦੇ ਆ ਕਿ ਤੁਹਾਡੇ ਘਰੇ ਆਉਣ ਤੇ ਤੁਹਾਨੂੰ ਲੱਗਦਾ ਕਿ ਯਾਰ ਇੱਥੋਂ ਤੱਕ ਠੀਕ ਹੈ ਇਹਦੇ ਨਾਲ। ਹਾਂ, ਸੋ ਉਹ ਹੈਗਾ ਉੱਥੇ ਹੱਦ ਜੀ ਤੈਅ, ਹਾਂ, ਵੀ ਇੱਕ ਬਾਉਂਡਰੀ ਹੋਵੇ। ਜਿਵੇਂ ਬਹੁਤ ਲੋਕਾਂ ਨੂੰ ਤੁਸੀਂ ਆਪਣੇ ਜਿੱਥੇ ਤੁਸੀਂ ਸੌਂਦੇ ਆ ਉੱਥੇ ਨਹੀਂ ਲੈ ਕੇ ਜਾਓਗੇ, ਪਰ ਤੁਹਾਡੇ ਕੁਛ ਲੋਕ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਆ ਵੀ ਚੱਲ ਕੋਈ ਨਹੀਂ ਯਾਰ ਇੱਥੇ ਬਹਿ ਕੇ ਗੱਲਾਂ ਕਰਦੇ ਆ, ਹੈ ਨਾ। ਸੋ ਹੈਗਾ ਆ ਉੱਥੇ ਵੀ ਪਿੰਡਾਂ 'ਚ ਤਾਂ ਵੀ ਕਿਹੜੇ ਬੰਦੇ ਨੂੰ ਕਿੱਥੋਂ, ਕਈਆਂ ਨੂੰ ਤੁਸੀਂ ਬਾਹਰ 'ਚੋਂ ਵੀ ਮੋੜ ਦਿੰਦੇ ਆ। ਹੁਣ ਕਈ ਬੰਦੇ ਆਉਂਦੇ ਆ, ਆਵਾਜ਼ ਮਾਰਨਗੇ ਤੇ ਮੈਂ ਮੰਨ ਲਓ ਦਰਵਾਜ਼ੇ 'ਚ ਗਈ ਤਾਂ ਮੈਨੂੰ ਪਤਾ ਕਿਹਨੂੰ ਇਹ ਕਹਿਣਾ ਵੀ ਜੇ ਘਰੇ ਪਾਪਾ ਹੋਰੀ ਹੈ ਨਹੀਂ ਤਾਂ ਉਹਨੂੰ ਕਹਿਣਾ ਕਿ ਹੈ ਨਹੀਂ ਗੇ ਘਰੇ। ਕਈਆਂ ਨੂੰ ਕਹਿਣਾ ਕਿ ਨਹੀਂ ਆ ਜਾਓ ਚਾਹ ਪੀ ਲਓ, ਆ ਜਾਣਗੇ, ਹੈ ਨਾ। ਕਈਆਂ ਨੂੰ ਤੁਸੀਂ ਕਹਿਣਾ ਕਿ ਮਤਲਬ ਕਈਆਂ ਨੂੰ ਤੁਸੀਂ ਕੁਰਸੀ ਲਿਜਾ ਕੇ ਉੱਥੇ ਕਿਤੇ ਉੱਧਰ ਬੈਠਣ ਨੂੰ ਕਹਿ ਦੋਗੇ। ਸੋ ਤੁਹਾਨੂੰ ਪਤਾ, ਆਈ ਥਿੰਕ ਇਹੀ ਫਰਕ ਹੈ। ਹਾਂ, ਸਾਡੇ ਵੀ ਇੱਦਾਂ ਹੀ ਹੈ।
ਕੋਈ ਇਹ ਨਹੀਂ ਹੈ ਮਤਲਬ ਵੀ ਜਿਹੜੇ ਘਰ ਆਉਣ ਵਾਲੇ ਉਹ ਘਰ ਵੀ ਹੁੰਦੇ, ਜਿਹੜੇ ਬਾਹਰ ਵਾਲੇ ਉਹ ਬਾਹਰ ਵੀ ਹੈ, ਲੇਕਿਨ ਇਹ ਹੈ ਵੀ ਜ਼ਰੂਰ ਥੋੜਾ ਜਿਹਾ ਵੱਖਰਾ ਰੱਖਿਆ ਜਾਂਦਾ। ਵੱਖਰਾ ਹੁਣ ਥੋੜਾ ਇਹ ਵੀ ਚੇਂਜ ਹੋਣ ਲੱਗ ਪਿਆ ਵੀ ਸ਼ਹਿਰਾਂ ਦੇ ਵਿੱਚ ਤੇ ਆ ਕੇ ਤੁਸੀਂ ਹੁਣ ਲਾਹੌਰ ਘੁੰਮਦੇ ਹੀ ਹੋ, ਇੱਥੇ ਤਾਂ ਕੋਈ ਫਰਕ ਹੀ ਨਹੀਂ। ਹਾਂ ਨਹੀਂ ਤੇ ਮੇਰੇ ਜਿਵੇਂ ਹੁਣ ਮੇਰੇ ਦੋਸਤ ਦੇ ਘਰ ਹਾਂ ਅਸੀਂ ਮਤਲਬ ਕੋਈ ਏਡਾ ਚੱਕਰ ਨਹੀਂ, ਐਡਾ ਚੱਕਰ ਨਹੀਂ ਹੈ, ਲੇਕਿਨ ਪਿੰਡਾਂ ਤੱਕ ਹੈ ਹਲੇ ਕੁਛ ਨਾ ਕੁਛ ਬਦਲਣ ਲੱਗ ਪਿਆ। ਓਵਰਆਲ ਫਿਰ ਨਾਨਕੇ ਆ ਕੇ ਵਧੀਆ ਲੱਗਾ, ਬਹੁਤ ਜ਼ਿਆਦਾ ਵਧੀਆ। ਹੁਣ ਨਾਨਕੇ ਫਿਰ ਹੁਣ ਵੀਜ਼ਾ ਵਧਾ ਲੈਣਾ ਉਹਨੂੰ ਰਹਿਣਾ ਜੀ ਵਧ ਗਿਆ ਤਾਂ ਹਾਂ, ਜੇ ਅੱਜ ਤੇ ਗੱਲ ਹੀ ਨਹੀਂ, ਹੁਣ ਉਹਨਾਂ ਨੇ ਹਾਮੀ ਭਰ ਦਿੱਤੀ ਹੈ, ਜੇ ਵਾਲਾ ਤਾਂ ਚੱਕਰ ਹੀ ਰਹਿ ਗਿਆ। ਮੈਂ ਹੀ ਹੁਣ ਤਾਂ ਡਿਸਾਈਡ ਕਰਨਾ। ਹਾਂ ਹੁਣ ਤੁਸੀਂ ਕਨਫਿਊਜ਼ ਨੇ। ਮੈਂ ਬਸ ਤੁਹਾਨੂੰ ਅੱਜ ਹੁਣ ਕਿੰਨੇ ਵਜੇ ਆ? 3 ਨਾ 3:30 ਹੋ ਗਏ ਹੋਣੇ। 3:30 ਮੈਂ ਦੱਸ ਦੂੰਗੀ ਤੁਹਾਨੂੰ 5 ਵਜੇ ਤੱਕ। ਅੱਛਾ ਹਾਂ ਬਸ 2 ਫੋਨ ਕਰੂੰਗੀ। ਸ਼ੂਟ ਸ਼ਾਇਦ ਡਿਲੇ ਹੋ ਜਾਵੇ ਥੋੜਾ ਜਿਹਾ ਤਾਂ ਹੈ, ਕਿਉਂਕਿ ਮੈਂ ਇੱਥੇ ਆ ਤਾਂ ਬਹੁਤ ਸਾਰਾ ਕੰਮ ਉਹ ਆ ਜਿਹੜਾ ਮੈਂ ਇੱਥੋਂ ਜਾ ਕੇ ਦੱਸਣਾ ਤੇ ਫਿਰ ਰਾਈਟਿੰਗ ਤੇ ਸਾਰਾ ਕੰਮ ਹੋਣਾ। ਚਲੋ ਪਰ ਇਹ ਵੀ ਹੈ ਕਿ ਜੇ ਮਹੀਨੇ ਦਾ ਵਧਾ ਲਿਆ ਤਾਂ ਮੈਂ ਆਹੋ ਜ਼ਿਆਦਾ 8 ਦਿਨ ਹੋਰ ਰਹਿ ਲਵਾਂ। ਉਹ ਤੁਹਾਡੀ ਮਰਜ਼ੀ ਦੀ ਗੱਲ ਹੈ ਨਾ। ਹਾਂ ਇਹ ਤਾਂ ਨਹੀਂ ਹੁਣ ਮਹੀਨਾ ਹੀ ਰਹਿਣਾ। ਈਦ ਵੇਖ ਜਰਾ। ਹਾਂ ਈਦ ਕਦੋਂ ਹੈ? ਈਦ ਆ ਰਹੀ ਹੈ 30 ਤਰੀਕ ਤੇ ਅੱਜ ਹੈਗੀ ਆ 8। 8 ਈਦ ਤਾਂ ਨਹੀਂ ਦੇਖੀ ਜਾਣੀ, ਪਰ ਇਹ ਹੈ ਕਿ ਜੇ 10 ਦਿਨ ਵੀ ਹੋਰ ਮਿਲ ਗਏ ਤਾਂ ਇਹ ਹੈ ਕਿ ਥੋੜਾ ਜਿਹਾ ਮਤਲਬ ਹੁਣ ਸਾਹ ਲੈ ਸਕਦੀ ਹਾਂ। ਕੰਮ 'ਚ ਭੱਜੀ ਫਿਰਦੀ ਰਹੀ ਪਹਿਲਾਂ ਕਾਫੀ ਜ਼ਿਆਦਾ। ਬਹੁਤ ਸ਼ੁਕਰੀਆ ਅਸੀਂ ਤੁਸੀਂ ਜਾਣਾ ਵੀ 3:30 ਟਾਈਮ ਪੂਰਾ ਹੋ ਗਿਆ। ਠੀਕ ਹੈ ਤੇ ਗੱਲਾਂ ਬਾਤਾਂ ਤੇ ਲਈ ਆਪਾਂ ਮਾਰਨੀਆਂ ਸੀ। ਹਾਂ ਮੈਨੂੰ ਬਹੁਤ ਮਜ਼ਾ ਆਇਆ। ਮੈਨੂੰ ਨਾ ਅੱਛਾ ਮੈਂ ਤੈਨੂੰ ਇੱਕ ਚੀਜ਼, ਸਾਡੇ ਪੰਜਾਬ 'ਚ ਉਧਰਲੇ ਪਾਸੇ ਆਪਣਾ ਹੀ ਪੰਜਾਬ ਹੈ ਸਾਡਾ ਤੇ ਕਾਹਦਾ, ਤੈਨੂੰ ਬਹੁਤ ਪਿਆਰ ਕਰਦੇ ਆ ਲੋਕ, ਤੈਨੂੰ ਪਤਾ ਹੀ ਹੋਣਾ ਤੈਨੂੰ ਹਨਾ। ਸੋ ਬਹੁਤ ਸਾਰਿਆਂ ਦਾ ਸ਼ੁਕਰੀਆ। ਹਾਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਮੈਨੂੰ ਇਦਾਂ ਲੱਗਦਾ ਕਿ ਸਾਡਾ ਹੀ ਕੋਈ ਮੇਰੇ ਭੂਆ ਚਾਚੇ ਦਾ ਮੁੰਡਾ ਤਾਏ ਦਾ ਹੀ ਹੈ। ਮੈਨੂੰ ਇਦਾਂ, ਮੈਂ ਤੈਨੂੰ ਪਹਿਲੀ ਵਾਰ ਮਿਲੀ ਪਰ ਮੈਨੂੰ ਬਿਲਕੁਲ ਵੀ ਨਹੀਂ ਲੱਗਿਆ ਵੀ ਮਤਲਬ ਮੈਂ ਪਹਿਲੀ ਵਾਰ ਮਿਲੀ ਹਾਂ, ਕਿਉਂਕਿ ਇਹ ਐਂ ਲੱਗਦਾ ਕਿ ਸਾਡਾ ਹੀ ਹੈ ਮਤਲਬ। ਸੋ ਇਹਨਾਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਪਿਆਰ ਆ। ਆਪਾਂ ਕੋਸ਼ਿਸ਼ ਕਰਨੇ ਆ ਵੀ ਉਹ ਜਿਹੜੀਆਂ ਹੈ ਨਹੀਂ ਸੀ, ਦੂਰੀਆਂ ਹੈ ਨਹੀਂ ਸੀ ਤੇ ਪੈ ਗਈਆਂ, ਉਹਨਾਂ ਨੂੰ ਮੁਕਾਉਣ ਦੀ ਕੋਸ਼ਿਸ਼ ਵੀ। ਮੈਂ ਨਾ ਵੀ ਯਾਰ ਫਿਲਮਾਂ ਵੀ ਬਣਦੀਆਂ ਨਾ, ਜੇ ਵੱਡੇ ਪਰਦੇ ਵਾਲੀਆਂ ਫਿਲਮਾਂ ਬਣਦੀਆਂ, ਜੇ ਤੁਸੀਂ ਉਹ ਵੱਡੇ ਪਰਦੇ ਵਾਲੇ ਇਹ ਕੁਛ ਵਿਖਾਈ ਜਾਓਗੇ ਵੀ ਉਧਰ ਇਸ ਤਰ੍ਹਾਂ ਹੋਣ ਡਿਆ ਵਾ, ਤੇ ਅਸਲ ਹਕੀਕਤ ਆ ਨਾ ਵੀ ਜੱਸੀ ਰਿਸਰਚਰ ਆਈ ਆ ਤੇ ਰਿਸਰਚਰ ਆ ਕੇ ਜਾ ਕੇ ਦੱਸੇ ਵੀ ਪਾਕਿਸਤਾਨ ਤੇ ਇਦਾਂ ਦਾ ਵਾ, ਜੋ ਤੁਸੀਂ ਵਿਖਾਉਣ ਦੇ ਜਿੱਦਾਂ ਦਾ ਹੈ ਨਹੀਂ। ਉਹ ਪੁੱਛਣ ਤੇ ਦੱਸਾਂ ਨਾ ਉਹਨਾਂ ਦੇ ਤੇ ਆਪਣੇ ਓਵਰਆਲ ਗੱਲ ਕਰਦਾ, ਜਿਹੜੇ ਮਾੜੇ ਅਨਾਸਰ ਮਾੜੀਆਂ ਚੀਜ਼ਾਂ ਉਹ ਤੁਹਾਡੇ ਵਾਲੇ ਪਾਸੇ ਵੀ ਹੈ, ਸਾਡੇ ਵਾਲੇ ਪਾਸੇ ਵੀ ਹੈ। ਬਿਲਕੁਲ ਉਹ ਹਰ ਮੁਆਸ਼ਰੇ 'ਚ, ਉਹ ਹਰ ਮੁਆਸ਼ਰੇ 'ਚ। ਉਹਨਾਂ ਨੂੰ ਪਾਸੇ ਪਰਦਾ ਰੱਖ ਕੇ ਸਾਈਡ ਤੇ ਰੱਖ ਕੇ ਸਾਨੂੰ ਅੱਗੇ ਵਧਣਾ ਚਾਹੀਦਾ, ਪੋਜ਼ਿਟਿਵ ਕੰਮ ਕਰਨੇ ਚਾਹੀਦੇ, ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਚੱਲਣਾ ਚਾਹੀਦਾ। ਬਿਲਕੁਲ ਬਿਲਕੁਲ। ਜਿਹੜੇ ਚੰਗਾ ਕੰਮ ਕਰਨ ਵਾਲੇ ਲੋਕ ਨੇ ਤੁਹਾਡੇ ਵਾਲੇ ਪਾਸੇ ਵੀ ਨੇ, ਸਾਡੇ ਵਾਲੇ ਪਾਸੇ ਵੀ ਨੇ। ਆ ਬਾਰਡਰ ਜਿਹੜੇ ਆਪੋ ਥਾਂ ਥਾਂ ਹੀ ਰਹਿਣ। ਲੇਕਿਨ ਜੇ ਤੁਸੀਂ ਵੀਜ਼ਾ ਲੈ ਕੇ ਆਏ ਜੇ ਤੇ ਇਵੇਂ ਸਾਨੂੰ ਵੀਜ਼ਾ ਵਧਾਉਣ ਦੀ ਲੋੜ ਨਾ ਪਵੇ। ਜਿਸ ਕੰਮ ਪਿਆ ਤੇ ਘਰੋਂ ਜਾ ਕੇ ਹੋਵੇ ਸਵੇਰੇ ਫੇਰ ਆ ਜਾਵੇ ਕੰਮ ਕਰਦੀ। ਹਾਂ ਮਤਲਬ ਇਦਾਂ ਹੀ ਆ ਕਿ ਜਿਵੇਂ 2 ਭਰਾ ਅੱਡ ਹੁੰਦੇ ਆ ਹਨਾ। ਸੋ ਤੁਸੀਂ ਮੈਂ ਹਮੇਸ਼ਾ ਇਹ ਕਹਿੰਨੀ ਆ ਕਿ ਬਈ ਕੰਧ ਤਾਂ ਕੱਢ ਲਈ ਯਾਰ, ਬਾਰੀਆਂ ਤਾਂ ਰੱਖ ਲਓ ਨਾ, ਬਾਰੀਆਂ ਰੱਖੋ, ਬੂਹੇ ਰੱਖੋ, ਉਹਦੇ ਵਿੱਚ ਆਉਣ ਜਾਣ ਤਾਂ ਰੱਖੋ। ਇਹ ਥੋੜ੍ਹਾ ਕਿ ਤੁਸੀਂ ਕੰਧ ਹੀ ਅਸਮਾਨ ਤੱਕ ਲਾਤੀ ਕਿ ਸਾਨੂੰ ਦਿਖਣ ਵੀ ਨਾ ਇੱਕ ਦੂਜਾ ਹਨਾ। ਮੈਨੂੰ ਮੇਰੇ ਘਰ ਤੋਂ ਚੰਡੀਗੜ੍ਹ ਜਿਹੜਾ ਉਹ 5 ਘੰਟੇ ਪੈਂਦਾ, ਲਾਹੌਰ 3 ਘੰਟੇ ਆ। ਫਿਰ ਵੀ ਮੈਂ ਆਪਦੇ ਚੰਡੀਗੜ੍ਹ ਵਾਲੇ ਦੋਸਤਾਂ ਕੋਲ ਜਾਂਦੀ ਹਾਂ ਮਹੀਨੇ 'ਚ, ਲਾਹੌਰ ਵਾਲਿਆਂ ਕੋਲ ਨਹੀਂ ਆ ਸਕਦੀ। ਚਲੋ ਉਹਦੇ ਲਈ ਮੈਨੂੰ ਦਿੱਲੀ ਜਾਣਾ ਪੈਂਦਾ। ਹੌਲੀ ਹੌਲੀ ਆਸਾਨੀਆਂ ਹੋਣਗੀਆਂ। ਔਨ ਕੈਮਰਾ ਵੀ ਆਪਾਂ ਅੱਜ ਗੱਲ ਕਰਦੇ ਵੀ ਹੁਣ ਲੱਗਣ ਇਸ ਤਰ੍ਹਾਂ ਡਿਆ ਵੀ ਜਿਵੇਂ ਡਿਵੈਲਪਮੈਂਟ ਹੋਣ ਡਈ ਹੈ ਨਾ, ਜਿਵੇਂ ਗੱਲਾਂ ਹੋਣ ਡਈਆਂ। ਮੈਨੂੰ ਵੀ ਲੱਗਦਾ ਵਾਈ ਇਹ ਲੱਗਣ ਡੇ ਵੀ ਆਉਣ ਵਾਲੇ 5 7 10 ਸਾਲਾਂ 'ਚ ਇਹ ਕੁਛ ਨਾ ਕੁਛ ਸੌਖਾ ਹੋ ਜਾਣਾ। ਸੋ ਜੇ ਆਪਾਂ ਸੌਖੇ ਵਾਲੇ ਪਾਸੇ ਜਾਣ ਡੇ ਆ ਨਾ, ਸੋ ਮੈਨੂੰ ਲੱਗਦਾ ਵੀ ਸਾਨੂੰ ਮੁਆਸ਼ਰੇ ਨੂੰ ਉਸ ਨਜ਼ਰ ਨਾਲ ਵਿਖਾਉਣਾ ਵੀ ਚਾਹੀਦਾ ਵੀ ਜੋ ਹਕੀਕਤ ਹੈ ਕਿ ਉਹ ਜਾਣ ਲਾਇਕ ਹੈ। ਹਾਂ ਇਹ ਵੀ ਤਾਂ ਲੱਗੇ ਨਾ ਕਿ ਕਿਸੇ ਦੀ ਧੀ ਭੈਣ ਉੱਥੇ ਜਾਊਗੀ, ਉਹਨਾਂ ਦੀ ਵੀ ਧੀ ਭੈਣ ਹੀ ਹੈ। ਬਿਲਕੁਲ। ਉਹ ਮੈਂ ਗੱਲ ਕਰਨ ਲੱਗਾ ਵੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੀ ਰਾਹੀਂ ਤੁਸੀਂ ਆਪਣੀ ਆਡੀਅנס ਨੂੰ, ਲੋਕਾਂ ਨੂੰ ਉਹ ਵਿਖਾ ਸਕਦੇ ਜੇ ਵੀ ਜੋ ਹਕੀਕਤ ਹੈ, ਵਿਖਾਉਣਾ ਚਾਹੀਦਾ। ਬਿਲਕੁਲ। ਜੇ ਆਪਾਂ ਇਹ ਵਿਖਾਉਂਦੇ ਰਵਾਂਗੇ ਵੀ ਉਧਰੋਂ ਮੁੱਲਾ ਫੜ ਗਿਆ ਸੀ ਤੇ ਉਹ ਫੜ ਕੇ ਲੈਣ ਦਾ ਤੇ ਉਹ ਛਡਾਉਣ ਗਏ ਤੇ ਉਹਨਾਂ ਛੱਡਿਆ ਨਹੀਂ, ਉਹਨਾਂ ਹੋਸਟੇਜ ਬਣਾ ਲਿਆ ਜਹਾਜ਼ ਨੂੰ ਤੇ ਫਿਰ ਉਹਨਾਂ ਡਿਮਾਂਡ ਕਰ ਲਈ। ਜੇ ਆਪਾਂ ਇਹ ਕੁਛ ਹੀ ਵਿਖਾਉਂਦੇ ਰਵਾਂਗੇ ਤੇ ਮੈਨੂੰ ਲੱਗਦਾ ਨਹੀਂ ਫਿਰ ਸਹੀ ਹੋਊ। ਜੇ ਆਪਾਂ ਸਹੀ ਵਾਲੇ ਪਾਸੇ ਜਾਣਦੇ ਆ ਨਾ ਤੇ ਸਾਨੂੰ ਫਿਲਮਾਂ ਵੀ ਤੇ ਸਾਡੇ ਗਾਣੇ ਵੀ ਸਾਰਾ ਕੁਝ ਸਹੀ ਕਰਨਾ ਪਊ। ਬਿਲਕੁਲ ਬਿਲਕੁਲ। ਹੋਪਫੁਲੀ ਬਹੁਤ ਜਲਦ ਇਹ ਸੁਖਾਲੇ ਹੋਣਗੇ ਇਨਸ਼ਾਅੱਲਾ। ਤੇ ਜੱਸੀ ਭਾਵੇਂ ਰੋਜ਼ ਆਵੇ ਹਾਂ ਰਿਸਰਚ ਕਰਨੇ ਤੇ। ਅਸੀਂ ਧੰਨਵਾਦ ਤੁਹਾਡੇ ਫਾਦਰ ਸਾਹਿਬ ਹੁਣੀ, ਤੁਹਾਡੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਸਲਾਮ। ਤੁਹਾਡੇ ਵੀ ਸੇਮ। ਤੁਸੀਂ ਵੀ ਸਾਰੇ ਆਓ, ਆ ਕੇ ਘੁੰਮ ਕੇ ਜਾਓ, ਆਪਾਂ ਮਿਲੀਏ ਵਰਤੀਏ। ਜਦੋਂ ਮਿਲਾਂ ਵਰਤਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਅਸੀਂ ਅੱਗੇ ਵਧ ਸਕਾਂਗੇ। ਬਿਲਕੁਲ ਇਸ ਤਰ੍ਹਾਂ। ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸੋਹਣੀਆਂ ਗੱਲਾਂ ਹੋਈਆਂ। ਗੱਲਾਂ ਆਪਾਂ ਹੋਰ ਵੀ ਕਰਨੀਆਂ ਪਰ ਇਹਨਾਂ ਨੇ ਜਾਣਾ ਸੀ ਕਿਧਰੇ, ਤੇ ਜੇ ਵੱਧ ਗਿਆ ਵੀਜ਼ਾ ਤੇ ਫੇਰ ਗੱਲਾਂ ਆਪਾਂ ਹੋਰ ਕਰਾਂਗੇ। ਮਿਲਦੇ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ ਤੱਕ। ਰੱਬ ਰੱਖਾ। ਥੈਂਕ ਯੂ।